ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀਰਾ ਸਾਹਿਬ ਅੱਜ 3 ਅਪ੍ਰੈਲ 2025 20 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਵਾਸੀ ਵੀਰ ਸੰਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਸਾਨੂੰ ਲੋੜ ਹੈ ਅੱਜ ਅਸੀਂ ਆਪਣੇ ਸੱਭਿਆਚਾਰ ਬੋਲੀ ਅਤੇ ਧਰਮ ਨਾਲ ਜੁੜ ਕੇ ਰਹੀਏ। ਸਾਡਾ ਆਪਣੀਆਂ ਜੜ੍ਹਾਂ ਤੋਂ ਦੂਰ ਜਾਣਾ ਸਾਨੂੰ ਮਹਿੰਗਾ ਪਵੇਗਾ ਔਰ ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਨਵੀਂ ਪਨੀਰੀ ਨੂੰ ਧੁਰੇ ਨਾਲ ਜੋੜ ਕੇ ਰੱਖੀਏ ਔਰ ਨਾਲ ਹੀ ਇਸ ਲੜਾਈ ਲਈ ਸਾਨੂੰ ਕੌਮੀ ਮੀਡੀਆ ਦੀ ਸਖਤ ਲੋੜ ਹੈ। ਸੋ ਸਾਡਾ ਪੱਖ ਦੁਨੀਆ ਸਾਹਮਣੇ ਜੋ ਰੱਖ ਸਕੇ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੰਡੇ ਦਾ ਜਵਾਬ ਦੇਵੇ। ਸੋ ਟੀਵੀ 84 ਦੀ ਸਪੋਰਟ ਲਈ ਵੱਧ ਤੋਂ ਵੱਧ ਯੋਗਦਾਨ ਪਾਓ। ਸਵਾਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੰਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv ਤੇ। ਸੋ ਵੀਰ ਜਿਸ ਤਰ੍ਹਾਂ ਕਿ ਆਪਾਂ ਕੱਲ ਵੀ ਗੱਲਬਾਤ ਕੀਤੀ ਸੀ ਟੈਰਿਫ ਦੇ ਹਵਾਲੇ ਨਾਲ ਔਰ ਅੱਜ ਵੀ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਲਗਭਗ 90 ਮੁਲਕਾਂ ਤੇ ਲਾਈ ਟੈਰਿਫ ਨੇ ਚਾਰੇ ਪਾਸੇ ਚੀਕਾਂ ਪਵਾਈਆਂ ਹੋਈਆਂ ਨੇ ਔਰ ਅਮਰੀਕਾ ਦੀ ਸਟਾਕ ਮਾਰਕੀਟ ਵੀ ਬੁਰੀ ਤਰ੍ਹਾਂ ਜਿਹੜੀ ਹੈ ਡਿੱਗੀ ਹੋਈ ਹੈ। ਸੋ ਦੁਨੀਆ ਦੇ ਅੱਡ-ਅੱਡ ਮੁਲਕਾਂ ਵੱਲੋਂ ਤਿੱਖਾ ਰਿਐਕਸ਼ਨ ਵੀ ਆਇਆ। ਸੋ ਵਾਈਟ ਹਾਊਸ ਨੇ ਅੱਜ ਫੇਰ ਭਾਰਤ ਦੇ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੇ ਅਮਰੀਕਨ ਵਸਤੂਆਂ ਜਿਹੜੀਆਂ ਭਾਰਤ ਵਿੱਚ ਵਿਕਣ ਸੰਬੰਧੀ ਸਖਤ ਪਾਬੰਦੀਆਂ ਵਾਲਾ ਨਿਜ਼ਾਮ ਜਿਹੜਾ ਉਹ ਸਥਾਪਿਤ ਕੀਤਾ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸੰਦੀਪ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਮੈਸੇਜ ਜਿਹੜਾ ਉਹਨਾਂ ਵੱਲੋਂ ਹੈ ਇਸ ਦੇ ਦੋ ਹਿੱਸੇ ਨੇ। ਇੱਕ ਤਾਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੀ ਬੋਲੀ, ਆਪਣਾ ਵਿਰਸਾ, ਆਪਣਾ ਧਰਮ, ਆਪਣੀ ਤਹਿਜ਼ੀਬ ਸੱਭਿਆਚਾਰ ਉਸ ਨੂੰ ਸੰਭਾਲਣਾ। ਉਸ ਦੇ ਲਈ ਸਾਨੂੰ ਕਿਸੇ ਹੋਰ ਪਾਸੇ ਦੇਖਣ ਦੀ ਲੋੜ ਨਹੀਂ ਹੈ। ਜੇ ਅਸੀਂ ਜਦੋਂ ਕੌਮਾਂ ਸਟਰਗਲ ਦੇ ਵਿੱਚ ਹੁੰਦੀਆਂ ਨੇ ਤੁਹਾਡੀਆਂ ਕੇਂਦਰੀ ਸੰਸਥਾਵਾਂ ਜਾਂ ਤੁਹਾਡੀਆਂ ਸੈਂਟਰਲ ਬਾਡੀਜ਼ ਉਹ ਜਾਂ ਖਰੀਦ ਲਈਆਂ ਜਾਂਦੀਆਂ ਜਾਂ ਇਨਇਫੈਕਟਿਵ ਕਰ ਦਿੱਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਹਾਲਾਤਾਂ ਦੇ ਵਿੱਚ ਖਾਸ ਤੌਰ ਤੇ ਘੱਟ ਗਿਣਤੀ ਕੌਮਾਂ ਦੇ ਲਈ ਫਿਰ ਜਿਹੜੀ ਤੁਹਾਡੀ ਸਭ ਤੋਂ ਵੱਡੀ ਨਰਸਰੀ, ਪਾਠਸ਼ਾਲਾ, ਸਕੂਲ, ਯੂਨੀਵਰਸਿਟੀ, ਟ੍ਰੇਨਿੰਗ, ਟਕਸਾਲ ਹੁੰਦੀ ਹੈ ਉਹ ਤੁਹਾਡਾ ਆਪਣਾ ਪਰਿਵਾਰ ਹੁੰਦਾ ਹੈ। ਔਰ ਆਪਣੇ ਬੱਚੇ ਬੱਚੀਆਂ ਨੂੰ ਤੁਸੀਂ ਗੁਰੂ ਦੇ ਨਾਲ, ਬਾਣੀ ਦੇ ਨਾਲ, ਆਪਣੇ ਇਤਿਹਾਸ ਦੇ ਨਾਲ ਔਰ ਬੋਲੀ ਦੇ ਨਾਲ ਔਰ ਆਪਣੇ ਸੱਭਿਆਚਾਰ ਦੇ ਨਾਲ ਜੋੜੋ। ਅਸੀਂ ਬਿਲਕੁਲ ਸਮਝਦੇ ਹਾਂ ਕਿ ਵੀਰ ਸੰਦੀਪ ਸਿੰਘ ਹੋਰਾਂ ਦਾ ਇਹ ਬਿਲਕੁਲ ਐਪਰੋਪਰੀਏਟ ਮੈਸੇਜ ਹੈ। ਔਰ ਦੂਸਰਾ ਹਿੱਸਾ ਉਹਨਾਂ ਦਾ ਨੈਰੇਟਿਵ ਜਿਹਦਾ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਮੀਡੀਆ, ਕਿਉਂਕਿ ਜਦੋਂ ਤੁਸੀਂ ਬਾਹਰ ਨਿਕਲ ਕੇ ਗੱਲ ਕਰਨੀ ਹੈ ਤਾਂ ਫਿਰ ਤੁਹਾਡੇ ਨੈਰੇਟਿਵ ਦੇ ਵਿੱਚ ਦਮ ਹੋਣਾ ਚਾਹੀਦਾ ਹੈ, ਉਸ ਦੀ ਆਊਟਰੀਚ ਹੋਣੀ ਚਾਹੀਦੀ ਹੈ। ਜਿਵੇਂ ਅੱਜ ਹੀ ਆਸਟ੍ਰੇਲੀਆ ਮੈਂ ਇੱਕ ਵੀਰ ਨਾਲ ਗੱਲ ਕਰ ਰਹੇ ਸੀ, ਮੈਂ ਕਿਹਾ ਸਾਡੀ ਸਮੱਸਿਆ ਜਿਹੜੇ ਸਾਡੇ ਈਵਨ ਧਾਰਮਿਕ ਪ੍ਰਚਾਰਕ ਵੀ ਨੇ ਉਹ ਇਹ ਬਣੀ ਹੋਈ ਹੈ ਕਿ ਇੱਕ ਪਾਸੇ ਤਾਂ ਉਹ ਨੇ ਜਿਹੜੇ ਬਿਲਕੁਲ ਸ਼ਰਧਾ ਵਸ ਮੁਕੰਮਲ ਤੌਰ ਤੇ ਗੁਰੂ ਦੇ ਉੱਤੇ ਆਸਥਾ ਸ਼ਰਧਾ ਦੀ ਥੱਲੇ ਲੌਜਿਕ ਨੂੰ ਪਾਸੇ ਰੱਖ ਕੇ ਸਿਰਫ ਵਿਸ਼ਵਾਸ ਦੇ ਸਿਰ ਤੇ
ਜਿਹੜੀ ਗੁਰਬਾਣੀ ਜਾਂ ਇਤਿਹਾਸ ਨੂੰ ਇੰਟਰਪ੍ਰੀਟ ਕਰਦੇ ਨੇ, ਔਰ ਇੱਕ ਕਲਾਸ ਉਹ ਹੈ ਜਿਹੜੀ ਨਵੀਂ ਫਿਲਾਸਫੀ ਜਾਂ ਨਵੀਂ, ਜਿਸ ਨੂੰ ਤੁਸੀਂ ਹੁਜਤ ਕਹੋ, ਦਲੀਲ ਕਹੋ, ਬਹਿਸ ਕਹੋ ਜਾਂ ਲੌਜਿਕ ਕਹੋ, ਕੋਈ ਵੀ ਲਫ਼ਜ਼ ਉਹਦੇ ਲਈ, ਉਹ ਸ਼ਰਧਾ ਤੋਂ ਜਿਹੜੇ ਵਿਹੂਣੇ ਨੇ, ਔਰ ਉਹ ਸਿਰਫ ਤੇ ਸਿਰਫ ਉਹਦੇ ਤੇ ਆਧਾਰਿਤ ਇਤਿਹਾਸ ਜਾਂ ਗੁਰਬਾਣੀ ਨੂੰ ਇੰਟਰਪ੍ਰੀਟ ਕਰਦੇ ਨੇ। ਔਰ ਇਹ ਦੋਨੋਂ ਹੀ ਜਿਹੜੇ ਨੇ, ਜਿਹੜੀ ਖਾਸ ਤੌਰ ਤੇ ਸਾਡੀ ਉਹ ਜਨਰੇਸ਼ਨ ਜਿਹੜੀ ਜ਼ਾਹਰ ਹੈ ਹੁਣ 20 ਸਾਲ ਬਾਅਦ ਜਿਹੜੇ ਹੁੰਦੇ ਨੇ, ਇਸ ਲਈ ਇਹ ਹਰ ਕੋਈ ਆਪੋ ਆਪਣੇ ਪੇਰੈਂਟਸ ਵੱਲ ਦੇਖੇ। ਅਸੀਂ ਕਿਹੜੇ ਸਾਰੇ ਪੇਰੈਂਟਸ ਦੇ ਲਾਡਲੇ ਹੀ ਰਹੇ, ਹਰ ਇੱਕ ਨੇ, ਹਰ ਜਨਰੇਸ਼ਨ ਨੇ ਡਿਫਾਈ ਕਰਨਾ ਹੁੰਦਾ। ਇਹ ਵੱਖਰੀ ਕਹਾਣੀ ਹੈ ਕਿੰਨੇ ਪਰਸੈਂਟ ਡਿਫਾਇੰਸ ਹੁੰਦੀ ਹੈ, ਇਹਨੂੰ ਹੀ ਜਨਰੇਸ਼ਨ ਗੈਪ ਕਹਿੰਦੇ ਨੇ। ਔਰ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਦੋਨੋਂ ਚੀਜ਼ਾਂ ਦੀ ਲੋੜ ਹੈ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਫੇਥ ਕੱਢ ਲਓ ਧਰਮ ਚੋਂ ਤੇ ਫਿਰ ਉਹ ਕੀ ਰਹਿੰਦਾ, ਹਰ ਚੀਜ਼ ਦਾ ਵੱਡਾ ਆਧਾਰ ਤਾਂ ਫੇਥ ਹੈ, ਜਿਸ ਨੂੰ ਤੁਸੀਂ ਈਮਾਨ ਕਹਿੰਦੇ ਹੋ, ਜਿਸ ਦੇ ਉੱਤੇ ਤੁਸੀਂ ਭਰੋਸਾ ਕਹਿੰਦੇ ਹੋ। ਲੇਕਿਨ ਜਿਹੜਾ ਦੁਨੀਆ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਜਾਂ ਦੂਸਰੀਆਂ ਨੇ, ਜੇ ਉਹਨਾਂ ਨੂੰ ਤੁਸੀਂ ਆਪਣੇ ਧਰਮ ਤੇ ਆਧਾਰਿਤ ਇੰਟਰਪ੍ਰੀਟ ਕਰਨਾ, ਫਿਰ ਤੁਹਾਨੂੰ ਲੇਟੈਸਟ ਦਲੀਲ, ਲੇਟੈਸਟ ਫਿਲਾਸਫੀ, ਲੇਟੈਸਟ ਜੋ ਘਟਨਾਕ੍ਰਮ ਚੱਲ ਰਿਹਾ ਹੈ ਉਹਨੂੰ ਪਾਸਟ ਹਿਸਟਰੀ ਦੇ ਨਾਲ, ਸਿੱਖਾਂ ਦੀ ਔਰ ਗੁਰਮਤ ਗੁਰਬਾਣੀ ਦੇ ਨਾਲ ਰਿਲੇਟ ਕਰਨ ਦਾ ਵੱਲ ਹੋਣਾ ਚਾਹੀਦਾ। ਸੋ ਇਸ ਪੱਖੋਂ ਸਾਡਾ ਧਾਰਮਿਕ ਨੈਰੇਟਿਵ ਵੀ ਕਮਜ਼ੋਰ ਹੈ। ਇਹੀ ਕਾਰਨ ਹੈ ਕਿ ਜੇ ਪੰਜਾਬ ਕੋਈ ਆ ਕੇ ਪਾਸਟਰ ਵੜ ਗਏ, ਕੋਈ ਈਸਾਈ ਵੜ ਗਏ, ਕੋਈ ਬਾਬੇ ਵੜ ਗਏ, ਕੋਈ ਹੋਰ ਹੋ ਗਿਆ, ਔਰ ਮੁੱਖ ਧਾਰਾ ਗੁਰਦੁਆਰਿਆਂ ਦੇ ਵਿੱਚ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਇਸ ਕਿਸਮ ਦਾ ਆਫ ਇੰਟਰਸਟ ਉਹ ਹੁੰਦੇ ਨੇ ਪ੍ਰਚਾਰਕ ਜਿਹੜੇ ਸਾਡੀ ਵਾਲੀ ਜਨਰੇਸ਼ਨ ਦੀਆਂ ਨੀਡਸ ਨੂੰ ਕੇਟਰ ਕਰ ਰਹੇ ਹੁੰਦੇ ਨੇ। ਪਰ ਯੰਗਰਸ ਦਾ ਇਹੀ ਕਾਰਨ ਹੈ ਕਿ ਹਾਲਾਂਕਿ ਕੈਂਪਾਂ 'ਚੋਂ ਬਹੁਤ ਕੁਝ ਨਿਕਲਿਆ, ਲੇਕਿਨ ਕੈਂਪ ਦਾ ਹਫਤਾ 10 ਦਿਨ ਦੇ ਹੋਣਗੇ, ਨਿਕਲ ਜਾਣਗੇ। ਸੋ ਇਹ ਬੜਾ ਜ਼ਰੂਰੀ ਹੈ ਕਿ ਜਿਹੜਾ ਨੈਰੇਟਿਵ ਹੈ, ਮੈਂ ਤਾਂ ਈਵਨ ਧਾਰਮਿਕ ਨੈਰੇਟਿਵ ਦੀ ਵੀ ਗੱਲ ਕਰਦਾ, ਸਿਆਸੀ ਤੌਰ ਤੇ ਤਾਂ ਆਫ ਕੋਰਸ ਜਿੰਨੇ ਚੈਲੰਜਸ ਨੇ, ਜਿੰਨਾ ਕੁਛ ਹੈ, ਪੋਲੀਟੀਕਲ ਨੈਰੇਟਿਵ ਉਹ ਤੁਹਾਡੇ ਮੀਡੀਆ ਹੀ ਜਿਹੜਾ ਉਹ ਪਾਵਰਫੁਲ ਵੈਪਨ ਹੈ ਜਿਹੜਾ ਉਸ ਨੈਰੇਟਿਵ ਨੂੰ ਸਿਰਜਦਾ ਹੈ। ਸੋ ਅਸੀਂ ਵੀਰ ਸੰਦੀਪ ਸਿੰਘ ਜਿਨ੍ਹਾਂ ਨੇ ਲਿਬਰਲੀ ਡੋਨੇਟ ਵੀ ਕੀਤਾ ਔਰ ਬਾਕੀਆਂ ਨੂੰ ਅਪੀਲ ਵੀ ਕੀਤੀ ਹੈ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਜਿਹੜਾ ਉਹ ਰੀਅਲ ਟੌਪਿਕ ਵੱਲ ਆਈਏ, ਜਿਹੜਾ ਜ਼ਾਹਰ ਹੈ ਕਿ 24 ਘੰਟੇ ਪਹਿਲਾਂ ਜਿਹੜਾ ਕੱਲ ਸ਼ਾਮ 4 ਵਜੇ ਆਫਟਰਨੂਨ ਪ੍ਰੈਜ਼ੀਡੈਂਟ ਟਰੰਪ ਨੇ ਰੋਜ਼ ਗਾਰਡਨ ਵਾਈਟ ਹਾਊਸ ਦੇ ਖੁੱਲੇ ਉਸ ਏਰੀਏ 'ਚ ਜਿਹੜਾ ਧਮਾਕਾ ਕੀਤਾ, ਉਸ ਦੀਆਂ ਜਿਹੜੀਆਂ ਸਾਰੇ ਦੁਨੀਆ ਤੇ ਪਈਆਂ, ਹਾਂ ਉਹ ਗੂੰਜਾਂ ਤਾਂ ਪਈਆਂ ਹੀ ਪਈਆਂ, ਉਹਦੇ ਕਿਣਕੇ ਉੱਡ ਕੇ 90-92 ਦੇਸ਼ਾਂ ਦੇ ਵਿੱਚ ਪਹੁੰਚੇ ਹੋਏ ਨੇ। ਉਹਦੇ 'ਚ ਇੱਕ ਅੱਧਾ ਉਹ ਵੀ ਰਗੜਿਆ ਗਿਆ ਜਿਹੜਾ ਕੁਝ ਮੰਗਵਾਉਂਦਾ ਹੀ ਨਹੀਂ ਹੈ। ਇਹ ਵੀ ਪਤਾ ਨਹੀਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਹੀ ਉਹ ਡਾਟਾ ਇਕੱਠਾ ਕਰਕੇ ਸਾਰਿਆਂ ਤੇ ਲਾ ਦਿੱਤਾ ਹੈ। ਉਹ ਇੱਕ ਵੱਖਰਾ ਜੋਕ ਹੈ ਅੱਜ ਕੱਲ੍ਹ ਚੱਲ ਰਿਹਾ ਸੋਸ਼ਲ ਮੀਡੀਆ ਤੇ। ਲੇਕਿਨ ਇਸ ਸਾਰੇ ਦੇ ਦੌਰਾਨ ਜਿਹੜਾ ਪਾਰਟ ਖਾਸ ਤੌਰ ਤੇ ਸਟਾਕ ਮਾਰਕੀਟ, ਜਿਹਨੂੰ ਅਗੇਨ ਬਲੱਡ ਬਾਥ ਅਮਰੀਕਾ 'ਚ ਕੋਵਿਡ ਤੋਂ ਬਾਅਦ ਜਿਹੜਾ ਪਹਿਲਾ 2022 ਦੇ ਵਿੱਚ ਜਿਹੜਾ ਜਿੰਨੀ ਗਿਰਾਵਟ ਇੱਕ ਦਿਨ 'ਚ ਹੋਈ ਸੀ, ਉਸ ਲੈਵਲ ਦੇ ਉੱਤੇ ਜਿਹੜੀ ਹੈ ਉਹ ਗਿਰਾਵਟ ਹੋਈ ਹੈ। ਅਸੀਂ ਉਹਦਾ ਵੀ ਜ਼ਿਕਰ ਕਰਾਂਗੇ, ਪਰ ਇੱਕ ਅਸੀਂ ਖੁਸ਼ੀ ਦੀ ਖਬਰ ਵੀ ਸਾਂਝੀ ਕਰਨਾ ਚਾਹੁੰਦੇ ਕਿ ਬੀਬੀ ਹਰਮੀਤ ਢਿੱਲੋਂ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਦਾ ਨੋਮੀਨੇਟ ਕੀਤਾ ਸੀ, ਉਹਨਾਂ ਦੀ ਜਿਸ ਦਿਨ ਸੈਨੇਟ ਕਮੇਟੀ ਸਾਹਮਣੇ ਹੀਅਰਿੰਗ ਸੀ, ਅਸੀਂ ਡਿਸਕਸ ਵੀ ਕੀਤਾ ਸੀ ਉਸ ਨੂੰ, ਔਰ ਉਸ ਤੋਂ ਬਾਅਦ ਇੱਕ ਹੋਰ ਕਮੇਟੀ ਸਾਹਮਣੇ ਜਾਣਾ ਸੀ, ਫਿਰ ਫੁੱਲ ਸੈਨੇਟ ਦੇ ਸਾਹਮਣੇ। ਔਰ ਅੱਜ ਜਿਹੜਾ ਉਹਨਾਂ ਦੀ ਫਾਈਨਲ ਕਨਫਰਮੇਸ਼ਨ ਹੋ ਗਈ, ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਔਰ ਇਹ ਮੈਂ ਸਮਝਦਾ ਕਿ ਵੀ ਬੇਸ਼ੱਕ ਕੁਛ ਨੀਤੀਆਂ ਉਹਨਾਂ ਦੀਆਂ ਟੂ ਰਾਈਟ ਵਿੰਗ ਵਾਲੇ ਨੇ, ਜਿਸ ਕਰਕੇ ਕੁਝ ਸਾਡੇ ਡੈਮੋਕ੍ਰੈਟ ਵੀਰ ਜਿਹੜੇ ਨੇ ਉਹ ਉਸ ਤੇ ਇਤਰਾਜ਼ ਵੀ ਉਹਨਾਂ ਤੇ ਚੁੱਕਦੇ ਨੇ। ਪਰ ਮੈਂ ਸਮਝਦਾ ਵੀ ਇਹ ਕਿਸੇ ਵੀ ਜਿਹੜੀ ਜ਼ਿੰਦਾ ਦਿਲ ਸੁਸਾਇਟੀ ਹੁੰਦੀ ਹੈ, ਔਰ ਖਾਸ ਤੌਰ ਤੇ ਮਾਈਨੋਰਿਟੀਜ਼ ਦੀ ਸਰਵਾਈਵਲ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਹਰ ਪਾਸੇ ਤੁਹਾਡੀ ਪ੍ਰੈਜ਼ੈਂਸ ਹੋਏ। ਔਰ ਹਰਮੀਤ ਢਿੱਲੋਂ ਇੱਕ ਸਿੱਖਾਂ ਦੀ ਬੱਚੀ ਲਈ ਜਿਹਨੇ ਰਿਪਬਲਿਕਨ 2 ਕਨਵੈਨਸ਼ਨਸ ਦੇ ਵਿੱਚ ਅਰਦਾਸ ਦੇ ਨਾਲ ਸ਼ੁਰੂਆਤ ਕੀਤੀ, ਔਰ ਇਸ ਲੈਵਲ ਤੱਕ ਪਹੁੰਚਣਾ, ਔਰ ਜਿਸ ਲੈਵਲ ਦੀ ਟ੍ਰਿਬਿਊਟ ਉਹਨਾਂ ਦੇ ਕੰਮ ਨੂੰ ਦਿੱਤੀ ਜਦੋਂ ਉਹਨਾਂ ਦੀ ਹੀਅਰਿੰਗਸ ਵੀ ਸੀ। ਔਰ ਅੱਜ ਵੀ ਸਾਡੇ ਕੋਲ 2-2.5 ਮਿੰਟ ਦੀ ਵੀਡੀਓ ਜਿਹਦੇ 'ਚ ਕਿ ਸਿਵਲ ਲਿਬਰਟੀਜ਼ ਔਰ ਦੂਸਰੇ ਮੁੱਦੇ ਤੇ ਉਹਨਾਂ ਦਾ ਕੀ ਕੰਮ ਸੀ ਜਾਂ ਕਿਹਨਾਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ, ਉਹ ਸਾਡੇ ਤੱਕ ਪਹੁੰਚੀ ਹੈ। ਅਸੀਂ ਇਸ ਸੈਗਮੈਂਟ ਦੇ ਐਂਡ 'ਚ ਇਸ ਨੂੰ ਪਲੇ ਕਰਾਂਗੇ, ਉਸ ਵੀਡੀਓ ਨੂੰ ਪਲੇ ਕਰਾਂਗੇ। ਇਸ ਦੇ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਬਹੁਤ ਵੱਡੀ ਇਵੈਂਟ ਜਿਹਦੇ ਲਈ ਬਹੁਤ ਸਾਰੇ ਸਾਡੇ ਵੀਰ ਕਈ ਹਫ਼ਤਿਆਂ ਤੋਂ
ਜਿਹੜੇ ਨੇ ਉਹ ਐਫਰਟ ਕਰ ਰਹੇ ਨੇ। ਨੈਸ਼ਨਲ ਸਿੱਖ ਡੇ ਪੈਰੇਡ ਜਿਹੜਾ ਸੱਚਮੁੱਚ ਪ੍ਰਾਈਡ ਬਣ ਗਿਆ ਹੈ। ਵਾਸ਼ਿੰਗਟਨ ਡੀਸੀ ਦੇ ਵਿੱਚ ਸਿੱਖ ਕੌਮ ਦਾ ਬੇਸ਼ੱਕ ਪੈਰੇਡ ਨਿਊਯਾਰਕ 'ਚ ਵੀ ਹੁੰਦੀ ਹੈ, ਯੂਬਾ ਸਿਟੀ ਦਾ ਵੀ ਇੱਕ ਵੱਡਾ ਇਕੱਠ ਹੈ, ਪਰ ਵਾਸ਼ਿੰਗਟਨ ਡੀਸੀ 'ਚ ਇੱਕ यूनिक इवेंट है। और ये सिख डे पैरेड आने वाले सैटरडे यानी कि परसों जो सादा पंजाबी च कहना होए वो वाशिंगटन डीसी च है। उसकी ऐड भी चल रही है, अपील असी पहला भी की सी और हुण भी असी फाइनल अपील जिहड़ी है वो करना चाहांगे कि इस मौके दे उत्ते, क्योंकि जिहड़े दूर दराडियों ने हालां हर एक नूं जिहड़ा वाशिंगटन डीसी तो वाकफ है उसनूं पता है, लेकिन फिर भी जिहड़ी अपील भाई हिम्मत सिंह होरां ने भेजी है उहदे च उन्हां ने हालांकि मैप भी नाल अटैच कीता है। पर ये जिहड़ी उहदी स्टार्टिंग लोकेशन है वो 20th स्ट्रीट ते कॉन्स्टिट्यूशनल एवेन्यू नॉर्थ वैस्ट, इत्थे 9:30 बजे सिख संगतां जुड़नगियां। पहलां तां खड़े खड़े ही अरदास करके उत्थों शुरुआत हुंदी सी। इस वार उत्थे पूरा टेंट लाने का प्रबंध है और 2 घंटे का दीवान जिहड़ा है 10 तो 12 बजे तक 20th स्ट्रीट एंड कॉन्स्टिट्यूशनल एवेन्यू नॉर्थ वैस्ट उस दे विच होएगा। और लगभग 12:15 12:30 बजे जिहड़ा है वो उसका जिहड़ी है हाँ उसका मार्च होएगा। और परेड जिहड़ी है वो 3rd स्ट्रीट साउथ वैस्ट कैपिटल हिल के सामने एन जाके उत्थे एंड होएगी और फिर उत्थे अगेन स्टेज होएगी और लगभग 1 घंटे का प्रोग्राम जिहड़ा है, क्योंकि जिहड़ा जिथों दीवान होना है उत्थे तां ग्राउंड के उत्ते ही बहण दा घाह दे उत्ते और दूसरा प्रबंध होएगा, लेकिन जिथे जाके एक रैली दी फॉर्म लै लैंदी है जिहदे च कि स्पीकर्स एड्रैस करते हैं वो चेयर्स और एक काफ़ी वड्डे खर्चे का प्रोजेक्ट है। लेकिन असीं ये अपील भी करांगे कि वड्डी गिणती दे विच सिख संगतां वैदर भी वधिया है। प्रीवियस नाइट रेन होनी है लेकिन उस दिन वधिया गुड और क्योंकि वही पीरीयड हुंदा है जदों चैरी ब्लॉसम भी चल रहा हुंदा है। हुण होर भी सियासी एक्टिविटी है लेकिन साडी प्रेजेंस और जिहड़ा एक्सपोजर है वो बड़ा इंपॉर्टेंट है। और वड्डी गिणती दे विच सिख संगतां थां थां तो बसिस भी चल रही ने गुरुद्वारियां तो जिहड़े भी तुसीं ईस्ट कोस्ट ते हो उहदे च तुसीं अपने लोकल गुरुद्वारा कमेटी दे नाल जां जिहड़ा भी प्रबंधकी निज़ाम है उन्हां दे नाल तुसीं कम्युनिकेट कर सकदे हो। अच्छा हुण जिहड़ा फॉल आउट जिस नूं कहंदे ने कल दे टैरिफ ऐलान दा इह है कि जिहड़ा इन्हां दे अड्ड जिहड़े ने पैरामीटर हुंदे ने डाउ 1500 मार्क दे ड्रॉप होया और दुनिया भर दे विच जिहड़े यूएस स्टॉक्स ने वो प्रभावित होए और इस नूं ईवन हैडिंग भी एसोसिएटेड प्रैस दुनिया की सब तो वड्डी जिहड़ी है वो प्रिंट दी दुनिया दे विच खबरां दा सोर्स है। उन्हां दा टाइटल ही है डाउ ड्रॉप्स 1500 एज यूएस स्टॉक्स लीड वर्ल्ड वाइड सेल ऑफ आफ्टर ट्रंप्स टैरिफ इग्नाइट ए कोविड लाइक शॉक। हालां जिवें असीं कहा सी भी इहदा चलता रहा सी, हालां प्रेजिडेंट ट्रंप काइंड इनफ रहे भी उन्होंने अद्धा लाया लेकिन इसने भी जिहड़ा है वो बहुत वड्डा उन्हां दा ये कहना है कि भी जिवें कोविड दे वेले शॉक सी और इकोनॉमी हिल गई सी इहो जिहा। फिर उन्होंने कहा कि फाइनेंशियल मार्केट्स अराउंड द वर्ल्ड आर रीलिंग फॉलोइंग प्रेजिडेंट डोनाल्ड ट्रंप्स लेटेस्ट एंड मोस्ट सेवियर वॉली ऑफ टैरिफ्स एंड द यूएस स्टॉक मार्केट इज टेकिंग द वर्स्ट ऑफ इट सो फार। बेशक चीकां दूर दूर तक पईयां पर सब तो ज़्यादा नुकसान जिहड़ा है वो अमरीका की स्टॉक मार्केट का होया। हुण ये अपने आप दे विच क्योंकि देखो हालां कल दी जिहड़ी साडी प्रेजेंटेशन सी उहनूं बहुत सराहया गया। साडे वीर सुखदेव सिंह होरां ने भी सवेरे ही कॉल करके कहा भी जिवें तुसीं ब्रेकअप दिता है भी उस तो तां लगदा भी रियायत ही कीती है। असीं तां दस्सिया सी भी किन्नी किन्नी की है लेकिन उस दा जिहड़ा एक पार्ट है जदों असीं ये कहंदे हां भी अमरीका ने इन्ने परसेंट टैरिफ लाई भारत के उत्ते 26% है हर चीज़ जिहड़ी अमरीका च आएगी। हुण देखना ये है भी इस दा असर किहदे ते पेगा, उहदा असर अमरीकन लोकां ते पेगा क्योंकि जिहड़ी एक मुल्क ने कुछ बनाया उन्हें एक भाव रखिया है। अमरीका की जिहड़ी भी उन्हां दा पार्टनर है उन्होंने उन्होंने बेचिया।
ਹੁਣ ਜੇ 26% ਟੈਰਿਫ ਅਮਰੀਕਾ ਨੇ ਤਾਂ ਉਹਦੇ ਤੇ ਲਾਣੀ ਹੈ ਜਿਹਨੇ ਇੱਥੇ ਸੈੱਲ ਕਰਨਾ ਹੈ, ਤਾਂ ਉਹਨਾਂ ਨੇ ਕਿਹੜੀ ਜੇਬ ਚੋਂ ਉਹਨਾਂ ਨੇ ਅੱਗੋਂ ਕਸਟਮਰ ਤੇ ਪਾ ਦੇਣਾ। ਸੋ ਅਲਟੀਮੇਟਲੀ ਜਦੋਂ ਵੀ ਕੋਈ ਦਾ ਪ੍ਰਭਾਵ, ਹੁਣ ਜੇ ਦੁਨੀਆ ਭਰ ਦੀਆਂ ਚੀਜ਼ਾਂ ਤੇ ਲਾਇਆ ਤਾਂ ਮਤਲਬ ਜਿਹੜੀ ਚੀਜ਼ ਵੀ ਅਮਰੀਕਾ ਜਾਣੀ ਹੈ ਉਹਦੇ ਤੇ ਟੈਰਿਫ ਲੱਗਣਾ ਹੈ, ਔਰ ਉਹ ਅਮਰੀਕਨ ਜਿਹੜਾ ਲੌਂਗ ਟਰਮ ਭਾਵੇਂ ਇਹਦਾ ਇਹ ਹੋਏ ਕਿ ਵੀ ਬਹੁਤ ਸਾਰੀਆਂ ਕੰਪਨੀਆਂ ਫਾਇਦੇ ਨੂੰ ਦੇਖਦੇ ਆ ਫਿਰ ਇਨਵੈਸਟ ਇੱਥੇ ਕਰਨ, ਇੱਥੇ ਫੈਕਟਰੀਆਂ ਲਾਉਣ, ਪਰ ਆਉਣ ਵਾਲੇ ਕੋਈ ਓਵਰਨਾਈਟ ਤਾਂ ਨਾ ਕੋਈ ਥਾਂ ਮਿਲਦੀ ਹੈ, ਨਾ ਫੈਕਟਰੀ ਲੱਗਦੀ ਹੈ, ਨਾ ਪ੍ਰੋਡਿਊਸ ਹੁੰਦਾ ਹੈ। ਫਿਰ ਜਦੋਂ ਤੁਸੀਂ ਕਿਸੇ ਚੀਜ਼ ਦੀ ਫੈਕਟਰੀ ਵੀ ਲਾਉਂਦੇ ਹੋ, ਇੰਨੀਆਂ ਚੀਜ਼ਾਂ ਇੰਟਰਡਿਪੈਂਡੈਂਟ ਨੇ ਕਿ ਈਵਨ ਜੇ ਕਾਰ ਮੈਨੂਫੈਕਚਰਿੰਗ ਹੈ, ਇੱਕ ਮੈਂ ਐਕਸਪਰਟ ਦੀ ਗੱਲ ਸੁਣ ਰਿਹਾ ਸੀ, ਤੇ 10 ਮੁਲਕਾਂ ਤੋਂ ਅੱਡ ਅੱਡ ਹੁੰਦਾ, ਕਿਸੇ ਤੋਂ ਫਲਾਂ ਪੁਰਜਾ ਆਇਆ, ਕਿਸੇ ਤੋਂ ਫਲਾਂ ਆਇਆ, ਤੇ ਜੇ ਹਰ ਚੀਜ਼ ਤੇ ਹੀ ਟੈਰਿਫ ਹੈ ਤੇ ਇੱਥੇ ਮੈਨੂਫੈਕਚਰਿੰਗ ਵੀ ਉਨੀ ਚੀਪ ਨਹੀਂ ਹੋਏਗੀ। ਸੋ ਇਹਦਾ ਹੀ ਪ੍ਰਭਾਵ ਜਿਹੜਾ ਹੈ, ਹਾਲਾਂ ਇਹਨੂੰ ਵਕਤੀ ਦੇਖਿਆ ਜਾ ਰਿਹਾ ਕਿ ਵੀ ਜਿਹੜਾ ਹੋਏਗਾ। ਹਾਲਾਂ ਜਿਵੇਂ ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਪਿਛਲੇ ਹਫਤੇ ਦੇ ਵਿੱਚ ਔਰ ਪਿਛਲਾ ਮਹੀਨਾ ਹੀ ਉਹਨਾਂ ਦਾ ਮਾਰਚ ਜਿਹੜਾ ਉਹ ਬਹੁਤ ਡਾਊਨਗ੍ਰੇਡ ਕਿੰਨੇ ਹਜ਼ਾਰ ਕਰੋੜ ਉੱਡ ਗਿਆ ਸੀ, ਪਰ ਇਹਨਾਂ 24 ਘੰਟਿਆਂ 'ਚ ਭਾਰਤ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਉਨਾ ਬਲੱਡ ਬਾਥ ਨਹੀਂ ਹੋਇਆ ਜਿਹੜਾ ਲਫ਼ਜ਼ ਲਹੂ ਲੁਹਾਨ ਹੋਣਾ, ਇਹ ਜਿਹੜਾ ਉਹ ਲਫ਼ਜ਼ ਨਹੀਂ ਕਿਹਾ ਜਾ ਰਿਹਾ। ਔਰ ਸ਼ਾਇਦ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵੀ ਭਾਰਤੀ ਮੀਡੀਆ ਨੇ ਜਿਸ ਕਿਸਮ ਦੀ ਪ੍ਰੈਜੈਂਟੇਸ਼ਨਸ ਵੀ ਦਿੱਤੀਆਂ ਨੇ ਲੋਕਾਂ ਦੇ ਲਈ, ਉਹ ਇਹ ਕਹਿ ਰਹੇ ਨੇ ਜੀ ਭਾਰਤ ਨੂੰ ਵਿਸ਼ੇਸ਼ ਕੰਸੈਸ਼ਨ ਦਿੱਤਾ ਵੀ ਅੱਧ ਲਾਇਆ। ਹੁਣ ਲੋਕਾਂ ਨੂੰ ਤਾਂ ਹੈ ਨਹੀਂ ਕਿ ਵੀ ਜਿੰਨੇ ਵੀ ਮੁਲਕ 90-92 ਦੇ ਉੱਤੇ ਉਹਨਾਂ ਨੇ ਲਾਇਆ, ਜਿੰਨਾ ਉਹ ਲਾਉਂਦੇ ਸੀ ਉਹਦਾ 50% ਲਾਇਆ। ਸੋ ਹਾਲਾਂ ਭਾਰਤ ਨੇ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਉਹਨਾਂ ਦੇ ਕੈਮੀਕਲ ਜਾਂ ਫਾਰਮਾਸਿਊਟੀਕਲ ਜਾਂ ਇਲੈਕਟ੍ਰੋਨਿਕਸ ਜਿਹੜੇ ਨੇ ਉਹ ਇਹਦਾ ਪ੍ਰਭਾਵ ਥੱਲੇ ਨਹੀਂ ਆਣਗੇ। ਗੱਲ ਠੀਕ ਨਹੀਂ ਹੈ, ਕਿਉਂਕਿ ਅਜੇ ਤਾਂ ਇੱਕ ਐਵਰੇਜ ਸ਼ੋਅ ਕੀਤੀ ਹੈ, ਅਜੇ ਜਦੋਂ ਡੀਟੇਲ ਆਏਗੀ ਉਸ ਦੇ ਵਿੱਚ ਜਿਹੜਾ ਬਹੁਤ ਕੁਝ ਜਿਹੜਾ ਇਹਨਾਂ ਦੇ ਪਾਰਟ 'ਚ ਆਏਗਾ। ਔਰ ਇਸੇ ਲਈ ਜਿਹੜਾ ਈਵਨ ਇੰਡੀਆ ਦੀ ਅਫੀਸ਼ੀਅਲੀ ਤਾਂ ਉਹਨਾਂ ਨੇ ਬਿਲਕੁਲ ਮੂੰਹ ਹੀ ਸੀਤਾ ਹੋਇਆ। ਇਸ ਦੇ ਵਿੱਚ ਕਮਰਸ ਮਿਨਿਸਟਰ ਨੇ ਸਗੋਂ ਕਿਹਾ ਕਿ 26% ਟਰੰਪ ਟੈਰਿਫ ਔਨ ਇੰਡੀਆ ਨਾਟ ਏ ਸੈਟਬੈਕ। ਉਹਨੇ ਕਿਹਾ ਜੀ ਅਸੀਂ ਜਿਹੜਾ ਪਹਿਲਾਂ ਹੀ ਯੂਨੀਵਰਸਲ 10% ਟੈਰਿਫ ਹੈ, ਔਰ ਹੁਣ ਜਿਹੜੇ ਇੱਕ ਹੋਰ ਐਕਸਪਰਟ ਨੇ ਉਹ ਕਹਿ ਰਹੇ ਨੇ ਕਿ ਜਿਹੜਾ 26% ਹੈ ਇਹ 10% ਡਿਊਟੀ ਜਿਹੜੀ ਪਹਿਲਾਂ ਲੱਗਦੀ ਇਨ ਐਡੀਸ਼ਨ ਹੈ ਉਹਦੇ, ਤੇ 26 ਦਾ 36% ਹੋ ਗਿਆ। ਪਰ ਉਹ ਕਹਿ ਰਹੇ ਨੇ ਜੀ 10% ਅਸੀਂ ਅੱਗੇ ਹੀ ਹੈ, 26 ਹੋ ਗਿਆ, ਹੁਣ 16 ਰਹਿ ਗਿਆ। ਮਤਲਬ ਉਹ ਪਲੇ ਕਰ ਰਹੇ ਨੇ, ਔਰ ਉਹਨਾਂ ਨੇ ਇਸ ਕਿਸਮ ਦਾ ਆਪਣਾ ਨੈਰੇਟਿਵ, ਜਦੋਂ ਅਸੀਂ ਇਹ ਕਹਿ ਕੇ ਹਟੇ ਹਾਂ ਕਿ ਨੈਰੇਟਿਵ ਹੀ ਡਿਸਾਈਡ ਕਰਦੇ, ਉਸ ਨੈਰੇਟਿਵ ਥੱਲੇ ਉਹਨਾਂ ਨੇ ਡੈਮੇਜ ਕੰਟਰੋਲ ਕੀਤਾ, ਨਹੀਂ ਤਾਂ ਅੱਜ ਉਹਨਾਂ ਦਾ ਹੋਰ ਵੀ ਲਹੂ ਲੁਹਾਨ ਹੋਣ ਵਾਲਾ ਕੰਮ ਹੋਣਾ ਸੀ। ਫਿਰ ਇਸ ਸਾਰੇ ਦੇ ਉੱਤੇ ਜਿਹੜਾ ਈਵਨ ਐਸ ਜੈ ਸ਼ੰਕਰ ਉਹਨੇ ਕਿਹਾ ਗਲੋਬਲ ਆਰਡਰ ਅੰਡਰ ਚਰਨ, ਐਵਰੀ ਰੀਜਨ ਨੀਡਸ ਟੂ ਲੁੱਕ ਆਊਟ ਫॉर ਇਟਸੈਲਫ। ਔਰ ਉਹਨੇ ਕਿਹਾ ਜੀ ਬਹੁਤ ਅਨਸਰਟਨ ਵੋਲੇਟਾਈਲ ਟਾਈਮ ਆ ਗਏ ਨੇ, ਗਲੋਬਲ ਆਰਡਰ ਖਤਮ ਹੋ ਗਿਆ, ਹੁਣ ਜਿਸ ਖਿੱਤੇ 'ਚ ਵੀ ਜੋ ਵਾਪਰ ਰਿਹਾ ਉਹ ਲੋਕ ਖੁਦ ਵੀ ਜਿਹੜਾ ਦੇਖਣਗੇ, ਔਰ ਇਸ ਦੇ ਲਈ ਸਾਨੂੰ ਤਿਆਰ ਹੋਣਾ ਚਾਹੀਦਾ। ਹਾਲਾਂ ਮੀਡੀਆ ਇਹ ਵੀ ਪੁੱਛ ਰਿਹਾ ਵੀ ਬਾਕੀ ਸਾਰਿਆਂ ਨੇ ਰਿਐਕਟ ਕੀਤਾ ਹੈ, ਯੂਰਪੀਅਨ ਯੂਨੀਅਨ ਨੇ ਔਰ ਚਾਈਨਾ ਨੇ, ਨਾਰਵੇ ਨੇ, ਜਾਪਾਨ ਨੇ, ਦੂਜਿਆਂ ਨੇ। ਉਹਨੇ ਕਿਹਾ ਜੀ ਇੰਡੀਆ ਹੋਲਡਸ ਫਾਇਰ ਐਜ਼ ਟਰੰਪ ਸਲੈਪਸ ਟੈਰਿਫ, ਕਿ ਵੀ ਭਾਰਤ ਨੇ ਮੂੰਹ ਹੀ ਸੀਤਾ ਹੋਇਆ ਜਿਵੇਂ ਉਹਨਾਂ ਦੇ ਲਈ ਕੁਝ ਵੀ ਨਹੀਂ ਹੋਇਆ। ਔਰ ਜਿਵੇਂ ਯੂਰਪੀਅਨ ਯੂਨੀਅਨ ਨੇ ਕਿਹਾ, ਯੂਰਪੀਅਨ ਯੂਨੀਅਨ ਦੀ ਚੀਫ ਹੈ ਬੀਬੀ, ਬੜੀ ਵੋਕਲ ਹੁੰਦੀ ਹੈ। ਯੂਰਪੀਅਨ ਯੂਨੀਅਨ ਚੀਫ ਸੇਜ਼ ਬਲੌਕ ਪ੍ਰੀਪੇਅਰਡ ਟੂ ਰਿਸਪੌਂਡ ਟੂ ਟਰੰਪ ਟੈਰਿਫਸ ਬਟ ਕੀਪਸ ਡੋਰ ਓਪਨ ਫॉर ਨੈਗੋਸ਼ੀਏਸ਼ਨਸ। ਹਾਲਾਂ ਇੱਕ ਐਕਸਪਰਟਸ ਦਾ ਇਹ ਕਹਿਣਾ ਕਿ ਵੀ ਇਹ ਫਾਈਨਲ ਨਹੀਂ ਹੈ ਜੋ ਵੀ ਹੋ ਗਿਆ, ਇਹਨੇ ਨੈਗੋਸ਼ੀਏਸ਼ਨ ਦਾ ਦਰਵਾਜ਼ਾ ਖੋਲ ਦਿੱਤਾ। ਜਿਵੇਂ ਹੁਣ ਇਹ ਯੂਰਪੀਅਨ ਯੂਨੀਅਨ ਨੇ ਕਿਹਾ ਕਿ ਵੀ ਅਸੀਂ ਨੈਗੋਸ਼ੀਏਟ ਕਰਾਂਗੇ ਇਸ ਮੁੱਦੇ ਦੇ ਉੱਤੇ, ਔਰ ਇਸ ਦੇ ਉੱਤੇ ਕੈਨੇਡਾ ਨੇ ਤਾਂ ਇਹ ਕਿਹਾ ਵੀ ਕੈਨੇਡਾ ਟੂ ਇੰਪੋਜ਼ ਕਾਊਂਟਰ ਮੈਸ਼ਰਸ ਔਨ ਯੂਐਸਏਜ਼ ਪੀਐਮ ਮਾਰਕ ਕਾਰਨੀ। ਉਹ ਤਾਂ ਹੁਣ ਚੋਣਾਂ ਵੀ ਹੋਣੀਆਂ, ਉਹ ਤਾਂ ਕੈਨੇਡਾ ਵਾਲਿਆਂ ਨੂੰ ਦਿਖਾ ਰਿਹਾ ਨਾ ਵੀ ਸਾਡੇ ਦੰਦ ਵੀ ਤਿੱਖੇ ਨੇ, ਅੱਖਾਂ ਵੀ ਲਾਲ ਨੇ, ਭਾਵੇਂ ਹਾਰਨ ਤੋਂ ਬਾਅਦ ਕਹਿਣ ਵੀ ਬੱਗੀ ਅੱਖੀ ਮਰਵਾਤਾ, ਉਹ ਵੱਖਰੀ ਕਹਾਣੀ ਹੈ। ਪਰ ਜਿਹੜਾ ਕੱਲ ਇੱਕ ਡਿਵੈਲਪਮੈਂਟ ਹੋਈ, ਕਿਉਂਕਿ ਅਸੀਂ ਪ੍ਰੋਗਰਾਮ ਦੇ ਡਿਸਕਸ ਕਰਦੇ ਆ, ਮੈਨੂੰ ਨੋਟ ਆਇਆ ਸੀ, ਮੈਨੂੰ ਸਮਝ ਨਹੀਂ ਸੀ ਆਈ ਵੀ ਕੀ ਹੈ, ਕਿ ਵੀ ਐਮਰਜੈਂਸੀ ਡਿਕਲੇਅਰ ਕੀਤੀ ਟਰੰਪ ਨੇ ਫੈਂਟੇਨਾਈਲ ਦੇ ਨਾਂ ਥੱਲੇ। ਲੇਕਿਨ ਕੱਲ ਅਮਰੀਕਾ ਦੀ ਸੈਨੇਟ ਨੇ 4 ਉਹਨਾਂ ਦੇ ਐਮਪੀ ਜਿਹੜੇ ਰਿਪਬਲਿਕਨ ਸੀ, ਉਹ ਡੈਮੋਕ੍ਰੈਟ ਨੂੰ ਉਹਨਾਂ ਨੇ ਜੁਆਇਨ ਕੀਤਾ ਤੇ ਉਹਨਾਂ ਨੇ ਅਨਡੂ ਕੀਤਾ ਕਿ ਵੀ ਨਹੀਂ, ਕੈਨੇਡਾ ਦੇ ਖਿਲਾਫ ਇਹ ਨਹੀਂ ਲੱਗ ਸਕਦਾ। ਹਾਲਾਂ ਬਾਅਦ ਦੇ ਵਿੱਚ ਅੱਜ ਇਹ ਡੀਟੇਲ ਵੀ ਆਏ ਕਿ ਵੀ ਕਿਉਂਕਿ ਪਿਛਲੇ ਮਹੀਨੇ ਹੀ ਕਾਂਗਰਸ ਨੇ ਕੁਝ ਆਪਣੇ ਰੂਲ ਚੇਂਜ ਕੀਤੇ ਨੇ
ਜਿਹਦੇ ਥੱਲੇ ਇਹ ਕਾਂਗਰਸ ਚ ਪਾਸ ਨਹੀਂ ਹੋਏਗਾ। ਪਰ ਇਹ ਵੀ ਇੱਕ ਵੱਡਾ ਸ਼ੌਕ ਹੈ ਕਿ ਵਿਦਿਨ ਜਿਹੜੀ ਰਿਪਬਲਿਕਨਸ ਦੇ ਮੈਜੋਰਿਟੀ ਜਿਹੜੀ ਇਹ ਲੱਗਦੀ ਸੀ ਵੀ ਹਰ ਇਸ਼ੂ ਤੇ ਪ੍ਰੈਜ਼ੀਡੈਂਟ ਟਰੰਪ ਦੀ ਲਾਈਨ ਟੋ ਕਰਦੀ ਹੈ, ਉਹਨਾਂ ਨੇ ਕੱਲ ਉਹਨਾਂ ਦੇ 4 ਜਿਹੜੇ ਸੈਨੇਟਰ ਸੀ ਦੇ ਜੁਆਇੰਟ ਡੈਮੋਕ੍ਰੈਟਸ ਔਰ ਕੈਨੇਡਾ ਦੇ ਹੱਕ ਦੇ ਵਿੱਚ, ਔਰ ਕੈਨੇਡਾ ਨੇ ਇਸ ਦੇ ਉੱਤੇ ਇਹੀ ਕਿਹਾ, ਜਿਹੜਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਹੈ ਐਂਥਨੀ ਐਲਬਨੀਜ਼, ਉਹਨੇ ਤਾਂ ਕਿਹਾ ਕਿ ਵੀ ਇਹ ਜਿਹੜਾ ਟਰੰਪ ਨੇ ਕੀਤਾ ਦਿਸ ਇਜ਼ ਨਾਟ ਦ ਐਕਟ ਆਫ ਅ ਫਰੈਂਡ। ਉਹਨਾਂ ਨੇ ਕਿਹਾ ਜੀ ਇਹ ਕੋਈ ਦੋਸਤੀ ਵਾਲੀ ਗੱਲ ਤਾਂ ਨਾ ਹੋਈ। ਹੁਣ ਟਰੰਪ ਕਹਿੰਦਾ ਵੀ ਦੋਸਤ ਬਣ ਕੇ ਤੁਸੀਂ ਸਾਨੂੰ ਜਿਹੜਾ ਰਿਪ ਆਫ ਲਫ਼ਜ਼ ਕਹਿੰਦਾ ਤੁਸੀਂ ਲੁੱਟ ਲਿਆ ਸਾਨੂੰ, ਅਸੀਂ ਵੀ ਤੁਸੀਂ ਬਹੁਤ ਲੁੱਟ ਲਿਆ, ਹੁਣ ਅਸੀਂ ਨਹੀਂ ਲੁੱਟਾਉਣਾ। ਔਰ ਇਹ ਜਿਹੜਾ ਟਰੰਪ ਕੈਨੇਡਾ ਟੈਰਿਫ ਵਾਰ, ਕੈਨੇਡਾ ਇੰਪੋਜ਼ਿੰਗ 25% ਟੈਰਿਫਸ ਔਨ ਸਮ US ਆਟੋ ਇੰਪੋਰਟਸ, ਕੈਨੇਡਾ ਨੇ ਪੂਰੇ ਦੰਦ ਤਿੱਖੇ ਰੱਖੇ ਹੋਏ ਨੇ, 25% ਉਹਨਾਂ ਨੇ ਜਿਹੜਾ ਇਸ ਦੇ ਉੱਤੇ ਲਾਇਆ। ਹੁਣ ਜਿਹੜੀ ਗੱਲ ਮੈਂ ਸਮਝਦਾ ਵੀ ਇੰਡੀਆ ਨੂੰ, ਭਾਵੇਂ ਜਦੋਂ ਕੱਲ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ, ਉਹਨਾਂ ਨੇ ਇਹ ਕਿਹਾ ਜੀ ਫਰੈਂਡ ਮੇਰਾ ਹੁਣੇ ਹੀ ਹੋ ਕੇ ਇੱਥੋਂ ਗਿਆ DC ਤੋਂ, ਬਟ ਬਹੁਤ ਟਫ ਨੈਗੋਸ਼ੀਏਟਰ ਔਰ ਇਹ ਸਾਨੂੰ ਇਹ ਜਿਹੜਾ ਚੂਨਾ ਲਾਉਂਦੇ ਰਹੇ ਨੇ, ਹੁਣ ਅਸੀਂ ਵੀ ਬਰਾਬਰ ਕਰਨਾ ਹੈ ਹਿਸਾਬ। ਔਰ ਅੱਜ ਅਗੇਨ ਜਿਹੜੀ ਵਾਈਟ ਹਾਊਸ ਦੀ ਬੀਬੀ ਸਪੋਕਸਪਰਸਨ ਹੈ, ਬੜੀ ਤਿੱਖੀ, ਵੈਰੀ ਯੰਗ, ਪਰ ਜਿਵੇਂ ਉਹ ਫਿਲਬਦੀ ਹੁੰਦਾ, ਜਿਵੇਂ ਉਹਦੀ ਤਿਆਰੀ ਹੁੰਦੀ ਹੈ, ਰਿਮਾਰਕੇਬਲ। ਮਤਲਬ ਮੈਂ ਤਾਂ ਹੁਣ ਸਾਰੇ ਆਲਮੋਸਟ 4-5 ਪ੍ਰੈਜ਼ੀਡੈਂਟ ਜਿਹਨਾਂ ਜ਼ਮਾਨਿਆਂ 'ਚ ਸੀਨੀਅਰ ਬੁਸ਼ ਸੀ, ਉਦੋਂ ਤੋਂ ਮੈਂ ਵਾਈਟ ਹਾਊਸ ਦਾ ਦੇਖੇ ਨੇ ਜਾਂ ਸਟੇਟ ਡਿਪਾਰਟਮੈਂਟ ਨੂੰ ਬਰੀਫਿੰਗ ਕਰਨ ਵਾਲੇ। ਸੋ ਬੀਬੀ ਨੇ ਜੋ ਕਿਹਾ ਉਹ ਇੰਡੀਆ ਦੀ ਆਪਣੀ ਨਿਊਜ਼ ਏਜੰਸੀ ਨੇ ਹੈਡਲਾਈਨ ਲਾਈ ਹੈ, ਇੰਡੀਆ ਇੰਪੋਜ਼ਿਸ ਯੂਨੀਕਲੀ ਬਰਡਨਸਮ ਸਰਟੀਫਿਕੇਸ਼ਨ ਰਿਕੁਆਇਰਮੈਂਟਸ ਵਾਈਟ ਹਾਊਸ। ਉਹਨਾਂ ਨੇ ਕਿਹਾ ਜੀ ਇਹ ਇਕੱਲਾ ਇਹੀ ਨਹੀਂ ਕਿ ਵੀ ਇਹਨਾਂ ਨੇ ਟੈਰਿਫ ਲਾਇਆ, ਇਹਨਾਂ ਨੇ ਇੱਦਾਂ ਦੇ ਸਰਟੀਫਿਕੇਸ਼ਨ ਪ੍ਰੋਸੀਜਰ ਰੱਖੇ ਹੋਏ ਨੇ ਜਿਹੜੇ ਅਮਰੀਕਨ ਚੀਜ਼ਾਂ ਨੂੰ ਭਾਰਤ ਦੇ ਵਿੱਚ ਵੜਨ ਹੀ ਨਹੀਂ ਦਿੰਦੇ। ਔਰ ਉਹਨਾਂ ਦੇ ਐਗਜ਼ੈਕਟ ਲਫ਼ਜ਼ ਜਿਹੜੇ ਕੋਟ ਅਨਕੋਟ ਨੇ ਸਪੋਕਸਪਰਸਨ ਵਾਈਟ ਹਾਊਸ ਦੇ, ਉਹਨਾਂ ਨੇ ਜਿਵੇਂ ਇੰਡੀਆ ਦੀ ਐਗਜ਼ਾਮਪਲ ਦਿੰਦੇ ਆ ਕਿ ਇੰਡੀਆ ਇੰਪੋਜ਼ਿਸ ਇਟਸ ਓਨ ਯੂਨੀਕਲੀ ਬਰਡਨਸਮ ਔਰ ਡੁਪਲੀਕੇਟਿਵ ਟੈਸਟਿੰਗ ਐਂਡ ਸਰਟੀਫਿਕੇਸ਼ਨ ਰਿਕੁਆਇਰਮੈਂਟਸ in sectors such as chemicals, telecom products and medical devices that make it difficult or costly for American companies to sell their products in India. If these barriers were removed, it is estimated that US export would increase by at least $5.3 billion annually. ਇਹ ਉਹਨਾਂ ਨੇ ਇੰਡੀਆ ਦੇ ਫੋਕਸ ਸੀ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਸ ਕਿਸਮ ਦੀਆਂ ਸਰਟੀਫਿਕੇਸ਼ਨ ਪ੍ਰੋਸੈਸ ਰੱਖੀਆਂ ਹੋਈਆਂ ਨੇ, ਖਾਸ ਤੌਰ ਤੇ ਕੈਮੀਕਲਸ ਦੇ ਉੱਤੇ, ਟੈਲੀਕਾਮ ਪ੍ਰੋਡਕਟਸ ਔਰ ਮੈਡੀਕਲ ਡਿਵਾਈਸਿਸ ਦੇ। ਹਾਲਾਂਕਿ ਇੰਡੀਅਨ ਮੀਡੀਆ ਜਾਂ ਉਹਨਾਂ ਦੀ ਮਿਨਿਸਟਰੀ ਕਹਿ ਰਹੀ ਹੈ ਜੀ ਇਹ ਟੈਰਿਫ ਦੀ ਜਿਹੜੀ ਫਾਰਮਾਸਿਊਟੀਕਲ ਹੈ ਜਾਂ ਕੈਮੀਕਲ ਨੇ ਜਾਂ ਇਲੈਕਟ੍ਰੋਨਿਕ, ਉਹ ਉਹਦੇ ਥੱਲੇ ਨਹੀਂ ਆਏਗਾ। ਉਹ ਤਾਂ ਬੀਬੀ ਕਹਿ ਰਹੀ ਹੈ ਵੀ ਜਦੋਂ ਇਹ ਸਰਟੀਫਿਕੇਸ਼ਨਸ ਹਟਾਓ ਤੇ ਜਿਹੜਾ ਅਮਰੀਕਾ ਉਹਨਾਂ ਦੀ $5.3 ਬਿਲੀਅਨ ਉਹਨਾਂ ਦਾ ਫਾਇਦਾ ਹੋਏਗਾ ਜਿਹੜਾ ਉਹਨਾਂ ਨੇ ਭਾਰਤ ਦੇ ਵਿੱਚ ਸਮਾਨ ਭੇਜਣਾ। ਔਰ ਇਸ ਦੇ ਉੱਤੇ ਕਿਉਂਕਿ ਟਰੰਪ ਦੇ ਨੇ ਤਾਂ ਜਿਹੜਾ ਉਹ ਕਿਹਾ ਹੀ ਸੀ ਜਦੋਂ ਇੰਡੀਆ ਤੇ 26% ਰੈਸੀਪ੍ਰੋਕਲ ਟੈਰਿਫ ਲਾਇਆ ਤੇ ਉਹਦੇ ਚ ਟਰੰਪ ਦੇ ਕਹਿਣਾ ਸੀ ਕਿ ਵੀ ਹੀ ਡਿਸਕ੍ਰਾਈਬਡ ਇੰਡੀਆ ਐਜ਼ ਵੈਰੀ ਵੈਰੀ ਟਫ। ਔਰ ਉਹਨਾਂ ਕਿਹਾ ਕਿ ਵੀ ਇਹ ਜਿਹੜਾ ਅਸੀਂ ਸਾਡੇ ਕੋਲ ਕੋਈ ਚੋਇਸ ਨਹੀਂ ਹੈ ਕਿ ਵੀ ਅਸੀਂ ਵੀ ਇਹਨਾਂ ਨੂੰ ਇਸ ਜਵਾਬੀ ਕਾਰਵਾਈ ਵੱਲ ਲਾਈਏ। ਔਰ ਉਹਦੇ ਚ ਕਿਹਾ ਸੀ ਇੰਡੀਆ ਵੈਰੀ ਵੈਰੀ ਟਫ, ਵੈਰੀ ਵੈਰੀ ਟਫ। The Prime Minister just left. He is a great friend of mine. ਇਹ ਪੂਰਾ ਉਹਨੂੰ ਕਹਿੰਦਾ ਨਾ ਵੀ ਮਾਲਿਸ਼ ਕਰਕੇ ਫਿਰ ਚਪੇੜ ਮਾਰੀ। Great friend. But I said, you are a friend of mine, but you are not treating us right. ਤੂੰ ਯਾਰ ਤਾਂ ਹੈ ਪਰ ਤੂੰ ਯਾਰ ਮਾਰ ਕਰ ਰਿਹਾ, ਤੂੰ ਠੀਕ ਨਹੀਂ ਕਰ ਰਿਹਾ। They charge us 52%. You have to understand, we charge them almost nothing for years and decades. ਦਹਾਕੇ, ਕਈ ਸਾਲ। It was only 7 years ago when I came in, मैं तो 7 साल पहले हैं, that we started with China and we look in hundreds of billions of dollars from China in tariffs. भी चीन ते ਅਸੀਂ ਲਾਏ, ਉਹਨੇ ਕਿਹਾ ਵੀ ਹੁਣ ਮੋਦੀ ਜਿਹੜਾ ਹੈ ਉਹ ਵੀ ਕਰੇਗਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਡਿਬੇਟ ਆਉਣ ਵਾਲੇ ਦਿਨਾਂ 'ਚ ਵੀ ਰਹੇਗੀ, ਨੈਗੋਸ਼ੀਏਸ਼ਨਸ ਵੀ ਹੋਣਗੀਆਂ, ਐਡਜਸਟਮੈਂਟਸ ਵੀ ਹੋਣਗੀਆਂ। ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਵੀ ਇਹ ਨਵੇਂ ਵਰਲਡ ਆਰਡਰ ਦੀ ਸ਼ੁਰੂਆਤ ਹੈ, ਜਿਹਦਾ ਮਤਲਬ ਇਹ ਹੈ ਕਿ ਵੀ ਫਰੀਦਾ ਸਭੋ ਆਪੋ ਆਪਣੀ ਮੈਂ ਆਪਣੀ। ਹੁਣ ਉਹ ਸਾਰਿਆਂ ਦੀ ਪੀੜ ਨਹੀਂ ਹੈ ਵੀ ਸਭ ਨੂੰ ਆਪੋ ਆਪਣੀ ਪਈ ਹੈ, ਮੈਨੂੰ ਆਪਣੀ ਪਈ ਹੈ। ਸੋ ਇਹਦੇ ਚੋਂ ਕੱਲਾ ਇਹੀ ਨਹੀਂ ਵੀ ਇਕਨੋਮਿਕਸ ਦੇ ਮਾਮਲੇ ਜਾਂ ਆਰਥਿਕਤਾ ਦੇ ਮਾਮਲੇ 'ਚ ਇੰਡੀਪੈਂਡੈਂਸ ਜਾਂ ਆਪੋ ਆਪਣੇ ਇੰਟਰਸਟ ਜਾਂ ਉਹ ਟੈਕਸ ਲਾਈਨ ਜਾਂ ਟੈਰਿਫ ਲਾਈਨ ਆਏਗੀ।
ਈਵਨ ਇਹਦੇ ਨਾਲ ਜਿਹੜੀ ਵਰਲਡ ਸੋਵਰਨਿਟੀ ਦਾ ਕਨਸੈਪਟ ਵੀ ਹੈ ਉਹ ਵੀ ਵਾਪਸ ਆਏਗਾ। ਔਰ ਅਸੀਂ ਇਸ ਤੋਂ ਪਹਿਲਾਂ ਕਿ ਇਹਨੂੰ ਕਨਕਲੂਡ ਕਰੀਏ, ਟੈਕਨੀਕਲ ਟੀਮ ਨੂੰ ਕਵਾਂਗੇ ਕਿ ਬੀਬੀ ਹਰਮੀਤ ਕੌਰ ਢਿੱਲੋਂ ਜਿਹੜੇ ਚੁਣੇ ਗਏ ਨੇ ਹੁਣ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਦੇ, ਔਰ ਪ੍ਰੋਮੀਨੈਂਟ ਪੋਸਟ ਹੈ, ਵੈਰੀ ਇੰਪੋਰਟੈਂਟ ਜੀ, ਔਰ ਜਿਹੜਾ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ ਉਸ ਵੀਡੀਓ ਨੂੰ ਚਲਾ ਦਿਓ। Freedom is a fragile thing, and it's never more than one generation away from extinction. It must be fought for and defended constantly by each generation. A person that I've admired for a long time, who's a great lawyer, Harmeet Dillon. Dillon says they are seeking. And you chalked up victories on behalf of parents against the governor. Harmeet, great work on all these religious liberty cases as well. Hey, Harmeet, I just want to say thank you so much for all the work you've done with Daily Wire to preserve free speech. I can't wait to see what you do at the DOJ. There is no one that I think would be more qualified to head the DOJ's civil rights office than Harmeet. Thank you, Harmeet, and congratulations. I could not be more thankful for what she has done for this country, and I know she's going to crush it at the DOJ. Thank you, Harmeet Dillon. We are determined to find out who attacked Andy. I am so excited for this next phase of her professional career, and I'm really glad that she can now advocate for so many more people. I'd like to take a moment to personally thank and congratulate Harmeet Dillon. I just want to say thank you to Harmeet for believing in me when no one else did. We intend to hold these teachers, the principal, and the school district liable for the damage they've caused this family. Harmeet has been a godsend to this family. Harmeet understands how civil rights law has been flipped on its head and weaponized against average Americans like me. I think she's going to do a wonderful job protecting our children across the U.S. and fighting for our liberties as Americans. Harmeet and her organization are fighting this. Congratulations, Harmeet. You have been a mentor and a friend to me for many, many years. I've gotten the privilege of working next to you as we've achieved amazing things through the organization, the Center for American Liberty, the organization that you founded, you started, your vision. And this organization, I promise you, is going to continue, and we're going to achieve great things, even in your absence, when you're doing wonderful things on Capitol Hill. You figured out a way to win. Thank you for all the work you've done on this, and thank you for giving us a path forward on other legal victories in the future. Thanks so much. बार पुराए बैसना साई मुझे ना दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਕੌਮੀ ਜਰਨੈਲ ਭਾਈ ਮਹਿਲ ਸਿੰਘ ਜੀ ਬੱਬਰ ਪਾਕਿਸਤਾਨ ਦੀ ਧਰਤੀ ਤੇ ਵਾਹਿਗੁਰੂ ਵੱਲੋਂ ਦਿੱਤੀ ਆਪਣੇ ਸਵਾਸਾਂ ਦੀ ਪੂੰਜੀ ਅਤੇ ਜਲਾਵਤਨੀ ਵਿੱਚ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਸੇਵਾ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਹਨ। ਉਹਨਾਂ ਦੀ ਯਾਦ ਵਿੱਚ ਤੁਰਕੀ ਬਾਣੀ ਦੇ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 6 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਸਿੱਖ ਲੌਬੀ ਨੇ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ ਔਰ ਕੰਜ਼ਰਵੇਟਿਵ ਪਾਰਟੀ ਨੇ ਡੌਨ ਪਟੇਲ ਨਾਂ ਦੇ ਆਪਣੇ ਟੋਰਾਂਟੋ ਤੋਂ MP ਦੇ ਸੀਟ ਤੇ ਉਮੀਦਵਾਰ ਦੀ ਟਿਕਟ ਰੱਦ ਕਰ ਦਿੱਤੀ ਹੈ। ਔਰ ਯਾਦ ਰਹੇ ਡੌਨ ਪਟੇਲ RSS ਦਾ ਖਾਸ ਸਟਾਊਟ ਹੈ ਜਿਸ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸਿੱਖਾਂ ਦੇ ਖਿਲਾਫ ਬਹੁਤ ਨਫ਼ਰਤ ਫੈਲਾਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਕਿ ਸਿੱਖਾਂ ਨੂੰ ਜਿੱਥੇ ਪੋਲੀਟੀਕਲ ਸਿਸਟਮ ਦੇ ਵਿੱਚ ਉਹ ਹਰ ਪਾਰਟੀ ਦੇ ਜੋ ਜੇ ਵੀ ਉਹਨਾਂ ਦੀ ਵਿਚਾਰਧਾਰਾ ਇਨਵੋਲਵ ਹੋਣਾ ਚਾਹੀਦਾ, ਉੱਥੇ ਜਿਹੜੇ ਸਿੱਖ ਵਿਰੋਧੀ ਨੇ ਜਾਂ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਜਾਂ UK ਕਾਨੂੰਨ ਜਿਹੜੇ ਉਹਨਾਂ ਦੇ ਕਾਨੂੰਨ ਨੇ ਉਹਨਾਂ ਦੀ ਵਿਰੋਧਤਾ ਕਰਦੇ ਨੇ ਜਾਂ ਹੇਟ ਫੈਲਾਉਂਦੇ ਨੇ, ਨਫ਼ਰਤ ਫੈਲਾਉਂਦੇ ਨੇ, ਉਹਨਾਂ ਦੇ ਉੱਤੇ ਅੱਖ ਵੀ ਰੱਖਣੀ ਚਾਹੀਦੀ ਹੈ। ਉਹਨਾਂ ਦੀ ਜਿਹੜੀ ਵੀ ਕਾਰਗੁਜ਼ਾਰੀ ਹੈ ਉਹ ਸੋਸ਼ਲ ਮੀਡੀਆ ਹੋਏ ਜਾਂ ਅਦਰਵਾਈਜ਼ ਹੋਏ ਉਹਨੂੰ ਹਾਈਲਾਈਟ ਵੀ ਕਰਨਾ ਚਾਹੀਦਾ। ਬਿਲਕੁਲ। ਔਰ ਅਸੀਂ ਇਹ ਦੇਖਿਆ ਕਿ ਵੀ ਇਸ ਦੇ ਨਤੀਜੇ ਸਾਹਮਣੇ ਨੇ। ਹੁਣ 28 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਜਿਹੜੇ ਪਾਰਲੀਮੈਂਟ ਕੈਨੇਡੀਅਨ ਦੇ ਲਈ ਚੋਣਾਂ ਹੋਣ ਜਾ ਰਹੀਆਂ ਨੇ, ਇਸ ਵੇਲੇ ਲਿਬਰਲ ਪਾਰਟੀ ਔਰ ਕੰਜ਼ਰਵੇਟਿਵ ਪਾਰਟੀ ਨੈਕ ਟੂ ਨੈਕ ਹੈ। ਇੱਕ ਸਟੇਜ ਦੇ ਉੱਤੇ ਬਿਲਕੁਲ ਲਿਬਰਲ ਦੀ ਹੋਪ ਨਹੀਂ ਸੀ। ਹੁਣ ਜਿਵੇਂ ਸਾਰੇ ਹਾਲਾਤ ਬਦਲੇ ਔਰ ਅਮਰੀਕਾ ਵੱਲੋਂ ਕੈਨੇਡਾ ਦੇ ਖਿਲਾਫ ਟੈਰਿਫ ਵਾਰ ਔਰ ਉਹਨਾਂ ਦਾ ਜਿਹੜਾ ਬੜਾ ਸਟਰੋਂਗ ਰਿਐਕਸ਼ਨ, ਔਰ ਉਸ ਸਾਰੇ ਦੇ ਚੱਲਦੇ ਆ ਕਿਉਂਕਿ ਇਹ ਸਾਡੇ ਲਈ ਇੱਕ ਸਿੱਖ ਨੁਕਤਾ ਨਿਗਾਹ ਤੋਂ ਵੀ ਔਰ ਐਜ਼ ਏ ਕੈਨੇਡੀਅਨ ਜਿਹੜੇ ਪੈਟਰੀਓਟਿਕ ਕੈਨੇਡੀਅਨ ਨੇ ਉਹਨਾਂ ਦੇ ਲਈ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਸਿਕਿਉਰਿਟੀ ਇੱਕ ਇੰਪੋਰਟੈਂਟ ਪਾਰਟ ਹੈ। ਔਰ ਆਲਰੇਡੀ ਕਿਉਂਕਿ ਜਸਟਿਨ ਟਰੂਡੋ ਦੀ ਗਵਰਨਮੈਂਟ ਵੇਲੇ ਪਿਛਲੇ 2-2.5 ਸਾਲ ਦੇ ਵਿੱਚ ਜੇ ਅਸੀਂ ਦੇਖੀਏ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਨਾ ਸਿਰਫ ਗਰਮਾਇਆ, ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਿਆ, ਉਸ ਤੋਂ ਬਾਅਦ ਉਸ ਦਾ ਫਾਲ ਆਊਟ ਨਜ਼ਰ ਆਇਆ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਟਫ ਲਾਈਨ ਲਈ 6 ਡਿਪਲੋਮੈਟ ਬਾਹਰ ਕੱਢੇ। ਪਬਲਿਕ ਸੇਫਟੀ ਦੇ ਥੱਲੇ ਜਿਹੜੀ ਹੈ ਉਹ ਇਨਕੁਆਇਰੀ ਆਰਡਰ ਹੋਈ, 193 ਸਫੇ ਦੀ ਜਸਟਿਸ ਹੌਕ ਕਮਿਸ਼ਨ ਦੀ ਰਿਪੋਰਟ ਆਈ ਜਿਸ ਤੋਂ ਸਾਹਮਣੇ ਆਇਆ ਕਿ ਇਕੱਲਾ ਇਹੀ ਨਹੀਂ ਕਿ ਵੀ ਕੈਨੇਡਾ ਦੇ ਵਿੱਚ ਜਿਹੜਾ ਜੋ ਕਰ ਰਹੇ ਨੇ ਉਹ ਤਾਂ ਜਸਟਿਨ ਟਰੂਡੋ ਨੇ ਬਰੀਫ ਕੀਤਾ ਜਾਂ ਆਲਰੇਡੀ ਕ੍ਰਿਮੀਨਲ ਕੇਸਿਸ ਚੱਲ ਹੀ ਰਹੇ ਨੇ, ਲੇਕਿਨ ਜਸਟਿਸ ਹੌਕ ਕਮਿਸ਼ਨ ਜਿਨ੍ਹਾਂ ਦੀ ਲਿਮਿਟਿਡ ਰੈਫਰੈਂਸ ਸੀ ਕਿ 2019 ਔਰ 2021 ਦੀਆਂ ਇਲੈਕਸ਼ਨਾਂ 'ਚ ਇੰਡੀਆ ਨੇ ਅਲੋਂਗ ਵਿਦ ਚਾਈਨਾ ਔਰ ਦੂਸਰੇ ਉਹ ਇੰਟਰਫੀਅਰ ਕੀਤਾ ਲੀਡਰਸ਼ਿਪ ਦੀ ਚੋਣ ਦੇ ਵਿੱਚ ਵੀ। ਫਿਰ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਇੱਕ ਜ਼ਾਹਰ ਔਰ ਇਹਨੂੰ ਇਹ ਜਿਹੜੀ ਉਹਨਾਂ ਦੀ ਰਿਪੋਰਟਿੰਗ ਸੀ ਉਹ RCMP ਔਰ CSIS ਉਹਨਾਂ ਦੀਆਂ ਟੈਸਟੀਮਨੀਜ਼ ਤੇ ਸੀ, ਜਸਟਿਨ ਟਰੂਡੋ ਵੀ ਨੇ ਵੀ ਟੈਸਟੀਫਾਈ ਕੀਤਾ। ਹੁਣ ਜਦੋਂ ਸਿੱਖਾਂ ਨੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਸਿੱਖ ਫੈਡਰੇਸ਼ਨ ਕੈਨੇਡਾ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਇੰਡੀਪੈਂਡੈਂਟ ਸਿੱਖ ਐਕਟਿਵਿਸਟ ਨੇ ਵੀ ਆਪਣਾ ਪੂਰਾ ਫੋਕਸ ਰੱਖ ਕੇ ਕੰਮ ਸ਼ੁਰੂ ਕੀਤਾ ਤੇ ਅਸੀਂ ਦੇਖਿਆ ਵੀ ਇਸ ਪੀਰੀਅਡ 'ਚ ਵਿਦਨ ਲਿਬਰਲ ਪਾਰਟੀ ਦੋ ਹਿੰਦੂਤਵੀ ਸੋਚ ਵਾਲੇ ਜਿਹੜੇ ਨੇ ਉਹਨਾਂ ਨੇ ਲੀਡਰਸ਼ਿਪ ਦੀ ਰੇਸ ਦੇ ਵਿੱਚ ਵੀ ਆਪਣਾ ਹੈਟ ਸੁੱਟਿਆ ਰਿੰਗ ਦੇ ਵਿੱਚ, ਜਿਨ੍ਹਾਂ ਦੇ ਵਿੱਚ ਰੂਬੀ ਢੱਲਾ ਔਰ ਚੰਦਰਾ ਆਰੀਆ। ਹੁਣ ਦੋਨਾਂ ਨੂੰ ਜਿਹੜਾ ਨਾ ਸਿਰਫ ਲੀਡਰਸ਼ਿਪ ਉਸ ਰੇਸ 'ਚੋਂ ਬਾਹਰ ਕੱਢਿਆ ਗਿਆ ਕਿ ਭਾਈ ਤੁਸੀਂ, ਔਰ ਉਹੀ ਸਾਹਮਣੇ ਆ ਗਿਆ ਵੀ ਇੰਡੀਆ ਸਪਾਂਸਰਡ ਨੇ, ਲੇਕਿਨ ਈਵਨ ਚੰਦਰਾ ਆਰੀਆ ਤਾਂ ਆਪਣੀ ਸੀਟ ਵੀ ਗਵਾ ਬੈਠਾ। ਹੁਣ ਇਸੇ ਪੀਰੀਅਡ 'ਚ ਇੱਕ ਫੋਕਸ ਜਿਹੜਾ ਬਾਜ਼ ਪਬਲੀਕੇਸ਼ਨ ਨੇ ਔਰ ਸਿੱਖ ਫੈਡਰੇਸ਼ਨ ਨੇ ਡੌਨ ਪਟੇਲ ਦੇ ਉੱਤੇ ਰੱਖਿਆ ਸੀ। ਇਹ ਆਲਰੇਡੀ ਹੁਣ 28 ਤਰੀਕ ਨੂੰ ਵੋਟਾਂ ਪੈਣੀਆਂ ਨੇ। ਕੰਜ਼ਰਵੇਟਿਵ ਪਾਰਟੀ ਨੇ ਡੌਨ ਪਟੇਲ ਨੂੰ ਕੈਂਡੀਡੇਟ ਡਿਕਲੇਅਰ ਕੀਤਾ ਹੋਇਆ ਸੀ MP ਦਾ ਐਟੋਬੀਓਕ ਨਾਰਥ ਜਿਹੜੀ ਕਨਸਟੀਚੁਐਂਸੀ ਹੈ। ਹੁਣ ਜਿਹੜੀ ਇਹਦੇ ਖਿਲਾਫ ਡੌਨ ਪਟੇਲ ਦੇ ਖਿਲਾਫ ਜਿਹੜੀ ਲਾਈਨ ਸੀ ਕਿ ਭਾਈ ਇਹ ਤਾਂ ਇਹਦੀ ਤਾਂ ਯਾਰੀ ਰਹੀ ਹੈ ਉਹਨਾਂ ਦੇ ਨਾਲ, ਕੌਂਸਲੇਟ ਜਨਰਲ ਔਰ ਦੂਜੇ ਜਿਹੜੇ ਇੱਥੋਂ ਕੱਢੇ ਨੇ, ਬਿਲਕੁਲ ਇਹ ਹੇਟ ਫੈਲਾਉਂਦਾ ਰਿਹਾ ਸੋਸ਼ਲ। ਉਹਨਾਂ ਨੇ ਪੋਸਟਾਂ ਕੱਢ ਕੇ ਜਿਹੜੇ ਸਿੱਖ ਐਕਟਿਵਿਸਟ ਨੇ ਭੇਜੀਆਂ ਪਾਰਟੀ ਲੀਡਰਾਂ ਨੂੰ ਕਿ ਵੀ ਇਹ ਤਾਂ ਕਹਿੰਦਾ ਸੀ ਕਿ ਵੀ ਇੱਥੋਂ ਕੱਢੋ ਖਾਲਿਸਤਾਨੀਆਂ ਨੂੰ, ਇਹਨਾਂ ਤੇ ਅੱਖ ਰੱਖੋ, ਜਿਹੜੀ ਜਾਣਕਾਰੀ ਆ ਕੌਂਸਲੇਟ ਤੱਕ ਪਹੁੰਚਾਓ। ਫਿਰ ਜਿਹੜੇ ਕਹਿੰਦੇ ਸੀ ਜੀ ਇਹਨਾਂ ਨੂੰ ਵਾਪਸ ਭੇਜੋ, ਮੋਦੀ ਇਹਨਾਂ ਦੀ ਟੇਕ ਕੇਅਰ ਕਰੇਗਾ, ਉਹਨਾਂ ਦੀਆਂ ਪੋਸਟ ਨੂੰ ਉਹ ਫਾਰਵਰਡ ਕਰਦਾ ਸੀ। ਹੁਣ ਇਸ ਸਾਰੇ ਦੇ ਉੱਤੇ ਜਿਹੜੀ ਹੈ ਕਾਰਵਾਈ ਕਰਦੇ ਆ ਕੰਜ਼ਰਵੇਟਿਵ ਪਾਰਟੀ ਨੇ ਅੱਜ ਉਹਨਾਂ ਨੂੰ ਹੀ ਬਾਜ਼ ਨੂੰ ਉਹਨਾਂ ਨੇ ਜਦੋਂ ਕੀਤਾ ਉਹਨਾਂ ਨੇ ਇਹ ਇਨਕੁਆਇਰੀ ਤੋਂ ਬਾਅਦ ਕਿਹਾ
ਕਿ ਤੁਸੀਂ ਜੋ ਸਾਨੂੰ ਭੇਜੀ ਹੈ ਜਿਹੜੀ ਸੋਸ਼ਲ ਮੀਡੀਆ ਐਕਟੀਵਿਟੀ ਡੌਨ ਪਟੇਲ ਦੀ, ਇਹ ਅਨਐਕਸੈਪਟੇਬਲ ਹੈ। ਦਿਸ ਸੋਸ਼ਲ ਮੀਡੀਆ activity is unacceptable. Dawn Patel is no longer a candidate for the Conservative Party of Canada. ਕਿ ਵੀ ਉਹਦੀ ਉਮੀਦਵਾਰੀ ਖਤਮ, ਉਹਨੂੰ ਅਸੀਂ ਉਮੀਦਵਾਰੀ ਤੋਂ ਹਟਾਇਆ ਜੀ। ਔਰ ਉਹਨਾਂ ਨੇ ਕਿਹਾ ਕਿ ਵੀ ਜਿਸ ਕਿਸਮ ਦੀਆਂ ਸਟੇਟਮੈਂਟਸ ਨੂੰ ਇਹਨੇ ਡੌਨ ਪਟੇਲ ਨੇ ਐਂਡੋਰਸ ਕੀਤਾ, ਐਂਡ ਐਂਡੋਰਸਿੰਗ ਸੱਚ ਅ ਸਟੇਟਮੈਂਟ ਇਜ਼ ਕਲੀਅਰਲੀ ਅਨਐਕਸੈਪਟੇਬਲ। The Conservative Party will always stand up for the safety and security of Canadians. The individual is no longer a candidate. ਇਹ Conservative Party ਨੇ ਕਿਹਾ ਕਿ ਵੀ ਅਸੀਂ ਤਾਂ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਸਿਕਿਉਰਿਟੀ ਇਹ ਸਾਡੇ ਲਈ ਮੁੱਖ ਹੈ, ਔਰ ਇਸ ਨੂੰ ਜਿਹੜਾ ਅਸੀਂ ਇਸ MP ਦੀ ਜਿਹੜੀ ਹੈ ਸੀਟ ਤੋਂ ਇਹਦੀ ਕੈਂਡੀਡੇਸੀ ਅਸੀਂ ਵਾਪਸ ਲੈ ਰਹੇ ਹਾਂ। ਔਰ ਇਸ ਦੇ ਉੱਤੇ ਜਿਹੜੀ ਉਹਨਾਂ ਦੀਆਂ ਪ੍ਰੈਸ ਰਿਲੀਜ਼ਸ ਵੀ ਐਡਡ ਆਰਗੇਨਾਈਜੇਸ਼ਨਸ ਦੀਆਂ ਨੇ, ਔਰ ਇਹ ਜਿਹੜੀ ਹੈ ਬਾਜ਼ ਜਿਹੜੇ ਨੇ ਉਹਨਾਂ ਨੇ ਇਸ ਦੇ ਉੱਤੇ ਇਹ ਆਪਣਾ ਕਿਹਾ ਕਿ ਵੀ ਅਪਡੇਟ ਉਹਨਾਂ ਨੇ ਦਿੱਤੀ ਹੈ ਕਿ ਵੀ ਜਦੋਂ ਕਿ ਇਹ ਕੈਨੇਡੀਅਨ ਤਿਆਰੀ ਕਰ ਰਹੇ ਨੇ ਇਲੈਕਸ਼ਨ 'ਚ ਵੋਟ ਪਾਉਣ ਲਈ, ਔਰ ਇਹ ਪਟੇਲ ਦੀਆਂ ਪੋਸਟਾਂ ਕਰਕੇ ਜਿਹੜੀਆਂ ਇੰਡੀਅਨ ਸਰਵੇਲੈਂਸ ਜਿਹਦੇ 'ਚ ਉਹਨੇ ਪਟੇਲ ਨੇ ਉਹਨਾਂ ਪੋਸਟਾਂ ਦੇ ਨਾਲ ਪ੍ਰਮੋਟ ਉਹਨਾਂ ਨੂੰ ਕੀਤਾ ਹੈ ਜਿਹਦੇ 'ਚ ਇੰਡੀਅਨ ਸਰਵੇਲੈਂਸ ਆਫ ਸਿੱਖ ਕੈਨੇਡੀਅਨ ਸਪੋਰਟਿਵ ਆਫ ਖਾਲਿਸਤਾਨ ਮੂਵਮੈਂਟ ਸੀ, ਐਂਡੋਰਸਿੰਗ ਐਫਰਟ ਟੂ ਸ਼ੇਅਰ ਸੱਚ ਇਨਫੋਰਮੇਸ਼ਨ ਵਿਦ ਦ ਇੰਡੀਅਨ ਕੌਂਸੂਲੇਟ। ਉਹਨਾਂ ਨੂੰ ਕਹਿ ਰਿਹਾ ਵੀ ਇਹਨਾਂ ਤੇ ਅੱਖ ਰੱਖੋ ਔਰ ਉਹ ਇਨਫੋਰਮੇਸ਼ਨ ਇੰਡੀਅਨ ਕੌਂਸੂਲੇਟ ਨਾਲ ਸ਼ੇਅਰ ਕਰੋ। ਔਰ ਨਾਲ ਦੀ ਨਾਲ ਕਹਿ ਰਿਹਾ ਫਿਰ ਜਿਹੜਾ ਹੁਣ ਜਿਵੇਂ ਜਿਹੜੀਆਂ ਪੋਸਟਾਂ ਆਈਆਂ ਚੇਤਨ ਪਟੇਲ ਨੇ ਲਿਖਿਆ, ਇਫ ਯੂ ਨੋ ਐਨੀ ਖਾਲਿਸਤਾਨੀ ਟਰਾਈ ਟੂ ਗੈਦਰ ਇਨਫੋਰਮੇਸ਼ਨ ਐਂਡ ਸੈਂਡ ਇਟ ਟੂ ਕੌਂਸੂਲੇਟ ਜਨਰਲ ਸੋ ਹੋਪਫੁਲੀ ਦੇ ਵਿਲ ਬੀ ਬੈਂਡ ਐਂਟਰਿੰਗ ਇੰਡੀਆ। ਕਿ ਵੀ ਇਹਨਾਂ ਤੋਂ ਜਾਣਕਾਰੀ ਲਓ, ਇਹਨਾਂ ਨੂੰ ਭੇਜੋ, ਇੰਡੀਆ ਦੇ ਉੱਤੇ ਪਾਬੰਦੀ ਲੱਗੇਗੀ। ਫਿਰ ਜਿਹੜਾ ਬਹੁਤ ਸਾਰੀਆਂ ਫੋਟੋਆਂ ਫਿਗਰ ਆਊਟ ਹੋਈਆਂ ਕਿ ਜਦੋਂ ਈਵਨ ਇਹਦੀ ਕੌਂਸੂਲੇਟ ਜਨਰਲ ਦੀ ਔਰ ਦੂਸਰੇ ਦੀ ਸਿਧਾਰਥ ਨਾਥ ਦੀ ਆਲਰੇਡੀ 6 ਡਿਪਲੋਮੈਟਾਂ 'ਚ ਉਹਦਾ ਨਾਂ ਸ਼ਾਮਲ ਸੀ, ਉਸ ਤੋਂ ਬਾਅਦ ਵੀ ਇਹ ਉਹਦੇ ਨਾਲ ਸਟੇਜ ਵੀ ਸਾਂਝੀ ਕਰਦਾ ਰਿਹਾ ਔਰ ਇਸ ਸਾਰੇ ਦੇ ਚਲਦਿਆਂ ਉਹਨੂੰ ਪ੍ਰਮੋਟ ਵੀ ਕਰਦਾ ਰਿਹਾ। ਪਟੇਲ ਦੀ ਜਿਹੜੀ ਉਹਨੇ ਫੋਟੋ ਸ਼ੇਅਰ ਕੀਤੀ 30 ਦਸੰਬਰ 2024 ਨੂੰ, ਉਸ ਤੋਂ ਬਾਅਦ ਜਦੋਂ ਕਿ ਆਲਰੇਡੀ ਉਹ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੀ ਦਾ ਉਮੀਦਵਾਰ ਬਣ ਚੁੱਕਾ ਸੀ। ਐਟੋ ਬੀਕੌਕ ਨਾਰਥ ਇਹ ਹਲਕਾ ਹੈ ਔਰ ਨਾਰਥ ਉਹ ਹੈ ਜਿਹਨੂੰ ਆਲਰੇਡੀ ਇੱਕ ਵਾਇਲੈਂਸ 'ਚ ਇਨਵੋਲਵ ਹੋਣ ਕਰਕੇ ਕੈਨੇਡਾ 'ਚੋਂ ਕੱਢਿਆ ਗਿਆ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਉਸ ਤੋਂ ਪਹਿਲਾਂ ਵੀ ਇੱਕ ਪੋਸਟ ਜਿਹੜੀ ਹੈ ਇਹਦੀ ਆਈ ਜਿਹੜੀ ਕਿ ਪ੍ਰਮੋਟ ਕਰਦੀ ਸੀ ਇਸ ਸਾਰੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਬਾਇਲੈਟਰਲ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਕੈਨੇਡਾ ਵਿਦ ਐਵਰ ਰੈਪਿਡਲੀ ਗਰੋਇੰਗ ਇੰਡੀਅਨ ਡਾਇਸਪੋਰਾ ਇਨ ਕੈਨੇਡਾ, it is all of our duties and responsibilities to understand and spread mutual improvement for ongoing requirements of Indo-Canadians। ਫਿਰ ਉਦੋਂ ਥੈਂਕ ਯੂ ਕੀਤਾ ਹੋਇਆ ਸਿਧਾਰਥ ਨਾਥ ਦਾ। ਸੋ ਇਹ ਪ੍ਰੂਵ ਹੋਇਆ ਕਿ ਵੀ ਜਿਹੜੇ ਕੈਨੇਡੀਅਨ ਏਜੰਸੀਆਂ ਦੀ ਇਨਵੈਸਟੀਗੇਸ਼ਨ ਮੁਤਾਬਕ ਇਨਵੋਲਵ ਸੀ ਦਹਿਸ਼ਤਗਰਦੀ 'ਚ, ਉਹਨਾਂ ਦੇ ਨਾਲ ਇਹਨੇ ਸਾਂਝਾਂ ਰੱਖੀਆਂ। ਫਿਰ ਜਿਵੇਂ ਜਗਦੀਪ ਪਟੇਲ ਨੇ ਜਿਹੜੀ ਪੋਸਟ ਕੀਤੀ ਔਰ ਇਹਨੇ ਪ੍ਰਮੋਟ ਕੀਤੀ, ਉਹਨੇ ਕਿਹਾ ਸ਼ੁੱਡ ਬੀ ਸਟਾਪ ਥੀਸ ਪੀਪਲ ਬਾਈ ਕੈਨੇਡੀਅਨ ਗਵਰਨਮੈਂਟ ਐਂਡ ਡਿਪੋਰਟਡ ਟੂ ਇੰਡੀਆ, ਦੈਨ PM ਮੋਦੀ ਕੈਨ ਟੇਕ ਕੇਅਰ ਆਫ ਥੀਸ ਨੌਨਸੈਂਸ ਪੀਪਲ। ਕਿ ਇਹਨਾਂ ਨੂੰ ਮਾਰਕ ਕਰੋ, ਇਹਨਾਂ ਨੂੰ ਡਿਪੋਰਟ ਕਰਵਾਓ ਔਰ ਫਿਰ ਮੋਦੀ ਜਿਹੜਾ ਹੈ ਇਹਨਾਂ ਦੀ ਟੇਕ ਕੇਅਰ ਕਰ ਲੇਗਾ। ਔਰ ਇਹ ਸਾਰੇ ਦੇ ਉੱਤੇ ਸਿੱਖ ਫੈਡਰੇਸ਼ਨ ਨੇ ਅਗੇਨ ਆਪਣੀ ਪ੍ਰੈਸ ਰਿਲੀਜ਼ ਦਿੱਤੀ ਹੈ, ਇਹ ਯਾਦ ਦਹਾਨੀ ਕਰਵਾਈ ਹੈ ਆਪਣੇ ਲੋਕਾਂ ਨੂੰ ਕਿ ਭਾਈ ਇਹ 28 ਅਪ੍ਰੈਲ ਬੜਾ ਇੰਪੋਰਟੈਂਟ ਹੈ। ਪਰ ਇਸ ਤੋਂ ਪਹਿਲਾਂ ਜਿਹੜੇ ਲਗਭਗ 30 ਐਸੇ ਹਲਕੇ ਨੇ ਜਿਨ੍ਹਾਂ ਦੇ ਵਿੱਚ ਸਿੱਖ ਵੋਟ ਜਿੱਤ ਹਾਰ ਦਾ ਫੈਸਲਾ ਕਰਦੀ ਹੈ, ਉਹਦੇ 'ਚ ਜਿਹੜਾ ਉਹਨਾਂ ਨੇ ਕੁਐਸਚਨੇਅਰ ਅਸੀਂ ਆਲਰੇਡੀ ਡਿਸਕਸ ਕੀਤਾ ਹੋਇਆ ਕਿ ਵੀ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਕੀ ਪੋਜੀਸ਼ਨ ਹੈ। ਉਹਨਾਂ ਨੇ ਕਿਹਾ ਵੀ ਅਸੀਂ ਜਦੋਂ ਕਿ ਤਿਆਰੀ ਕਰ ਰਹੇ ਹਾਂ ਅਗੇਨ ਜਿਹੜਾ ਇਹ ਸਾਰੇ ਹਰ ਇੱਕ ਦਾ ਫਰਜ਼ ਬਣਦਾ ਕਿ ਵੀ ਤੁਸੀਂ ਉਹਨਾਂ ਨੂੰ ਜਵਾਬਦੇਹ ਬਣਾਓ। ਸੋ ਇਹ ਇੱਕ ਵੱਡੀ ਸਕਸੈਸ ਹੈ ਰੂਬੀ ਟੱਲਾ, ਚੰਦਰਾ ਆਰੀਆ, ਦੂਜਿਆਂ ਤੋਂ ਬਾਅਦ ਡੌਨ ਪਟੇਲ ਨੂੰ ਬਾਹਰ ਕਢਾਉਣਾ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਸਾਡੀ ਸਟਰੈਂਥ ਹੀ ਇਸ ਗੱਲ 'ਚ ਹੈ ਕਿ ਵੀ ਇਹ 16 ਅਪ੍ਰੈਲ ਦੀ ਉਹਨਾਂ ਨੇ ਕਿਹਾ ਸਾਡੀ ਡੈਡਲਾਈਨ ਹੈ। 2025 ਦੇ ਜਿਹੜੇ ਕੈਂਡੀਡੇਟਸ ਨੂੰ ਕੁਐਸਚਨੇਅਰ ਦਿੱਤੇ ਹੋਏ ਨੇ ਤਾਂ ਕਿ ਹਰ ਕੈਂਡੀਡੇਟ ਇਹ ਦੱਸੇ, ਆਪਣੀ ਅਕਾਊਂਟੇਬਿਲਿਟੀ ਦੇ ਕਿ ਫੋਰਨ ਇੰਟਰਫੇਰੈਂਸ, ਸਿਵਲ ਲਿਬਰਟੀਜ਼ ਔਰ ਐਂਟੀ ਸਿੱਖ ਹੇਟ ਦੇ ਉੱਤੇ ਉਹਨਾਂ ਦਾ ਕੀ ਸਟੈਂਡ ਹੈ।
ਔਰ ਇਹ ਉਹਨਾਂ ਨੇ ਕਿਹਾ ਵੀ ਨਾਲ ਹੀ ਫੈਡਰੇਸ਼ਨ ਇਹ ਵੀ ਮੰਗ ਕਰਦੀ ਹੈ ਕਿ ਇੱਕ ਪੂਰੀ ਪਬਲਿਕ ਇਨਕੁਆਇਰੀ ਹੋਏ ਔਨ ਇੰਡੀਆਜ਼ ਕੋਵਰਟ ਆਪਰੇਸ਼ਨਸ ਇਨ ਕੈਨੇਡਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਨੇ ਨਤੀਜੇ। ਅਦਰਵਾਈਜ਼ ਇਹ ਸਮਝਦੇ ਸੀ ਕਿ ਜੀ ਸਿੱਖ ਤਾਂ ਐਵੇਂ ਅਨਪੜ੍ਹ ਟਰੱਕ ਡਰਾਈਵਰ ਨੇ, ਟੈਕਸੀ ਡਰਾਈਵਰ ਨੇ। ਰਾਮ ਜੇਠ ਮਲਾਨੀ ਨੇ ਇੱਕ ਵਾਰੀ ਜਦੋਂ 1999 'ਚ ਖਾਲਸਾ ਪੰਥ ਦੀ ਸਾਜਨਾ ਦਿਵਸ ਦਾ 300 ਸਾਲਾ ਸਮਾਗਮ ਸੀ ਤੇ BBC ਨੇ ਇੱਕ ਪੂਰੀ ਸੀਰੀਜ਼ ਕੀਤੀ ਸਾਰੇ ਖਾਲਸਾਈ ਹਿਸਟਰੀ ਤੇ। ਮੈਨੂੰ ਵੀ ਉਹਨਾਂ ਦੀ ਟੀਮ ਆਈ ਇੱਥੇ ਇੰਟਰਵਿਊ ਕੀਤਾ, ਪਰ ਮੇਰਾ ਇੰਟਰਵਿਊ ਪਲੇ ਵੀ ਕੀਤਾ ਉਹਨਾਂ ਨੇ। ਉਹਨਾਂ ਦੀ ਆਡੀਓ ਸਰਵਿਸ ਸੀ, ਜਿਹੜਾ ਵੀਡੀਓ ਨਹੀਂ ਉਹਦੇ ਤੇ ਰੇਡੀਓ ਤੇ ਮੇਰੇ ਤੋਂ ਬਾਅਦ ਰਾਮ ਜੇਠ ਮਲਾਨੀ ਨੂੰ ਵੀ ਇੰਟਰਵਿਊ ਕੀਤਾ ਹੋਇਆ ਸੀ। ਤੇ ਰਾਮ ਜੇਠ ਮਲਾਨੀ ਨੇ ਬੜਾ ਜਿਹੜਾ ਹਲਕੇ ਫੁਲਕੇ ਅੰਦਾਜ਼ ਕਿਹਾ। ਉਹਨੇ ਕਿਹਾ ਹਾਂ ਬਾਹਰ ਹੈ ਐਕਟੀਵਿਟੀ, ਦੇ ਆਰ ਵੀਕਐਂਡ ਖਾਲਿਸਤਾਨੀਜ਼, ਕਹਿੰਦੇ ਹਫਤਾ ਕੰਮ ਕਰਦੇ ਨੇ ਔਰ ਕਹਿੰਦੇ ਉਹਨਾਂ ਦੇ ਲਈ ਇਹ ਰਿਕ੍ਰੀਏਸ਼ਨ ਹੈ। ਔਨ ਸੰਡੇ ਦੇ ਗੈਦਰ ਇਨ ਅ ਗੁਰਦੁਆਰਾ ਐਂਡ ਟਾਕ ਅਬਾਊਟ ਇਟ ਐਂਡ ਸ਼ਾਊਟ ਸਲੋਗਨਸ ਐਂਡ ਦੇ ਆਰ ਵੀਕਐਂਡ ਖਾਲਿਸਤਾਨੀਜ਼। ਉਹ ਮੈਨੂੰ ਵੀ ਬੜਾ ਚੁਭਿਆ ਔਰ ਉਹ ਬਹੁਤਿਆਂ ਨੇ ਵੀ ਕਿਹਾ। ਪਰ ਹੁਣ ਇਹਨਾਂ ਨੂੰ ਇਹ ਸਮਝ ਆ ਗਈ ਵੀ ਇਕੱਲੇ ਵੀਕਐਂਡ ਖਾਲਿਸਤਾਨੀ ਨਹੀਂ, ਹੁਣ ਸਾਨੂੰ ਪੈੜ ਨੱਪਣੀ ਵੀ ਆਉਂਦੀ ਹੈ। ਤੇ ਫਿਰ ਉਹ ਜਿਹੜਾ ਪੰਜਾਬ ਦਾ ਕਹਿੰਦੇ ਨੇ ਵੀ ਬੁਰੇ ਦੇ ਘਰ ਤੱਕ ਛੱਡ ਕੇ ਆਈਦਾ। ਹੁਣ ਇਹਨਾਂ ਨੂੰ ਰੂਬੀ ਢੱਲਾ ਨੂੰ ਵੀ ਸਮਝ ਆ ਗਈ, ਆ ਪਟੇਲ ਵੀ ਡੌਨ, ਇਹਨੇ ਤਾਂ ਅਚਕਨ ਸਵਾਲ ਹੈ ਨਾ, ਧੋਤੀ ਲਈ ਹੋਣੀ ਹੈ ਨਵੀਂ ਕਿ ਮੰਦਰ 'ਚ ਪੂਜਾ ਕਰਨੀ ਜਦੋਂ MP ਜਿੱਤ ਗਏ। ਤੇ ਇਹ ਤਾਂ ਜਿਹੜਾ ਇੱਕ ਕਰਕੇ ਜਿਹੜੇ ਨੇ ਉਹ ਜਿਵੇਂ ਉਹ ਝੋਨੇ ਚੋਂ ਨਦੀਨ ਕੱਢ ਕੇ ਬਾਹਰ ਸੁੱਟੀ ਦਾ ਇਵੇਂ ਕਰ ਰਹੇ ਨੇ ਔਰ ਕਟਸੀ ਖਾਲਸਾ ਪੰਥ। ਸੋ ਇਹ ਹੈ ਕਿ ਵੀ ਜਿਹੜਾ ਝੁੱਕ ਕੇ ਆਇਆ ਉਹਨੂੰ ਦੇਗ, ਜਿਹੜਾ ਚੜ ਕੇ ਆਇਆ ਉਹਨੂੰ ਤੇਗ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵੀਅਰਸ, ਤੇ ਸਾਨੂੰ ਇਸੇ ਤਰ੍ਹਾਂ ਮੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਲੋਕ ਸਭਾ ਨੇ ਵਕਫ ਬੋਰਡ ਬਿੱਲ ਜਿਹੜਾ ਹੈ ਪਾਸ ਕਰ ਦਿੱਤਾ ਹੈ ਔਰ ਇਸ ਸੰਬੰਧੀ ਲੋਕ ਸਭਾ ਵਿੱਚ ਹੋਈ ਤਿੱਖੀ ਬਹਿਸ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੇ BJP ਤੇ ਹੱਲਾ ਬੋਲਦਿਆਂ ਕਿਹਾ ਕਿ BJP ਦੀ ਰਣਨੀਤੀ ਜਾਂ ਰਾਜਨੀਤੀ ਪਾਕਿਸਤਾਨ, ਮੁਸਲਮਾਨ ਅਤੇ ਖਾਲਿਸਤਾਨ ਇਹਨਾਂ ਤਿੰਨਾਂ ਲਫ਼ਜ਼ਾਂ ਦੇ ਦੁਆਲੇ ਘੁੰਮਦੀ ਹੈ
ਔਰ ਕਾਸ਼ ਬਾਦਲ ਟੱਬਰ ਨੇ ਜਿਸ ਨੇ ਅਕਾਲੀ ਦਲ ਨੂੰ RSS ਦਾ ਹੱਥ ਟੋਕਾ ਬਣਾ ਕੇ ਰੱਖ ਦਿੱਤਾ ਹੈ, ਇਸ ਨੀਤੀ ਨੂੰ ਪਹਿਲਾਂ ਸਮਝਿਆ ਹੁੰਦਾ ਤਾਂ ਇਹ ਕਹਿਣਾ ਬਣਦਾ ਹੈ ਕਿ ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਗੀ ਖੇਤ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਵੇਰੇ ਅਕਾਲ ਚੈਨਲ UK ਤੋਂ ਡਾਕਟਰ ਗੁਰਦੀਪ ਸਿੰਘ ਜਿਹੜੇ ਬੜੇ ਸਨਮਾਨਯੋਗ ਐਂਕਰ ਨੇ ਔਰ ਲੰਬਾ ਵਕਤ ਪਹਿਲਾਂ ਪੰਜਾਬ ਰੇਡੀਓ ਤੇ ਵੀ ਰਹੇ, ਉਹਨਾਂ ਦੀ ਕਾਲ ਆਈ ਔਰ ਉਹ ਕਹਿਣ ਲੱਗੇ ਕਿ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਵਕਫ ਬੋਰਡ ਦੇ ਉੱਤੇ ਜਿਹੜਾ ਇਹ ਸਾਰਾ ਪਾਰਟ ਜਿਹੜਾ ਬਿੱਲ ਉਹਨਾਂ ਦਾ ਪੇਸ਼ ਹੋਇਆ, ਪਾਸ ਹੋਇਆ, 12 ਘੰਟੇ ਦੀ ਡਿਬੇਟ ਬਾਅਦ ਪਾਸ ਕਰ ਦਿੱਤਾ। ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਇਸ ਵੇਲੇ ਟਾਈਮ ਤਾਂ ਸ਼ਾਰਟ ਹੈ ਔਰ ਜੇ ਅਸੀਂ ਮੈਂ ਕਿ ਵੀ ਬੀਤੇ ਕੱਲ੍ਹ ਅਸੀਂ TV 84 ਦਾ ਇੱਕ ਸੈਗਮੈਂਟ ਇਸ ਦੇ ਉੱਤੇ ਹੀ ਕੀਤਾ, ਜੇ ਉਹਦੇ ਨਾਲ ਤੁਹਾਡਾ ਸਰ ਜਾਏ ਤੇ ਉਹਨੂੰ ਤੁਸੀਂ ਆਪਣੀ ਮਰਜ਼ੀ ਨਾਲ ਜਿਵੇਂ ਵੀ ਹੈ ਉਹ ਡਿਸਪਲੇ ਉਹ ਉਹਨਾਂ ਨੂੰ ਮੈਂ ਭੇਜਿਆ ਤੇ ਉਹਨਾਂ ਦਾ ਜਵਾਬ ਆਇਆ, ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿ ਬੜਾ ਕੰਸਾਈਜ਼ ਔਰ ਦੂਜਾ ਹੁਣ ਉਹਦੇ 'ਚ ਵੀ ਅਸੀਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ 'ਚ ਕੀ ਕਿਹਾ ਉਸ ਦੇ ਨਾਲ ਹੀ ਜੋੜ ਕੇ ਗੱਲ ਕੀਤੀ ਸੀ। ਹੁਣ ਅੱਜ ਅਸੀਂ ਦੂਸਰਾ ਸੈਗਮੈਂਟ ਅਗੇਨ ਜਦੋਂ ਕਰ ਰਹੇ ਹਾਂ ਤੇ ਜ਼ਿਕਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਹੀ ਹੈ। ਹਾਲਾਂ ਜਦੋਂ ਮੈਂ ਕੱਲ ਵੀ ਬੀਬੀ ਦੇ ਬਿਆਨ ਜੋ ਪਾਰਲੀਮੈਂਟ 'ਚ ਉਹਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹਨਾਂ 12 ਘੰਟਿਆਂ ਦੀ ਡਿਬੇਟ ਦੇ ਵਿੱਚ ਆਪੋਜੀਸ਼ਨ ਧਿਰ ਨੇ ਬੜੀ ਮਜ਼ਬੂਤੀ ਨਾਲ ਜਿਹੜਾ ਉਹ ਘੱਟ ਗਿਣਤੀ ਮੁਸਲਮਾਨਾਂ ਦੇ ਹੱਕ 'ਚ ਆਵਾਜ਼ ਚੁੱਕੀ ਔਰ ਅੱਜ ਵੀ ਜਿਹੜੇ ਉਹਨਾਂ ਦੇ ਬਿੱਲ ਪਾਸ ਹੋਣ ਤੋਂ ਬਾਅਦ ਵੀ ਕਮੈਂਟ ਨੇ ਸਭ ਤੋਂ ਸਟਰੋਂਗ ਤਾਂ ਮਮਤਾ ਬੈਨਰਜੀ, ਉਹ ਤਾਂ ਹਾਲਾਂਕਿ ਪਾਰਲੀਮੈਂਟ 'ਚ ਨਹੀਂ ਹੈ ਪਰ ਐਜ਼ ਏ ਚੀਫ ਮਿਨਿਸਟਰ ਨੇ ਕਿਹਾ ਕਿ ਵੀ ਇਹ ਜਿਹੜਾ BJP ਦਾ ਇਹ ਸਾਰਾ ਵਕਫ ਬਿੱਲ ਵਾਲਾ ਪਾਰਟ ਹੈ, BJP brought ਵਕਫ ਬਿੱਲ ਟੂ ਡਿਵਾਈਡ ਕੰਟਰੀ will nullify it when new government is formed at center। ਇਹ ਹੈ ਰੀਅਲ ਐਕਸ਼ਨ ਜਿਹੜਾ ਕਾਂਗਰਸ ਜਾਂ ਕਿਸੇ ਨੇ ਨਹੀਂ ਕਿਹਾ ਹੈ। ਉਹਨੇ ਕਿਹਾ ਕਿ ਵੀ ਇਹ ਕੌਮ ਨੂੰ ਮੁਲਕ ਨੂੰ ਵੰਡਣ ਵਾਲੀ ਲਾਈਨ ਹੈ ਤੇ ਜਦੋਂ ਨਵੀਂ ਸਰਕਾਰ ਸਾਡੀ ਬਣੀ ਪਾਰਲੀਮੈਂਟ 'ਚ ਅਸੀਂ ਇਹਨੂੰ ਖਤਮ ਕਰਾਂਗੇ। ਇਹ ਹੈ ਪ੍ਰੋਮਿਸ ਜਿਹੜਾ ਐਵੇਂ ਨਹੀਂ ਲੋਕਾਂ 'ਚ ਜਾਂ ਜੇ ਉਹਨੇ ਆਪਣੀ ਥਾਂ ਬਣਾਈ ਹੋਈ ਉਹ ਪੂਰਾ ਜਦੋਂ ਸਟੈਂਡ ਲੈਂਦੇ ਆ ਤਾਂ ਫਿਰ ਉਹ ਗੋਂਗਲੂਆਂ ਤੋਂ ਮਿੱਟੀ ਲੈਣ ਵਾਲਾ ਕੰਮ ਨਹੀਂ ਹੁੰਦਾ। ਹਾਲਾਂ ਜਿਹੜੇ ਕਮਿਊਨਿਸਟ ਸੋਸ਼ਲਿਸਟ ਨੇ ਉਹਨਾਂ 'ਚ ਬ੍ਰਿੰਦਾ ਕਰਾਤ ਔਰ ਦੂਸਰਾ ਉਹਨਾਂ ਨੇ ਕਿਹਾ ਵਕਫ ਬਿੱਲ BJP trying to snatch rights of Muslims says ਬ੍ਰਿੰਦਾ ਕਰਾਤ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਉਹਨਾਂ ਦੇ ਹੱਕ ਖੋਣ ਦੀ ਗੱਲ ਹੈ। ਇਸੇ ਤਰ੍ਹਾਂ ਸੋਨੀਆ ਗਾਂਧੀ ਨੇ ਕਿਹਾ ਵਕਫ ਅਮੈਂਡਮੈਂਟ ਬਿੱਲ aimed at permanent polarization assault on constitution ਕਿ ਪੱਕਾ ਧਰੂਵੀਕਰਨ ਦੋਨਾਂ ਕੌਮਾਂ ਦਾ ਕਰਨ ਦਾ ਔਰ ਇਹ ਭਾਰਤ ਦੇ ਸੰਵਿਧਾਨ ਦੇ ਉੱਤੇ ਹਮਲਾ ਹੈ। ਔਰ ਇਸੇ ਤਰ੍ਹਾਂ KC ਵੇਨੂਗੋਪਾਲ ਨੇ ਇਹ ਕਿਹਾ ਇੰਡੀਆ ਵਿਟਨੈਸਿੰਗ ਸਿਸਟਮੈਟਿਕ ਐਰੋਜ਼ਨ ਆਫ ਫਰੀडम ਆਫ ਸਪੀਚ। ਕੇਸੂ ਵੈਨੂ ਨੇ ਕਿਹਾ ਕਿ ਜੀ ਇਹ ਸਾਡਾ ਈਵਨ ਇਸ ਮੁਲਕ ਦੇ ਵਿੱਚ ਜਿਹੜਾ ਹੱਕ ਹੈ ਆਪਣੀ ਗੱਲ ਕਹਿਣ ਦਾ ਉਹ ਵੀ ਖੋਇਆ ਜਾ ਰਿਹਾ। ਔਰ ਇਸ DMK ਨੇ CM ਸਟਾਲਿਨ ਇਹ ਵੀ ਸਿੰਸੀਅਰ ਔਰ ਲੌਂਗ ਜਿਹਨੂੰ ਵਿਜ਼ਨ ਕਹਿੰਦੇ ਨੇ ਉਸ ਵਾਲਾ ਬੰਦਾ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਸੁਪਰੀਮ ਕੋਰਟ 'ਚ ਜਾਵਾਂਗੇ ਇਸ ਵਕਫ ਅਮੈਂਡਮੈਂਟ ਬਿੱਲ ਦੇ ਖਿਲਾਫ। ਔਰ ਇਸੇ ਤਰ੍ਹਾਂ ਪ੍ਰਕਾਸ਼ ਕਰਾਤ ਜਿਹੜਾ ਉਹ ਦੂਸਰੀ ਬੀਬੀ ਕਰਾਤ ਦਾ ਹਸਬੈਂਡ ਹੈ ਉਹਨੇ ਕਿਹਾ ਨੈਵਰ ਸਿੰਸ ਇੰਡੀਪੈਂਡੈਂਸ ਹੈਜ਼ ਦੇਅਰ ਬੀਨ ਸੱਚ ਅ ਸੀਰੀਅਸ ਅਟੈਕ ਔਨ ਇੰਡੀਅਨ ਫੈਡਰਲਿਜ਼ਮ ਕਿ ਭਾਰਤ ਦਾ ਜਿਹੜਾ ਫੈਡਰਲ ਢਾਂਚਾ ਹੈ ਇਸ ਦੇ ਉੱਤੇ ਇੰਨਾ ਸੀਰੀਅਸ ਅਟੈਕ ਕਦੇ ਨਹੀਂ ਹੋਇਆ ਜਿਵੇਂ ਹੁਣ ਹੋਇਆ। ਔਰ ਇਹ ਖੜਗਾ ਜਿਹੜਾ ਕਾਂਗਰਸ ਦਾ ਲੀਡਰ ਹੈ ਰਾਜ ਸਭਾ 'ਚ ਉਹਨੇ ਕਿਹਾ BJP trying to sow seeds of conflict through ਵਕਫ ਬਿੱਲ। ਹੁਣ ਇਹ ਸਭ ਦੇ ਬੜੇ ਮਜ਼ਬੂਤ ਨੇ ਪਰ ਮੈਂ ਸਮਝਦਾ ਵੀ ਜਦੋਂ ਮੈਂ ਅੱਜ ਇਹ ਦੇਖ ਰਿਹਾ ਸੀ ਕਿ ਬੇਸ਼ੱਕ ਆਪੋਜੀਸ਼ਨ ਨੇ ਖੁੱਲ੍ਹ ਕੇ ਇਹਦਾ ਵਿਰੋਧ ਕੀਤਾ, 12 ਘੰਟੇ ਡਿਬੇਟ ਚੱਲੀ ਪਰ ਇਨ ਦਾ ਐਂਡ 51 ਸ਼ੇਰਾਂ ਨਾਲੋਂ 49 ਸ਼ੇਰਾਂ ਨਾਲੋਂ 51 ਗਧੇ ਉਹਨਾਂ ਨੇ ਪਾਵਰਫੁਲ ਹੋਣਾ। ਜਦੋਂ ਮੈਜੋਰਿਟੀ ਉਹਨਾਂ ਦੇ ਕੋਲ ਹੈ ਤੁਸੀਂ ਲੈਕਚਰ ਕਰੋ, ਤੱਤੇ ਹੋਵੋ, ਠੰਡੇ ਹੋਵੋ ਇੰਦਾ। ਔਰ ਬਹੁਤਿਆਂ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਹੈ ਜਦੋਂ ਬਹੁਤੇ ਕਹਿਣਗੇ ਕਿ ਜੀ 23 ਮਾਰਚ 1940 ਨੂੰ ਪਾਕਿਸਤਾਨ ਦਾ ਜਿਹੜਾ ਉਹ ਲਾਹੌਰ ਰੈਜ਼ੋਲੂਸ਼ਨ ਹੋਇਆ ਔਰ ਉਸ ਤੋਂ ਬਾਅਦ ਇਹ ਠੀਕ ਹੈ ਕਿ ਉਹ ਇੱਕ ਨੈਗੋਸ਼ੀਏਸ਼ਨ ਦੇ ਲਈ ਔਰ ਇੱਕ ਆਈਡੀਆ ਜਿਸ ਨੂੰ ਉਹਨਾਂ ਨੇ ਜਿਹੜਾ ਉਹਨੂੰ ਸਕ੍ਰਿਪਟ ਦਿੱਤੀ। ਆਈਡੀਆ ਤਾਂ ਅਲਾਮਾ ਇਕਬਾਲ ਦੇ ਜ਼ਮਾਨੇ ਤੋਂ ਜਾਂ ਮੁਸਲਿਮ ਲੀਗ ਦੇ ਉਹਨਾਂ ਦੇ ਕਨਵੈਨਸ਼ਨ 'ਚ ਐਡਰੈਸ ਤੋਂ ਸੀ ਲੇਕਿਨ
ਇਸ ਦੇ ਲਈ ਫੁੱਲ ਮਾਈਂਡ ਮੁਹੰਮਦ ਅਲੀ ਜਿਨਾ ਜਨਾਬ ਨੇ ਉਦੋਂ ਬਣਾਇਆ ਜਦੋਂ ਹੁਣ ਇਹ ਜਿਹੜੀ ਕਾਂਸਟੀਟਿਊਐਂਟ ਅਸੈਂਬਲੀ ਹੈ ਜਿਹਨੇ ਕਨਸਟੀਟਿਊਸ਼ਨ ਬਣਾਇਆ ਇਹ ਤਾਂ 1946 ਚ ਬਣ ਗਈ ਸੀ। ਇਹ ਕੋਈ ਇਹ ਨਹੀਂ ਹੈ ਇਹੀ ਕਾਰਨ ਹੈ ਵੀ ਉਹਦੀ ਅੱਗੋਂ ਕੰਟੀਨਿਊਟੀ ਹੋਈ। ਬਿਲਕੁਲ। ਲੇਕਿਨ ਉਸ ਪੀਰੀਅਡ 'ਚ ਜਦੋਂ ਇਹ ਜ਼ੋਨਿੰਗ ਦੀ ਗੱਲ ਚੱਲ ਰਹੀ ਸੀ, ਜ਼ੋਨਿੰਗ A B C ਕਿ ਜੀ ਸਾਰੇ ਸੂਬੇ ਹਿੰਦੂ ਮੈਜੋਰਿਟੀ ਸੂਬੇ ਜਿਹੜੇ ਨੇ ਉਹ ਜ਼ੋਨ A 'ਚ ਆ ਜਾਣ, ਮੁਸਲਿਮ ਮੈਜੋਰਿਟੀ ਜ਼ੋਨ B ਹੋਏ ਤੇ ਜਿਹੜੀਆਂ ਪ੍ਰਿੰਸਲੀ ਗਵਰਨਡ ਸਟੇਟਸ ਨੇ ਉਹ ਜ਼ੋਨ C ਹੋਏ ਔਰ ਉਹਦੇ 'ਚ ਕੋਈ ਵੀ ਜਿਹੜਾ ਲੋਕਲ ਲੈਵਲ ਦੇ ਕਾਨੂੰਨ ਬਣਾਉਣ ਦਾ ਉਹਨਾਂ ਕੋਲ ਹੱਕ ਹੋਏ, ਫੈਡਰਲ ਲੈਵਲ ਦੇ ਉੱਤੇ ਜਿਹੜਾ ਉਹ ਸਾਂਝਾ ਪਾਰਟ ਹੋਏ ਔਰ ਜਿਹੜਾ ਵੀ ਕੋਈ ਕਾਨੂੰਨ ਬਣੇ ਜਦੋਂ ਤੱਕ ਉਹ ਜਿਹੜੇ ਪ੍ਰੋਵਿੰਸਿਸ ਉਹਨੂੰ ਅਪਰੂਵ ਨਹੀਂ ਕਰਦੇ ਉਹਨਾਂ ਦੇ ਪ੍ਰੋਵਿੰਸ ਤੇ ਲਾਗੂ ਨਾ ਹੁੰਦਾ ਹੋਏ। ਸੋ ਇਹ ਇੱਕ ਟਰੂ ਫੈਡਰਲ ਸਟਰਕਚਰ ਸੀ ਜਿਵੇਂ ਅਸੀਂ ਅਮਰੀਕਾ ਦਾ ਸਟੇਟਸ ਦਾ ਔਰ ਫੈਡਰਲ ਦਾ ਸਿਸਟਮ ਦੇਖਦੇ। ਬਿਲਕੁਲ। ਹੁਣ ਕਾਂਸਟੀਟਿਊਐਂਟ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ ਸੀ ਜਦੋਂ ਕਿ ਇਹ ਤਜਵੀਜ਼ ਵੀ ਔਰ ਉਦੋਂ ਅਜੇ ਕੈਬਨਿਟ ਮਿਸ਼ਨ ਔਰ ਜੌਨ ਕ੍ਰਿਪਸ ਮਿਸ਼ਨ ਇਹ ਸਾਰਿਆਂ ਦਾ ਵੀ ਆਮਦ ਅਜੇ ਸ਼ੁਰੂ ਹੋਈ ਸੀ ਔਰ ਜਵਾਹਰ ਲਾਲ ਨਹਿਰੂ ਨੇ ਜਿਹੜਾ ਜ਼ਾਹਰ ਹੈ ਜਿਸ ਬਾਰੇ ਕਲੀਅਰ ਸੀ ਵੀ ਉਹਨੂੰ ਹੀ ਜਿਹੜਾ ਪਟੇਲ ਤੋਂ ਤਰਜੀਹ ਦੇ ਕੇ ਗਾਂਧੀ ਨੇ ਐਜ਼ ਏ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਜਾਂ ਫਿਊਚਰ ਦਾ ਲੀਡਰ ਨੰਬਰ 1 ਬਣਾਇਆ ਸੀ। ਉਹਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਵੀ ਠੀਕ ਹੈ ਅਸੀਂ ਇਸ ਦੇ ਉੱਤੇ, ਪਰ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਜਿਹੜੀ ਬਹਿਸ ਹੈ ਜਾਂ ਜਿਹੜੇ ਫੈਸਲੇ ਨੇ ਉਹ ਮੈਜੋਰਿਟੀ ਦੇ ਨਾਲ ਹੋਣਗੇ। ਔਰ ਹੁਣ ਜਿਨ੍ਹਾਂ ਵਕੀਲ ਸੀ ਬਹੁਤ ਚੰਗੀ ਤਰ੍ਹਾਂ ਉਹਨੇ ਦੇਖ ਲਿਆ, ਉਹਨੇ ਕਿਹਾ ਵੀ ਇਹ ਤਾਂ ਅਸੈਂਬਲੀ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਤਾਂ ਅਲਟੀਮੇਟਲੀ ਜੇ ਮੈਜੋਰਿਟੀ ਨੇ ਹੀ ਫੈਸਲਾ ਕਰਨਾ ਉਹ ਤਾਂ ਇਹਨਾਂ ਦੀ ਹੋਣੀ ਹੈ ਵੀ ਅਸੀਂ 9 ਕਰੋੜ ਹੈ, ਇਹ 33 ਕਰੋੜ ਨੇ ਔਰ ਨੁਮਾਇੰਦੇ ਇਹਨਾਂ ਦੇ ਹੀ ਹੋਣੇ ਨੇ। ਹੁਣ ਬਹੁਤ ਵਾਰ ਜਦੋਂ ਕਾਂਸਟੀਟਿਊਐਂਟ ਅਸੈਂਬਲੀ ਨੂੰ ਲੈ ਕੇ ਜਾਂ ਡਾਕਟਰ ਅੰਬੇਦਕਰ ਨੂੰ ਲੈ ਕੇ ਵੀ ਬਹਿਸ ਹੁੰਦੀ ਹੈ ਕਿ ਜੀ ਉਹ ਕਨਸਟੀਟਿਊਸ਼ਨ ਦੇ ਲਿਖਾਰੀ ਰਾਖੇ ਬਣਾਇਆ, ਦੂਜਾ ਕਨਸਟੀਟਿਊਸ਼ਨ ਕੋਈ ਨਾਵਲ ਨਹੀਂ ਹੈ ਕਿ ਵੀ ਇੱਕ ਬੰਦਾ ਬੈਠਾ ਤੇ ਉਹਨੇ ਲਿਖ ਕੇ ਦੇ ਦਿੱਤਾ ਤੇ ਉਹ ਜਿਹੜਾ ਤੁਹਾਡਾ ਕਨਸਟੀਟਿਊਸ਼ਨ ਬਣ ਗਿਆ। ਕਨਸਟੀਟਿਊਸ਼ਨ ਦੇ ਵਿੱਚ ਕੋਈ ਵੀ ਪ੍ਰੋਵੀਜ਼ਨ ਆਂਦਾ ਹੈ ਉਸ ਨੂੰ ਤੁਸੀਂ ਸਬਜੈਕਟ ਟੂ ਡਿਬੇਟ ਕਰਦੇ ਹੋ, ਤੁਸੀਂ ਪ੍ਰੀਜ਼ਾਈਡ ਕਰ ਰਹੇ ਹੋ ਕਾਂਸਟੀਟਿਊਐਂਟ ਅਸੈਂਬਲੀ ਦੇ ਸੈਸ਼ਨ ਨੂੰ ਔਰ ਉਹਦੇ 'ਚ ਅਲਟੀਮੇਟਲੀ ਸਬਜੈਕਟ ਟੂ ਵੋਟਿੰਗ ਹੁੰਦਾ ਹੈ। ਹੁਣ ਉਹਦੇ 'ਚ ਡਾਕਟਰ ਰਜਿੰਦਰ ਪ੍ਰਸਾਦ ਖਤਰਨਾਕ ਬੰਦਾ ਉਹ ਵੀ ਇਨਵੋਲਵ ਹੈ ਔਰ ਉਹਦੇ 'ਚ ਹੁਣ ਇਸੇ ਤਰ੍ਹਾਂ ਜਿਵੇਂ ਅਸੀਂ ਕਹਿੰਦੇ ਹਾਂ ਜੀ 2 ਸਿੱਖ ਨੁਮਾਇੰਦੇ ਜਿਨ੍ਹਾਂ ਨੇ ਜਦੋਂ ਯਾਦ ਦਹਾਨੀ ਕਰਵਾਈ ਕਿ ਜੀ ਸਾਡੇ ਨਾਲ ਇਕਰਾਰ ਹੈ ਕਿ ਸੈਪਰੇਟ ਪ੍ਰੋਵਿੰਸ ਨਾਰਥ 'ਚ ਹੋਏਗਾ ਜਿਹਦੇ 'ਚ ਸਿੱਖ ਵੀ ਆਜ਼ਾਦੀ ਦਾ ਜਿਹੜਾ ਲਹੂ ਉਹਨਾਂ ਨੂੰ ਵੀ ਗਰਮਾਏ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਨੇ ਲਿਆਂਦਾ, ਕਾਂਸਟੀਟਿਊਐਂਟ ਅਸੈਂਬਲੀ 'ਚ ਰਿਜੈਕਟ ਹੋ ਗਿਆ। ਇਸ ਤਰ੍ਹਾਂ ਹੋਰ ਵੀ ਇਸ਼ੂ ਜਿਹੜੇ ਕਈ ਨੇ ਉਹ ਸਿੰਪਲ ਵੋਟਿੰਗ ਨਾਲ ਹੁੰਦੇ। ਸੋ ਇਹ ਇਵੇਂ ਹੀ ਹੈ ਜਿਵੇਂ ਹੁਣ ਜਿਹੜਾ ਸਪੀਕਰ ਹੈ ਬੈਠਾ ਪਾਰਲੀਮੈਂਟ ਦੀ ਕਾਰਵਾਈ ਚਲਾ ਰਿਹਾ ਹੈ, ਇਨ ਦਾ ਐਂਡ ਉਹਦੇ ਕੋਲ ਆਪਣੀ ਕਾਸਟਿੰਗ ਵੋਟ ਤਾਂ ਹੁੰਦੀ ਹੈ ਜਦੋਂ ਕਿ ਕੋਈ ਇਸ ਕਿਸਮ ਦਾ ਅੱਧੋ-ਅੱਧ ਵੋਟ। ਅਦਰਵਾਈਜ਼ ਜੋ ਪਾਰਲੀਮੈਂਟ ਨੇ ਜੇ ਹੁਣੇ ਵਕਫ ਬਿੱਲ 12 ਘੰਟੇ ਡਿਬੇਟ ਹੋਇਆ, ਨੋ ਮੈਟਰ ਕਿੰਨੇ ਲੌਜਿਕ ਦਿੱਤੇ ਗਏ ਕਿੰਨੇ ਕੀ ਹੈ, ਅਲਟੀਮੇਟਲੀ ਸਿੰਪਲ ਮੈਜੋਰਿਟੀ ਦੇ ਨਾਲ ਉਹਨੂੰ ਰੱਦ ਕਰਤਾ। ਹੁਣ ਇਸ ਗੱਲ ਨੂੰ ਜਿਹੜੇ ਨੇ ਉਹ ਕਾਇਦੇ ਆਜ਼ਮ ਸਮਝ ਗਏ ਵੀ ਅਜੇ ਤਾਂ ਇਹਨਾਂ ਕੋਲ ਪਾਵਰ ਨਹੀਂ ਹੈ ਤੇ ਸਿੰਪਲ ਮੈਜੋਰਿਟੀ ਦਾ ਮਤਲਬ ਤਾਂ ਹਿੰਦੂ ਡੋਮੀਨੈਂਸ ਹੈ ਵੀ ਇਹ ਸਾਡੇ ਲਈ ਤਾਂ ਕੋਈ ਸਪੇਸ ਹੀ ਨਹੀਂ ਬਚੇਗਾ। ਔਰ ਇਸ ਤੋਂ ਇਲਾਵਾ 1937 ਦੇ ਵਿੱਚ ਜਦੋਂ ਪਹਿਲੀਆਂ ਕੰਟਰੋਲਡ ਇਲੈਕਸ਼ਨਸ ਹੋਈਆਂ, ਥੋੜੇ ਬਹੁਤ ਰਾਈਟਸ ਦੇ ਕੇ ਸੂਬਿਆਂ ਦੇ ਵਿੱਚ ਬਹੁਤਿਆਂ 'ਚ ਕਾਂਗਰਸ ਦੀਆਂ ਹਕੂਮਤਾਂ ਬਣੀਆਂ ਸੀ ਔਰ ਉਹਨਾਂ ਨੇ ਜਿਵੇਂ ਹਿੰਦੂਤਵੀ ਏਜੰਡਾ ਲਾਗੂ ਕੀਤਾ, ਸੂਰਿਆ ਨਮਸਕਾਰ ਵੀ ਦੂਜੇ ਵੀ, ਉਹ ਉਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਜਦੋਂ ਇਹਨਾਂ ਦੇ ਕੋਲ ਪਾਵਰ ਆਈ ਤੇ ਸਿੰਪਲ ਮੈਜੋਰਿਟੀ ਦੇ ਨਾਲ ਹੀ ਡਿਸੀਜਨ ਹੋਣੇ ਨੇ ਤੇ ਸਾਡੇ ਪੱਲੇ ਤਾਂ ਕੁਝ ਨਹੀਂ ਹੋਣਾ। ਹੁਣ ਅੱਜ ਤੁਸੀਂ ਦੇਖੋ ਕਿ 20 ਕਰੋੜ ਛੋਟੀ ਗਿਣਤੀ ਨਹੀਂ ਹੈ, 20 ਕਰੋੜ ਬਹੁਤ ਵੱਡਾ ਨੰਬਰ ਹੈ। ਇੰਡੋਨੇਸ਼ੀਆ ਤੋਂ ਬਾਅਦ, ਪਾਕਿਸਤਾਨ ਤੋਂ ਬਾਅਦ ਭਾਰਤ ਦੇ ਮੁਸਲਮਾਨਾਂ ਦੀ ਗਿਣਤੀ ਹੈ। ਪਰ ਕਿਵੇਂ ਉਹਨਾਂ ਨੇ ਆਰਟੀਕਲ 370 ਜਿਹੜਾ ਕਨਸਟੀਟਿਊਸ਼ਨ 'ਚ ਐਮਬੈਡਡ ਸੀ, ਸਿੰਪਲ ਮੈਜੋਰਿਟੀ ਦੇ ਨਾਲ ਉਹਨਾਂ ਨੇ ਕੱਢਤਾ, ਖਤਮ ਕਰਤਾ, ਸੂਬੇ ਦਾ ਵਜੂਦ ਖਤਮ ਕਰਤਾ। ਹੁਣ ਇਹ ਜਿਹੜਾ ਵਕਫ ਐਕਟ ਜਿਹੜਾ ਜਿਹਦੇ ਥੱਲੇ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਿ ਅੱਲਾ ਦੇ ਨਾਂ ਤੇ ਦਿੱਤੀਆਂ ਹੋਈਆਂ ਨੇ, ਡੋਨੇਟਡ ਨੇ, ਉਹਨਾਂ ਤੇ ਸਰਕਾਰ ਦਾ ਤਾਂ ਕੋਈ ਹੱਕ ਨਹੀਂ ਹੈ। ਲੇਕਿਨ ਆਲਰੇਡੀ ਕਾਨੂੰਨ ਐਗਜ਼ਿਸਟ, ਤੁਸੀਂ ਅਮੈਂਡਮੈਂਟ ਦੇ ਨਾਂ ਥੱਲੇ ਜੇ ਕੰਟਰੋਲ ਹੀ ਲੈਣਾ ਤੇ ਜ਼ਾਹਰ ਹੈ ਵੀ ਸਿੰਪਲ ਮੈਜੋਰਿਟੀ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਸਿੱਖਾਂ ਦੇ ਲਈ ਵੀ ਇਹ ਸਬਕ ਹੈ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਅੱਜ ਵੀ ਇੱਕ ਤਬਕਾ ਹੈ। ਹੁਣ ਜਦੋਂ ਸਿੱਖਾਂ ਦਾ ਇਸ਼ੂ ਇੰਟਰਨੈਸ਼ਨਲੀ ਹਾਈਲਾਈਟ ਹੋਇਆ ਤੇ ਇੱਕ ਤਬਕਾ ਜਿਹੜਾ ਕੋਈ ਨਾ ਕੋਈ ਨੈਗੋਸ਼ੀਏਸ਼ਨ ਕਰਨ ਦੀ ਲਾਈਨ 'ਚ ਜਾਣਾ ਚਾਹੁੰਦਾ
ਕਿ ਜੀ ਇੰਡੀਅਨ ਸਟੇਟ 'ਚ ਸਾਨੂੰ ਆਹ ਦੇ ਦੇ, ਉਹ ਅਲਟੀਮੇਟਲੀ ਫੈਸਲੇ ਤਾਂ ਫਿਰ ਮੈਜੋਰਟੀ ਨਾਲ ਹੋਣੇ ਨੇ। ਜੋ ਪ੍ਰੋਮਿਸ ਕਰ ਵੀ ਲੈਣ, ਕਨਸਟੀਟਿਊਸ਼ਨ 'ਚ ਲਿਖ ਵੀ ਦੇਣ, ਆਰਟੀਕਲ 25B 'ਚੋਂ ਸਾਨੂੰ ਕੱਢ ਕੇ ਸਿੱਖ ਵੀ ਲਿਖ ਦੇਣ। ਇਹ ਜੂਨ 84 ਤੱਕ ਇਹ ਸੀ ਕਿ ਵੀ ਅਨੰਦਪੁਰ ਮਤਾ ਟਰੂ ਫੈਡਰਲ ਸਟਰਕਚਰ ਇਹ ਵੋ। ਹੁਣ ਜਿਹੜੀ ਗੱਲ ਮੈਂ ਸਮਝਦਾ ਕਿ ਵੀ ਹਰਸਿਮਰਤ ਕੌਰ ਬੀਬਾ ਹਰਸਿਮਰਤ ਕੌਰ ਬਾਦਲ, ਮੈਂ ਅੱਜ ਕਹਿ ਦਿਆਂ ਕਿਉਂਕਿ ਦੋਵੇਂ ਹੀ ਦਿਨ ਜਿਹੜੀ ਬੀਬੀ ਦੀ ਪ੍ਰੈਜੈਂਟੇਸ਼ਨ ਹੈ ਉਹ ਰਿਮਾਰਕੇਬਲ ਹੈ। ਪਰ ਇਹ ਜਦੋਂ ਮੈਂ ਪੜ੍ਹ ਰਿਹਾ ਸੀ ਕੱਲ ਵੀ ਅੱਜ ਵੀ, ਤਾਂ ਪਹਿਲਾਂ ਤਾਂ ਉਹ ਇੱਕ ਹੈ ਤਾਂ ਸਿਆਪਟਿਆ ਸ਼ੇਅਰ ਹੀ ਹੈ, ਪਰ ਉਹ ਉੱਥੋਂ ਦੇ ਜਲੰਧਰ ਦੇ ਹਿੰਦੀ ਮੀਡੀਆ 'ਚ ਬਹੁਤ ਲਿਖਿਆ ਹੁੰਦਾ ਸੀ ਉਹਨੇ, ਵਰਿੰਦਰ ਨੇ ਵੀ ਤੇ ਯਸ਼ ਨੇ ਵੀ, ਕਿ ਔਰ ਉਹਨੂੰ ਫਿਰ ਸਾਧੂ ਸਿੰਘ ਹਮਦਰਦ ਕਾਊਂਟਰ ਕਰਦਾ ਸੀ ਉਹਨੂੰ। ਸਾਧੂ ਸਿੰਘ ਹਮਦਰਦ ਨੇ ਅਜੀਤ ਦੇ ਵਿੱਚ ਫਿਰ ਕਰਨਾ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ, ਕਿ ਵੀ ਪਹਿਲਾਂ ਤਾਂ ਬੁੱਤ ਪ੍ਰਸਤੀ ਸੀ, ਤੇ ਜਦੋਂ ਬੁੱਤਾਂ ਨਹੀਂ ਖਿੱਚ ਕੇ ਚਪੇੜ ਮਾਰੀ ਹੋਏਗੀ ਵੀ ਕਿੱਥੇ ਤੋਂ ਜਦ ਦਿੱਤਾ ਕੁਝ ਨਹੀਂ, ਤਾਂ ਫਿਰ ਆਇਆ ਵੀ ਚਲੋ ਜਿਹੜਾ ਅਸੀਂ ਖੁਦਾ ਵੱਲ ਹੋਈਏ। ਤੇ ਬੁੱਤ ਪੂਜਨ ਹੋਣ ਕਰਕੇ ਤਾਂ ਕਾਫਰ ਸੀ, ਤੇ ਜਦੋਂ ਖੁਦਾ ਯਾਦ ਆਇਆ ਤਾਂ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਵੀ ਕੁਫਰ ਟੂਟਾ ਖੁਦਾ ਖੁਦਾ ਕਰਕੇ, ਵੀ ਖੁਦਾ ਖੁਦਾ ਕੀਤਾ ਤੇ ਹੁਣ ਕਾਫਰ ਨਹੀਂ ਰਹੇ। ਹੁਣ ਮੈਂ ਸਮਝਦਾ ਵੀ ਬੀਬੀ ਹਰਸਿਮਰਤ ਕੌਰ ਬਾਦਲ ਰੋਜ਼ ਖੁਦਾ ਖੁਦਾ ਕਰ ਰਹੀ ਹੈ, ਪਰ ਉਹ ਜਿਹੜੀ ਬੁੱਤ ਪ੍ਰਸਤੀ ਇਹਦੇ ਘਰ ਵਾਲੇ ਨੇ, ਬੀਬੀ ਦੇ ਨੇ, ਇਹਦੇ ਸਹੁਰੇ ਨੇ, ਜਿਹੜੇ ਅੱਧੀ ਸਦੀ ਜਿਹੜਾ ਹੈ ਉਹ RSS ਦੀ ਆਊਟਫਿਟ ਬਣਾ ਕੇ ਰੱਖਤਾ ਅਕਾਲੀਆਂ ਦੇ, ਸਭ ਕੁਝ ਗਵਾ ਕੇ। ਇਹ ਵੀ ਕਹਿੰਦਾ ਨਾ ਵੀ ਸਭ ਕੁਝ ਗਵਾ ਕੇ ਜੇ ਕੋਈ ਸੰਭਲਿਆ ਤਾਂ ਕੀ ਸੰਭਲਿਆ, ਲੇਕਿਨ ਫਿਰ ਵੀ ਮੈਨੂੰ ਲੱਗਾ ਕਿ ਵੀ ਬੀਬੀ ਨੇ ਘੱਟੋ ਘੱਟ ਉੱਥੇ ਭਾਵੇਂ ਅਸਰ ਕੋਈ ਨਹੀਂ, ਅਲਟੀਮੇਟਲੀ ਤਾਂ ਸਿੰਪਲ ਵੋਟਾਂ ਨਾਲ ਹੀ ਫੈਸਲਾ ਹੋਣਾ ਸੀ, ਉਹ ਉਹਨਾਂ ਨੇ ਪਾਸ ਕਰਤਾ। ਪਰ ਹਰਸਿਮਰਤ ਕੌਰ ਬਾਦਲ ਨੇ ਜਿਹੜੀ ਹੈ ਇੱਕ ਸਿੱਖ ਆਵਾਜ਼, ਪਹਿਲੀ ਗੱਲ ਤਾਂ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਮੁਸਲਮਾਨਾਂ ਦੇ ਨਾਲ ਖਲੋਣਾ, ਕਿ ਵੀ ਤੁਹਾਨੂੰ ਕੋਈ ਹੱਕ ਨਹੀਂ ਹੈ ਵਕਫ ਦੀਆਂ ਔਰ ਜ਼ਮੀਨਾਂ ਲੈਣ ਦਾ, ਤੁਸੀਂ ਘੱਟ ਗਿਣਤੀਆਂ ਨਾਲ। ਅੱਜ ਜਿਹੜਾ ਕਿਹਾ, ਔਰ ਮੈਨੂੰ ਵੈਸੇ ਹੈਰਾਨੀ ਹੈ ਵੀ ਟ੍ਰਿਬਿਊਨ ਅਦਰਵਾਈਜ਼ ਖਬਰਾਂ ਖਾ ਜਾਂਦਾ, ਲੇਕਿਨ ਉਹਨਾਂ ਨੇ ਬੀਬੀ ਦੀ ਸਟੇਟਮੈਂਟ ਨੂੰ ਹੀ ਆਧਾਰ ਬਣਾ ਕੇ ਹੈਡਲਾਈਨ ਇਹ ਦਿੱਤੀ ਹੈ, BJP's politics depends on ਪਾਕਿਸਤਾਨ, ਮੁਸਲਮਾਨ ਐਂਡ ਖਾਲਿਸਤਾਨ। ਸ਼੍ਰੋਮਣੀ ਅਕਾਲੀ ਦਲ MP ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਕਿਹਾ ਜੀ 3 ਲਫ਼ਜ਼ ਨੇ, ਇਹੀ ਡਿਸਕ੍ਰਾਈਬ ਕਰਦੇ ਨੇ, ਔਰ ਮੈਂ ਐਗਜ਼ੈਕਟ ਲਫ਼ਜ਼, ਕਿਉਂਕਿ ਅਸੀਂ ਹਮੇਸ਼ਾ ਇਹ ਸਮਝਦੇ ਹਾਂ, ਭਾਵੇਂ ਕਈਆਂ ਨੂੰ ਇਹ ਲੱਗੇ ਵੀ ਪਤਾ ਨਹੀਂ ਹੁਣ ਡਾਕਟਰ ਸਾਹਿਬ ਬਾਦਲ ਦੀ ਹਮਾਇਤ ਕਰਨ ਲੱਗ ਗਏ, ਨਹੀਂ, ਅਸੀਂ ਸਮਝਦੇ ਹਾਂ ਵੀ ਗੁਰੂ ਨੇ ਕ੍ਰਾਈਟੇਰੀਆ ਦਿੱਤਾ ਹੋਇਆ ਵੀ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ, ਜਿਹੜੀ ਠੀਕ ਗੱਲ ਹੈ ਉਹਨੂੰ ਐਪਰੀਸ਼ੀਏਟ ਕਰਨਾ। ਹਾਲਾਂ ਇਹ ਹੁਣ ਡੁੱਬਦੇ ਕੋ ਤਿਨਕੇ ਕਾ ਸਹਾਰਾ ਵਾਂਗ ਇਹ ਲੱਭ ਰਹੇ ਨੇ ਕਿ ਪੰਥਕ ਮੁਖਤਾਰਾ 'ਚ ਮਿਲ ਜਾਏ ਸਾਨੂੰ ਥਾਂ, ਕਿਉਂਕਿ ਲੋਕਾਂ ਦੀਆਂ ਨਜ਼ਰਾਂ 'ਚ ਨਕਾਰੇ ਹੋਏ ਨੇ। ਪਰ ਬੀਬੀ ਨੇ ਇਹ ਕਿਹਾ, ਦਾ ਪਾਰਟੀ whose entire politics is based on Hindu-Muslim polarization, whose entire politics based on Pakistan, Musliman and Khalistan, how come they suddenly thought of judicially utilizing Muslims' money? ਉਹਨੇ ਕਿਹਾ ਜੀ ਹੁਣ ਉਹ ਕਹਿੰਦੇ ਨੇ ਜੀ ਕਿ ਇਹ ਵਕਫ ਕੋਲ ਬਹੁਤ ਪੈਸਾ ਹੈ, ਇੰਨੇ ਮੁਸਲਮਾਨ ਗਰੀਬ ਨੇ, ਇਹਨਾਂ ਨੂੰ ਕਿੱਥੋਂ ਦਰਦ ਆ ਗਿਆ ਮੁਸਲਮਾਨਾਂ ਦਾ ਕਿ ਜੀ ਉਹ ਇਹਨਾਂ ਨੇ ਯੂਜ਼ ਕਰਨਾ ਹੈ, ਵੀ ਜਿਨ੍ਹਾਂ ਦੀ ਪੋਲਿਟਿਕਸ ਸੀ ਪਾਕਿਸਤਾਨ, ਮੁਸਲਮਾਨ ਔਰ ਖਾਲਿਸਤਾਨ, ਇਹਨਾਂ ਤਿੰਨਾਂ ਦੇ ਖਿਲਾਫ ਨਫ਼ਰਤ ਫੈਲਾਉਣ ਦੇ ਉੱਤੇ ਖੜੀ ਹੋਏ। ਫਿਰ ਬੀਬੀ ਨੇ ਇਸ ਦੇ ਉੱਤੇ ਕਿਹਾ ਕਿ ਵੀ ਇਹ ਉਹਨਾਂ ਨੇ ਕਿਹਾ ਕਿ ਹਰਸਿਮਰਤ ਬਾਦਲ ਐਕਿਊਜ਼ਡ BJP of not having a single Muslim MP in the Lok Sabha, while the 24 parliamentarians all in opposition are against the amendment bill. ਹੁਣ 24 MP ਨੇ ਮੁਸਲਮਾਨਾਂ ਦੇ ਜਿਹੜੇ ਵਿਰੋਧੀ ਪਾਰਟੀਆਂ ਚੋਂ ਆਏ ਨੇ। ਉਹਨੇ ਕਿਹਾ ਵੀ ਤੁਸੀਂ ਤਾਂ ਇੱਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ ਹੋਈ, ਤੇ ਜਿਹੜੇ 24 MP ਜਿਨ੍ਹਾਂ ਦੇ ਮਜ਼ਹਬ ਨਾਲ ਸੰਬੰਧਿਤ ਵਕਫ ਐਕਟ ਤੁਸੀਂ ਬਣਾ ਰਹੇ ਹੋ, ਉਹਨਾਂ ਸਾਰਿਆਂ ਨੇ ਇਹਦਾ ਵਿਰੋਧ ਕੀਤਾ। ਫਿਰ ਬੀਬੀ ਇੱਥੇ ਤਾਂ ਨਹੀਂ ਰੁਕੀ, ਉਹਨਾਂ ਨੇ ਕਿਹਾ ਕਿ ਵੀ when I tried to find information on the politics behind introducing the bill, I came across a paper on Waqf asset management that revealed 27% of Waqf land is in the Uttar Pradesh, where elections are scheduled to take place within the next year and a half, Mrs. Badal said. ਉਹਨੇ ਕਿਹਾ ਜੀ ਮਤਲਬ ਮੈਂ ਦੇਖਿਆ ਕਿ ਵੀ ਇਹ ਜਿਹੜੀਆਂ ਪ੍ਰਾਪਰਟੀਆਂ ਨੇ 27% ਕੱਲੀਆਂ ਯੂਪੀ 'ਚ ਨੇ, ਔਰ ਹੁਣ ਉੱਥੇ 1.5 ਸਾਲ ਬਾਅਦ ਇਲੈਕਸ਼ਨ ਹੋਣੀ ਹੈ, ਔਰ ਆਲਮੋਸਟ 20-21% ਪਾਪੂਲੇਸ਼ਨ ਯੂਪੀ ਦੀ ਮੁਸਲਮਾਨ ਹੈ, ਉਹਦਾ ਐਡਵਾਂਟੇਜ ਇਹਨਾਂ ਨੇ ਲੈਣਾ। ਫਿਰ ਬੀਬੀ ਜੀ ਨੇ ਕਿਹਾ, the Sikhs, a minority community, have long demanded the amendment of Article 25B. We are Sikhs, not Hindus.
but you refuse to acknowledge our identity. Badal said, if you introduce a bill that addresses our concerns, we will support it. उन्होंने कहा सानू हिंदू बनाया है तुसी 25 बीच वाह 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 ये कौन बोल रहे है क्या जी ये तुसी लियाओ सानू तसव्वुर करो साडा वखरी आइडेंटिटी दी फिर उन्हें कहा कि भाई ये तुसी उन्हां दा वक्फ बोर्ड लै रहे हो उन्हां च हिंदू मैंबर भी वाड़ रहे हो The Bathinda MP challenged the government to appoint 2 Muslim members to Ram Temple Trust to demonstrate the sincerity कि जे तो इन्ना ही तुसी sincere 2 मुसलमानां नूं बनाओ Ram Temple Trust दे विच बिल्कुल The bill is merely an attempt to seize Muslim land and assets ये बिल जिहड़ा है मुसलमानां दीयां जायदादां दूजे ते कब्जा करन लई है You have a history of infiltrating institutions such as the board of Nanded and Hazur Sahib Gurdwara. After ousting elected members, you did the same at Patna Sahib and are now attempting to manipulate SGPC. ਇਹੀ ਤੁਸੀਂ ਕੀਤਾ ਸਾਡੇ ਹਜ਼ੂਰ ਸਾਹਿਬ ਦੇ ਇਲੈਕਟਡ ਬੰਦੇ ਕੱਢ ਕੇ ਆਪਣੇ ਬਾੜੇ ਪਟਨਾ ਸਾਹਿਬ ਕੀਤਾ ਹੁਣ ਤੁਸੀਂ SGPC ਦੇ ਉੱਤੇ ਇਹ ਕਰਨਾ ਚਾਹੁੰਦੇ ਹੋ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਕਹਿੰਦੇ ਹੋ ਦੂਜਿਆਂ ਨੂੰ accused BJP of being the real ਟੁਕੜੇ gang dividing minority community. This is a classic case of divide and rule. Bulldozer politics. You are now dividing Muslims and Shias and Sunnis. You have a history of dividing communities, whether it is Muslims or Sikhs. क्या है मैं तो बार बार देखा भी ये बीबी दे बयान है और क्योंकि आवाज़ भी थोड़ी उच्ची च बोलती है बीबी तो वो दहाड़ने वाली गल ही सी पार्लियामेंट दे विच और सब सुप होके बैठे ने मैं क्या भी काश ये ਜਿਹੜੀ ਹੁਣ ਗੱਲਾਂ हाँ ਹੁੰਦਾ ਤੇ ਘੱਟੋ ਘੱਟ ਸਿੱਖ ਤੁਹਾਨੂੰ ਸਿਰਾਂ ਤੇ ਚੁੱਕਿਆ ਹੁੰਦਾ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੱਕਲ ਸੁਸਾਇਟੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ੀਅਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मुझे न दे फरीदा बार पराए बैसना साई मुझे न दे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ ਜਿੱਥੇ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ ਕੇਸਰੀ ਦਸਤਾਰਾਂ ਸਜਾ ਕੇ ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਵਿੱਚ ਰਾਜ ਪਲਟਾ ਹੋਣ ਤੋਂ ਬਾਅਦ ਭਾਰਤ ਦੇ ਉੱਤਰ ਪੂਰਬ ਦੀਆਂ ਸਟੇਟਾਂ ਵਿੱਚ ਆਜ਼ਾਦੀ ਲਹਿਰਾਂ ਦਾ ਮੁੜ ਉਭਾਰ ਦੇਖਿਆ ਜਾ ਸਕਦਾ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ ਮਨੀਪੁਰ, ਨਾਗਾਲੈਂਡ ਅਤੇ ਮਿਜ਼ੋਰਮ ਦੇ ਨਾਗਿਆਂ ਅਤੇ ਮਿਜ਼ੋਰਾਂ ਨੇ ਇੱਕ ਜ਼ੋਰਦਾਰ ਰੈਲੀ ਕੀਤੀ ਹੈ ਔਰ ਇਸ ਵਿੱਚ ਭਾਰਤੀ ਬਸਤੀਵਾਦ ਤੋਂ ਛੁਟਕਾਰੇ ਦੀ ਵੀ ਗੱਲ ਕੀਤੀ ਗਈ ਹੈ ਅਤੇ ਨਾਲ ਹੀ ਭਾਰਤ ਸਰਕਾਰ ਵੱਲੋਂ ਮਿਆਂਮਾਰ ਨਾਲ ਲੱਗਦੀ ਸਰਹੱਦ ਤੇ ਕੰਡਿਆਲੀ ਤਾਰ ਲਾਉਣ ਦੀ ਵੀ ਭਾਰੀ ਵਿਰੋਧ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਮਲੋਏ ਧਰ ਇੰਟੈਲੀਜੈਂਸ ਬਿਊਰੋ ਦਾ ਚੀਫ ਸੀ, ਜਿਹਨੇ ਪੰਜਾਬ ਦੇ ਵਿੱਚ 1980 ਔਰ 90 'ਚ ਖਾਲਿਸਤਾਨ ਦੀ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਲਈ ਵੱਡਾ ਰੋਲ ਅਦਾ ਕੀਤਾ। ਉਹਨੇ ਜਿਹੜਾ ਇੱਕ ਕਿਤਾਬ ਰਿਟਾਇਰਮੈਂਟ ਤੋਂ ਬਾਅਦ ਓਪਨ ਸੀਕ੍ਰੇਟਸ ਲਿਖੀ, ਜਿਸ ਦਾ ਪੰਜਾਬੀ ਦੇ ਵਿੱਚ ਵੀ ਉਹਦਾ ਵਰਜ਼ਨ ਸ਼ਾਇਦ ਅਵੇਲੇਬਲ ਹੈ, ਜਿਹਦੇ ਵਿੱਚ ਖੁੱਲੇ ਭੇਤ। ਹਾਲਾਂ ਬਾਅਦ 'ਚ ਕੈਂਸਰ ਨਾਲ ਉਹਦੀ ਡੈਥ ਹੋਈ, ਪਰ ਜਦੋਂ ਉਹਨੇ ਓਪਨ ਸੀਕ੍ਰੇਟਸ ਦੇ ਵਿੱਚ ਬਹੁਤ ਕੁਛ ਐਸਾ ਲਿਖਿਆ ਜਿਹੜਾ ਇੰਡੀਅਨ ਸਿਸਟਮ ਨੂੰ ਲੱਗਾ ਕਿ ਵੀ ਇਹ ਤਾਂ ਭੇਤ ਖੁੱਲੇ ਨੇ, ਔਰ ਉਹਨਾਂ ਨੇ ਉਹਦੇ 'ਤੇ ਕੇਸ ਵੀ ਰਜਿਸਟਰ ਕੀਤਾ, ਪਰ ਸ਼ਾਇਦ ਬਾਹਰਲੇ ਮੁਲਕ 'ਚ ਹੀ ਉਹਦੀ ਕਿਤੇ ਡੈਥ ਹੋਈ ਜੀ। ਉਹਦੇ 'ਚ ਉਹਨੇ ਜਦੋਂ ਖਾਲਿਸਤਾਨ ਮੂਵਮੈਂਟ ਨੂੰ ਕ੍ਰਸ਼ ਕਰਨ ਦੀ ਸਾਰੀ ਕਹਾਣੀ, ਕੀ ਸਟ੍ਰੈਟੇਜਾਈਜ਼ ਕੀਤਾ ਜਾਂ ਕੀ ਕੀਤਾ ਕਿਹਾ, ਤੇ ਅਖੀਰ 'ਚ ਉਹਨੇ ਕਿਹਾ ਵੀ ਬੇਸ਼ੱਕ ਅੱਜ ਮੂਵਮੈਂਟ ਦਾ ਨਾਮੋ ਨਿਸ਼ਾਨ ਨਹੀਂ, ਉਦੋਂ ਅਜੇ ਬਾਹਰ ਵੀ ਡਾਇਸਪੋਰਾ 'ਚ ਵੀ 1995 ਤੋਂ ਬਾਅਦ ਦੀ ਗੱਲ ਹੈ, ਅੱਜ ਤੋਂ ਮੇਰਾ ਖਿਆਲ ਹੈ 15 ਜਾਂ 20 ਸਾਲ 18 ਸਾਲ ਪਹਿਲਾਂ ਉਹ ਕਿਤਾਬ ਆਈ। ਔਰ ਉਹਨੇ ਕਿਹਾ ਵੀ ਬੇਸ਼ੱਕ ਅੱਜ ਮੂਵਮੈਂਟ ਦੀ ਕੋਈ ਹੋਂਦ ਨਹੀਂ ਰਹੀ, ਬਾਹਰ ਮਾੜੇ ਮੋਟੀਆਂ ਛੋਟੀਆਂ ਪਾਕਟਸ ਨੇ, ਲੇਕਿਨ ਖਤਮ ਹੋ ਗਿਆ। ਪਰ ਉਹਨੇ ਕਿਹਾ ਵੀ ਫਾਲਟ ਲਾਈਨਸ ਇੰਡੀਅਨ ਸਟੇਟ ਔਰ ਸਿੱਖਾਂ ਦੇ ਵਿਚਾਲੇ ਕ੍ਰੀਏਟ ਹੋ ਗਈਆਂ ਨੇ, ਔਰ ਇਹ ਫਾਲਟ ਲਾਈਨਸ ਜਿਹੜੀਆਂ ਨੇ ਇਹਦੇ ਤੇ ਕਦੋਂ ਦੁਬਾਰਾ ਵੋਲਕੈਨੋ ਅਰਥਕੁਏਕ ਆ ਜਾਏ ਕਾਂਟ ਬੀ ਸੈਡ। ਹੁਣ ਜਿਵੇਂ ਅਸੀਂ ਆਪਣੇ ਉਹਨਾਂ ਵਿਊਜ਼ ਨੂੰ ਵੀ ਸਮਝਾਉਣਾ ਚਾਹੁੰਦੇ ਹਾਂ ਕਿ ਵੀ ਜਦੋਂ ਅਸੀਂ ਅਰਥਕੁਏਕ ਕਿਉਂ ਆਉਂਦੇ ਨੇ, ਉਹਨਾਂ ਦਾ ਇੱਕ ਆਪਣੀ ਥਿਊਰੀ ਹੈ ਕਿ ਟਾਈਟੈਨਿਕ ਪਲੇਟਸ ਹੁੰਦੀਆਂ ਨੇ ਧਰਤੀ ਦੇ ਥੱਲੇ, ਉਹ ਜਦੋਂ ਇੱਕ ਦੂਸਰੇ ਨਾਲ ਕਰਦੀਆਂ ਔਰ ਉਹ ਹਿਲਦਾ, ਔਰ ਉਹ ਆਲਰੇਡੀ ਜਿਹੜੀ ਸਿਸਮੋਲੋਜੀ ਜਾਂ ਇਹ ਸਾਰੇ ਮਹਿਕਮੇ ਨੂੰ ਡੀਲ ਕਰਨ ਵਾਲੇ ਲੋਕ ਨੇ, ਉਹਨਾਂ ਨੇ ਦੁਨੀਆ ਦੇ ਕੁਝ ਸਪਾਟ ਮਾਰਕ ਕੀਤੇ ਹੋਏ ਨੇ ਕਿ ਜਿੱਥੇ ਉਹਨੂੰ ਫਾਲਟ ਲਾਈਨ ਵੀ ਕਹਿੰਦੇ ਨੇ, ਜਿਸ ਦੇ ਉੱਤੇ ਕਿ ਵੀ ਨਾ ਆਏ ਭੂਚਾਲ ਤਾਂ ਭਾਵੇਂ 100 ਸਾਲ ਨਾ ਆਏ। ਹੁਣ ਜਿਵੇਂ ਕੈਲੀਫੋਰਨੀਆ ਦੀ ਹੇਵਰਡ ਤੋਂ ਲੈ ਕੇ ਸੈਨ ਫਰਾਂਸਿਸਕੋ ਤੇ ਇਹ ਸਾਰੀ ਬੈਲਟ ਜਿਹੜੀ ਹੈ ਇਹ ਪ੍ਰੋਨ ਟੂ ਅਰਥਕੁਏਕ ਹੈ। 1905 ਦੇ ਵਿੱਚ ਆਇਆ ਸੀ ਔਰ ਉਹਦੇ 'ਚ ਬਹੁਤ ਵੱਡੀ ਤਬਾਹੀ ਹੋਈ ਸੀ, ਸਾਰਾ ਸ਼ਹਿਰ ਖਤਮ ਹੋ ਗਿਆ ਸੀ। ਇਸੇ ਤਰ੍ਹਾਂ ਹਿਮਾਚਲ 'ਚ ਜਿਵੇਂ ਕਾਂਗੜਾ ਬੈਲਟ ਹੈ ਉਹ ਅਰਥਕੁਏਕ ਪ੍ਰੋਨ ਹੈ, ਕਿਉਂਕਿ ਇਸੇ ਤਰ੍ਹਾਂ 1903 ਜਾਂ 4 ਦੇ ਵਿੱਚ ਕਾਂਗੜਾ ਅਰਥਕੁਏਕ, ਜਿਹਦੇ 'ਚ ਹਜ਼ਾਰਾਂ ਲੋਕ ਮਾਰੇ ਗਏ ਸੀ। ਜਾਪਾਨ ਜਾਂ ਜਿਵੇਂ ਹੁਣ ਮਿਆਂਮਾਰ ਦੇ ਵਿੱਚ ਅਰਥਕੁਏਕ ਆਇਆ, ਇਹ ਵੀ ਅਰਥਕੁਏਕ ਬੈਲਟ ਹੈ। ਅਫਗਾਨਿਸਤਾਨ ਦਾ ਸੋ ਉਹ ਜਿੱਥੇ ਕਿ ਨਾ ਆਏ ਤਾਂ ਭਾਵੇਂ ਨਾ ਆਏ, ਪਰ ਫਾਲਟ ਲਾਈਨ ਦਾ ਮਤਲਬ ਹੈ ਕਿ ਵੀ ਪ੍ਰੋਨ ਟੂ ਹੁੰਦਾ। ਸੋ ਇਹ ਮਲੋਏ ਧਰ ਨੇ ਫਾਲਟ ਲਾਈਨ ਲਫ਼ਜ਼ ਇਸਤੇਮਾਲ ਕੀਤਾ ਸੀ ਕਿ ਵੀ ਉਹ ਇੱਕ ਡਿਵਾਈਡ ਕ੍ਰੀਏਟ ਹੋ ਗਿਆ ਸਿੱਖ ਕੌਮ ਔਰ ਇੰਡੀਅਨ ਨੇਸ਼ਨ ਦੇ ਵਿਚਾਲੇ, ਔਰ ਕਿਸੇ ਵੇਲੇ ਵੀ ਇਹ ਮੂਵਮੈਂਟ ਜਿਹੜੀ ਹੈ ਉਹ ਵਾਪਸ ਆ ਸਕਦੀ ਹੈ। ਔਰ ਅਸੀਂ ਦੇਖਿਆ ਵੀ ਮਲੋਏ ਧਰ ਦੀ ਇਹ ਭਵਿੱਖਬਾਣੀ ਬਹੁਤ ਕੁਇਕਲੀ ਸੱਚ ਸਾਬਤ ਹੋਈ ਕਿ ਅੱਜ ਖਾਲਿਸਤਾਨ ਇੰਟਰਨੈਸ਼ਨਲ ਰਡਾਰ ਸਕਰੀਨ ਤੇ ਹੈ, ਵਿਦਨ ਕੰਟਰੀ। ਇਹੀ ਨਹੀਂ ਕਿ ਸਿਮਰਨਜੀਤ ਸਿੰਘ ਮਾਨ ਇੱਕ ਵਾਰੀ ਫਿਰ ਜਿੱਤੇ ਖਾਲਿਸਤਾਨ ਦੇ ਮੁੱਦੇ ਤੇ ਹੀ, ਭਾਈ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਉਹਨਾਂ ਦੀ ਵਿਕਟਰੀ, ਔਰ ਇੰਟਰਨੈਸ਼ਨਲੀ ਜਿਹੜਾ ਖਾਲਿਸਤਾਨ ਰੈਫਰੈਂਡਮ ਔਰ ਇਹ ਸਾਰਾ ਜਿਹੜਾ ਆਪਣੇ ਆਪ ਦੇ ਵਿੱਚ ਵਾਪਸੀ ਹੈ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਜ਼ਾਦੀ ਦੀ ਮੂਵਮੈਂਟ ਸ਼ੁਰੂ ਕੀਤੀ ਇੰਡੀਅਨ ਯੂਨੀਅਨ ਦੇ, ਉਹਨਾਂ ਦੇ ਵਿੱਚ ਨਾਗੇ ਸਭ ਤੋਂ ਪਹਿਲਾਂ ਸੀ, ਫਿਰ ਮੀਜ਼ੋ ਸੀ, ਕਿਉਂਕਿ ਨਾਗਿਆਂ ਦੇ ਨਾਲ ਵੀ ਜਿਵੇਂ ਸਿੱਖ ਲੀਡਰਸ਼ਿਪ ਦੇ ਨਾਲ ਜੋ ਇਕਰਾਰ ਕੀਤੇ ਗਏ ਸੀ, ਇਉਂ ਹੀ ਨਾਗਿਆਂ ਦੇ ਨਾਲ। ਪਰ ਨਾਗਿਆਂ ਨੇ ਬਹੁਤ ਜਲਦੀ 1950 ਤੱਕ ਪਹੁੰਚਦਿਆਂ ਉਹਨਾਂ ਨੇ ਰਿਅਲਾਈਜ਼ ਕਰ ਲਿਆ ਸੀ ਕਿ ਵੀ ਹਥਿਆਰਬੰਦ ਸੰਘਰਸ਼ ਹੀ ਸਾਡੀ ਚੋਇਸ ਹੈ, ਔਰ ਵੈਸੇ ਵੀ ਉਹ ਇੱਕ ਟਰਾਈਬਲ ਸੁਸਾਇਟੀ ਹੈ ਔਰ ਉਹਨਾਂ ਦੇ ਤੀਰ ਕਮਾਨ ਔਰ ਦੂਜੇ ਤੀਜੇ ਹਥਿਆਰ ਉਹਨਾਂ ਦਾ ਹਿੱਸਾ ਨੇ। ਔਰ ਇੱਕ ਸਟੇਜ ਤੇ ਉਹਨਾਂ ਦਾ ਲੀਡਰ ਜਿਹੜਾ ਮੀਜ਼ੋਆਂ ਨੇ ਵੀ ਆਪਣੀ ਸ਼ੁਰੂ ਕੀਤੀ, ਔਰ ਮੀਜ਼ੋਆਂ ਦਾ ਲਾਲ ਡੈਂਗਾ ਉਹ ਵੀ ਆ ਕੇ ਬਹਿ ਗਿਆ ਯੂਕੇ 'ਚ, ਨਾਗਿਆਂ ਦਾ ਮਿਸਟਰ ਫੀਜ਼ੋ, ਔਰ ਬਹੁਤ ਜ਼ੋਰਦਾਰ ਸਟਰਗਲ ਚੱਲੀ। ਇਹ ਵੱਖਰੀ ਕਹਾਣੀ ਹੈ ਕਿ ਹੁਣ ਨਾਗਿਆਂ ਨੂੰ ਪਿਛਲੇ 18-19 ਸਾਲ ਤੋਂ ਉਹਨਾਂ ਨੇ ਨੈਗੋਸ਼ੀਏਸ਼ਨ ਦੇ ਦੁਆਲੇ ਉਲਝਾਇਆ ਹੋਇਆ, ਐਂਡ ਨਥਿੰਗ ਕੇਮ ਆਊਟ ਆਫ ਇਟ।
ਉਹਨਾਂ 'ਚ ਕੋਈ ਜਨਰੇਸ਼ਨ ਮਰ ਰਹੀ ਹੈ, ਕੋਈ ਦੂਸਰਾ, ਹਾਲਾਂ 18 ਸਾਲ ਉਹ ਗੱਲਬਾਤ ਕਿਤੇ ਬੈਂਕਾਕ 'ਚ, ਕਿਤੇ ਫਲਾਣੇ ਸੇਫ ਪੈਸੇਜ ਵੀ ਉਹਨਾਂ ਨੂੰ ਦਿੱਤਾ। ਪਰ ਇੰਡੀਆ ਨੇ ਇਹ ਦੇਖ ਲਿਆ ਸੀ ਕਿ ਜੇ ਬੰਗਲਾਦੇਸ਼ ਅਸੀਂ ਕਾਬੂ ਕਰ ਲਈਏ ਬਿਲਕੁਲ ਤੇ ਇਹ ਮੂਵਮੈਂਟ ਅਸੀਂ ਕ੍ਰਸ਼ ਕਰ ਸਕਦੇ ਹਾਂ, ਕਿਉਂਕਿ 7 ਹੀ ਜਿਹੜੀਆਂ ਸਟੇਟਾਂ ਨੇ ਨਾਰਥ ਈਸਟ ਦੀਆਂ, ਜਿਨ੍ਹਾਂ 'ਚ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਇਹ ਸਾਰਾ ਆਉਂਦਾ। ਇਹ ਨਾਲ ਜਿਹੜਾ ਉਹ ਚਿਕਨ ਨੈਕ ਇਧਰੋਂ ਚੀਨ ਦੇ ਹਵਾਲੇ ਵੀ, ਚੀਨ ਉਹਨੂੰ ਮਰੋੜ ਸਕਦਾ ਹੈ, ਤੇ ਇਧਰ ਵੀ ਬੰਗਲਾਦੇਸ਼ ਰਾਹੀਂ ਸਮੁੰਦਰ ਤੱਕ ਐਕਸੈਸ ਹੈ। ਸੋ ਬੰਗਲਾਦੇਸ਼ ਦੇ ਉੱਤੇ ਫਿਰ ਇੰਡੀਆ ਨੇ ਜਿਵੇਂ 14-15 ਸਾਲ ਸ਼ੇਖ ਹਸੀਨਾ ਨੂੰ ਜਿਹੜਾ ਉੱਥੇ ਖੜਾ ਕੀਤਾ, ਔਰ ਉਹਨਾਂ ਰਾਹੀਂ ਜਿਹੜਾ ਫਿਰ ਇਹ ਅੱਜ 7 ਚੋਂ ਆਲਮੋਸਟ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 6 ਸਟੇਟਾਂ ਦੇ ਵਿੱਚ ਬੀਜੇਪੀ ਜਾਂ ਸਿੱਧੇ ਤੌਰ ਤੇ ਰੂਲ ਕਰਦੀ ਹੈ, ਤੇ ਜਾਂ ਜਿਹੜੇ ਜਿਨ੍ਹਾਂ ਦਾ ਰੂਲ ਹੈ ਉਹਦੇ 'ਚ ਭਾਈਵਾਲ ਹੈ। ਅਸਾਮ ਦੇ ਵਿੱਚ ਮੈਨੂੰ ਪਤਾ ਹੈ ਵੀ ਸਿੱਧੇ ਤੌਰ ਤੇ ਬੜਾ ਫਿਰਕੂ ਕਿਸਮ ਦਾ ਉਹਨਾਂ ਦਾ ਚੀਫ ਮਿਨਿਸਟਰ ਹੈ। ਔਰ ਇਵੇਂ ਉਹਨਾਂ ਨੇ ਨਾਰਥ ਈਸਟ ਦੀ ਜਿਹੜੀ ਆਵਾਜ਼ ਸੀ ਉਹਨੂੰ, ਲਾਲ ਡੈਂਗਾ ਨੂੰ ਵਾਪਸ ਸੱਦ ਕੇ ਮਿਜ਼ੋਆਂ ਨਾਲ ਤਾਂ ਸਮਝੌਤਾ ਕਰ ਲਿਆ ਸੀ, ਉਹ ਵੀ ਬਹਿ ਗਿਆ ਸੀ, ਔਰ ਬਾਕੀਆਂ ਨੂੰ, ਨਾਗਿਆਂ ਨੂੰ ਗੱਲਬਾਤ 'ਚ ਉਲਝਾ ਲਿਆ। ਔਰ ਇਧਰਲੇ ਜਿਹੜੇ ਮਨੀਪੁਰ ਦੇ ਨਾਗੇ ਸੀ, ਕੁੱਕੀ ਟਰਾਈਬ ਵਾਲੇ, ਕਿਉਂਕਿ ਮੰਗ ਉਹਨਾਂ ਦੀ ਗ੍ਰੇਟਰ ਨਾਗਾਲੈਂਡ ਦੀ ਹੈ, ਨਾਗਿਆਂ ਦੇ ਕਬੀਲੇ ਮਨੀਪੁਰ 'ਚ ਵੀ ਨੇ, ਮਿਜ਼ੋਰਮ 'ਚ ਵੀ ਹੈ, ਅਸਾਮ ਦਾ ਵੀ ਇੱਕ ਹਿੱਸਾ, ਅਰੁਣਾਚਲ ਦਾ ਵੀ ਹੈ, ਔਰ ਇੱਕ ਹਿੱਸਾ ਉਹਨਾਂ ਦੇ ਕਬੀਲੇ ਦਾ ਜਿਹੜਾ ਮਿਆਂਮਾਰ ਦੇ ਵਿੱਚ ਵੀ ਹੈ, ਬਰਮਾ 'ਚ ਵੀ ਹੈ। ਔਰ ਉਹਨਾਂ ਦੇ ਲਈ ਇਹ ਫ੍ਰੀ ਆਉਣ ਜਾਣ ਹੈ, ਜਿਵੇਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬਾ ਔਰ ਦੂਸਰੇ ਪਾਸੇ ਅਫਗਾਨ, ਉਹਨਾਂ ਦੇ ਕਬੀਲੇ ਨੇ, ਅੱਧੀ ਰਿਸ਼ਤੇਦਾਰੀ ਇੱਧਰ ਹੈ, ਅੱਧੀ ਉੱਧਰ ਹੈ। ਹੁਣ ਇੰਡੀਆ ਨੇ ਜਦੋਂ ਇਹ ਦੇਖਿਆ, ਹੁਣ ਬੰਗਲਾਦੇਸ਼ ਇੱਥੋਂ ਨਿਕਲ ਗਿਆ, ਮੁਹੰਮਦ ਯਾਸੀਨ ਜਿਹੜੇ ਨੇ ਉਹ ਆ ਗਏ, ਔਰ ਨਤੀਜਾ, ਹਾਲਾਂਕਿ ਅੱਜ ਇੱਕ ਫੋਟੋ ਵੀ ਘੁੰਮ ਰਹੀ ਹੈ ਜਿਹੜਾ ਥਾਈਲੈਂਡ 'ਚ ਸ਼ਾਇਦ ਚੱਲ ਰਿਹਾ ਇਹਨਾਂ ਦਾ ਇੱਕ ਕਿਸੇ ਇਕੱਠ, ਜਿਹਦੇ 'ਚ ਮੋਦੀ ਔਰ ਮੁਹੰਮਦ ਯੂਨਸ ਜਿਹੜੇ ਨੇ ਉਹ ਨਾਲ ਨਾਲ ਬੈਠੇ ਨੇ, ਪਰ ਮੂੰਹ ਇਵੇਂ ਹੀ ਹੈ ਕਿ ਇੱਕ ਦਾ ਪਖਾਨੇ ਵਰਗਾ ਤੇ ਇੱਕ ਦਾ ਉਹਦਾ ਬਤਾਊਂ ਵਰਗਾ, ਜਿਹੜਾ ਵੱਡਾ ਬਤਾਊਂ ਹੁੰਦਾ ਭਰਥੇ ਵਾਲਾ, ਉਸ ਵਰਗਾ। ਹੁਣ ਤੁਸੀਂ ਦੇਖੋਗੇ ਕਿ ਫਾਲਟ ਲਾਈਨ ਤਾਂ ਸੀ ਪਰਮਾਨੈਂਟ ਜਿਹੜੀ ਕ੍ਰੀਏਟ ਇਹਨਾਂ ਨੇ ਕੀਤੀ, ਉਹਨਾਂ ਤੇ ਜ਼ੁਲਮ ਕੀਤੇ ਫੌਜ ਨੇ। ਹੁਣ ਅੱਜ ਇਹ ਉਹਨਾਂ ਦੀ ਮੀਡੀਆ ਦੀ ਖਬਰ ਹੈ, ਨਾਗਾਜ਼ ਇਨ ਮਨੀਪੁਰ, ਨਾਗਾਲੈਂਡ ਰੈਲੀ ਅਗੇਂਸਟ ਮਿਆਂਮਾਰ ਬਾਰਡਰ ਫੈਂਸਿੰਗ। ਹੁਣ ਇਹਨਾਂ ਨੂੰ ਲੱਗਾ ਕਿ ਵੀ ਇਹ ਇੱਕ ਪਾਸੇ ਬੰਗਲਾਦੇਸ਼ ਵਾਲਾ ਵੀ ਖੁੱਲ ਗਿਆ ਕੰਮ, ਮਿਆਂਮਾਰ ਦੇ ਵਿੱਚ ਵੀ ਇਹਨਾਂ ਦੇ ਵੱਡੇ ਕਬੀਲੇ ਆਣ ਜਾਣ, ਜਾਂ ਦੂਜੇ ਜਿਹੜੇ ਹੁਣ ਜਿਹੜਾ ਇਹਨੇ ਜਿਹਨੂੰ ਹੁਣੇ ਹੀ ਹਟਾਇਆ ਪ੍ਰੈਜ਼ੀਡੈਂਟ ਰੂਲ ਲਾ ਕੇ ਮਨੀਪੁਰ ਦੇ ਵਿੱਚ, ਬੀਰੇਨ ਸਿੰਘ ਕੇ ਕੀ ਉਹਦਾ ਨਾਂ ਹੈ ਇਹਨਾਂ ਦਾ, ਬੀਜੇਪੀ ਦਾ ਚੀਫ ਮਿਨਿਸਟਰ, ਉਹਨੇ ਇਹੀ ਰੌਲਾ ਪਾਇਆ ਕਿ ਜੀ ਬਾਹਰੋਂ ਇਨਫਿਲਟਰੇਟਰ ਆ ਰਹੇ ਨੇ, ਦੂਜੇ ਆ ਰਹੇ ਨੇ। ਹਾਲਾਂ ਉਹਨਾਂ ਦੇ 400 ਚਰਚ ਢਾ ਦਿੱਤਾ ਨਾਗਾ ਜਿਹੜੇ ਨੇ ਕੁੱਕੀ ਟਰਾਈਬ ਦੇ ਔਰ ਦੂਸਰੇ। ਔਰ ਹੁਣ ਇਹਨਾਂ ਨੇ ਜਿਵੇਂ ਦੋਨੋਂ ਪੰਜਾਬਾਂ ਨੂੰ ਇਵੇਂ ਇਹਨਾਂ ਨੇ ਵੰਡਣ ਦੇ ਲਈ ਪੱਕੇ ਤੌਰ ਤੇ ਇਹ ਫੈਂਸ ਜਿਹੜੀ ਲਾਈ, ਇਹ 1990 ਦੇ ਵਿੱਚ ਲਾਈ, ਉਦੋਂ ਕੋਈ ਏਡਾ ਵਿਰੋਧ ਵੀ ਨਹੀਂ ਹੋਇਆ, ਕਿਉਂਕਿ ਬਾਕੀ ਤਾਂ ਪੰਜਾਬ 'ਚ ਤਾਂ ਮਾਰਸ਼ਲ ਲਾ ਵਰਗੇ ਹਾਲਾਤ ਬਣਾਏ ਹੋਏ ਸੀਗੇ। ਹੁਣ ਇਹ ਫੈਂਸਿੰਗ ਮਿਆਂਮਾਰ ਦੇ ਨਾਲ ਵੀ ਕਰ ਰਹੇ ਨੇ, ਤਾਂ ਕਿ ਪਹਿਲਾਂ ਇਹਨਾਂ ਨਾਗਿਆਂ ਦੀ ਤਾਕਤ ਨੂੰ ਹੀ ਖਤਮ ਕਰੋ, ਇੱਧਰਲੇ ਇੱਧਰ ਨਾ ਜੁਆਇਨ ਕਰਨ, ਉੱਧਰਲੇ ਇੱਧਰ ਨਾ ਕਰਨ। ਔਰ ਇਹਨੂੰ ਉਹ ਚੰਗੀ ਤਰ੍ਹਾਂ ਸਮਝਦੇ ਨੇ, ਔਰ ਇਸ ਵੇਲੇ ਉਹਨਾਂ ਦੇ ਵਿੱਚ ਇੱਕ ਨਵੀਂ ਜਾਗਰੂਕਤਾ ਹੈ, ਕਿਉਂਕਿ ਕੁੱਕੀਆਂ ਨੇ ਪੂਰਾ ਮੁਕਾਬਲਾ ਕੀਤਾ ਇਸ ਵੇਲੇ। ਕੁੱਕੀ ਕਬੀਲੇ ਉਹਨਾਂ ਦੇ ਕੋਲ ਆਪਣੀ ਟੈਰੀਟਰੀ, ਆਪਣਾ ਪੂਰਾ ਪਾਰਟ ਇਹਨਾਂ ਨੇ ਕੀਤਾ ਹੋਇਆ। ਹੁਣ ਇੱਥੇ ਅੱਜ ਇਸ ਖਬਰ ਦੇ ਮੁਤਾਬਕ ਬਹੁਤ ਵੱਡੀ ਗੈਦਰਿੰਗ ਹੈ ਕਿ ਵੀ ਇਹ ਜਿਹੜੇ ਇੰਡੀਜਨਸ ਲੋਕ ਨੇ, ਜਿਨ੍ਹਾਂ ਦੇ ਵਿੱਚ ਨਾਗੇ, ਮੀਜ਼ੋ ਔਰ ਤਿੰਨਾਂ ਸਟੇਟਾਂ ਮਨੀਪੁਰ, ਨਾਗਾਲੈਂਡ, ਮਿਜ਼ੋਰਮ ਦੇ, ਉਹਨਾਂ ਨੇ ਬਹੁਤ ਵੱਡਾ ਪ੍ਰੋਟੈਸਟ ਰੈਲੀ ਕੀਤੀ ਹੈ ਉੱਥੇ। ਔਰ ਇਹ ਉਹਨਾਂ 'ਚ ਫਰੰਟੀਅਰ ਡਿਸਟ੍ਰਿਕਟ ਮਨੀਪੁਰ ਔਰ ਨਾਗਾਲੈਂਡ ਦੇ ਉਹਨਾਂ ਨੇ ਜਿਹੜੀ ਹਿੱਸਾ ਲਿਆ, ਔਰ ਉਹਨਾਂ ਨੇ ਕਿਹਾ ਕਿ ਵੀ ਕਿਉਂਕਿ ਇੰਡੀਆ ਦਾ ਮਿਆਂਮਾਰ ਦੇ ਨਾਲ 1643 ਕਿਲੋਮੀਟਰ ਬਾਰਡਰ ਲੱਗਦਾ ਹੈ, ਜਿਸ ਬਾਰਡਰ ਦੇ ਉੱਤੇ ਇਹ ਹੁਣ ਫੈਸਲਾ ਆ ਰਹੇ ਨੇ। ਉਹਨਾਂ ਨੇ ਕਿਹਾ ਵੀ ਫ੍ਰੀ ਮੂਵਮੈਂਟ ਰਿਜੀਮ ਜਿਹੜਾ ਪਹਿਲਾਂ ਅਲਾਓ ਕੀਤਾ ਸੀ ਸਾਡੇ ਨਾਲ ਸਮਝੌਤਾ, ਇਧਰੋਂ ਅਸੀਂ ਉਧਰ ਜਾ ਸਕਦੇ, ਉਧਰੋਂ ਇੱਧਰ, ਉਹਨੂੰ ਰੀਸਟੋਰ ਕਰੋ, ਕਿ ਫੈਂਸ ਬੰਦ ਕਰੋ, ਇਹ ਤੁਸੀਂ ਕੋਲੋਨਾਈਜ਼ ਸਾਨੂੰ ਕਰ ਰਹੇ ਹੋ ਇਹ। ਔਰ ਇਹ ਉਹਦੇ ਤੇ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਜਿਹੜੇ ਨੇ ਅੱਜ ਡੈਮੋਨਸਟ੍ਰੇਸ਼ਨ ਹੋਏ ਨੇ at several places, but the protest was most intense in Manipur's Ukhral town and Logwa village in Nagaland's Mon district. Nagaland ਦੇ ਜ਼ਿਲ੍ਹਿਆਂ 'ਚ ਮਨੀਪੁਰ ਦੇ ਵਿੱਚ ਸਭ ਤੋਂ ਪ੍ਰਚੰਡ ਹੋਏ, ਔਰ ਉਹਨਾਂ ਦੇ ਵਿੱਚ ਈਵਨ ਲੋਕਲ MLA ਨੇ ਵੀ ਜੁਆਇਨ ਕੀਤਾ। The protesters condemned the artificial border imposed by British rulers in 1940s, calling it a treacherous act that continues to undermine Naga identity and unity. ਕਿ
ਗੱਦਾਰੀ ਵਾਲਾ ਐਕਟ ਹੈ, ਬ੍ਰਿਟਿਸ਼ਰਸ ਨੇ ਕੀਤਾ ਸੀ। ਇਹ ਤੁਸੀਂ ਹੁਣ ਅਗੇਨ ਮਿਆਂਮਾਰ ਦੇ ਨਾਲ ਜਿਹੜੀ ਹੈ ਉਤਾਰ ਲਾ ਕੇ ਸਾਨੂੰ ਸੈਪਰੇਟ ਕਰ ਰਹੇ ਹੋ। They accuse the center of perpetuating the colonial injustice to keep the Naga communities physically and emotionally segregated for decades। ਕਿ ਦਹਾਕਿਆਂ ਤੋਂ ਤੁਸੀਂ ਸਾਨੂੰ ਜਿਹੜਾ ਉਹ ਬਸਤੀਵਾਦੀ ਤੁਹਾਡੀ ਅਪਰੋਚ ਹੈ, ਤੁਸੀਂ ਸਾਨੂੰ ਫਿਜ਼ੀਕਲੀ ਵੀ ਸੈਪਰੇਟ ਕਰ ਰਹੇ ਹੋ ਇੱਕ ਦੂਜੇ ਤੋਂ, ਇਮੋਸ਼ਨਲੀ ਵੀ। ਔਰ ਉਹ ਜਿਹੜੇ ਸਪੀਕਰ ਸੀ ਬੋਲਣ ਵਾਲੇ, ਉਹਨਾਂ ਨੇ ਉਹਦੇ 'ਚ ਕਿਹਾ ਕਿ ਵੀ ਜੇ ਇਹ ਵਾਲ ਇਹ ਜਿਹੜੀ ਜੋ ਬਣਾ ਰਹੇ ਨੇ, ਤਾਰ ਲਾ ਰਹੇ ਨੇ, ਉਹ ਬਣ ਜਾ ਇਫ ਇਰੈਕਟਡ fence if erected would trap the border communities like wild animals behind iron enclosures। ਕਿ ਜਿਵੇਂ ਲੋਹੇ ਦੇ ਪਿੰਜਰਿਆਂ ਦੇ ਵਿੱਚ ਤੁਸੀਂ ਜੰਗਲੀ ਜਾਨਵਰਾਂ ਨੂੰ ਅੱਡ-ਅੱਡ ਰੱਖਦੇ ਹੋ, ਇਹ ਇਸ ਕਿਸਮ ਦਾ ਹੋਏਗਾ। ਔਰ ਉਹਨਾਂ ਨੇ ਕਿਹਾ ਅਸੀਂ ਇਹ ਬਿਲਕੁਲ ਟੋਲਰੇਟ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਵੀ there comes a point when patience wears thin, when endurance reaches the limit and when silence is no longer an option, people rise and cry enough is enough। ਇੱਕ ਸਿਚੁਏਸ਼ਨ ਆਉਂਦੀ ਹੈ ਜਦੋਂ ਸਬਰ ਦਾ ਪੈਮਾਨਾ ਲਬਰੇਜ਼ ਹੋ ਜਾਂਦਾ ਹੈ, ਲੋਕ ਖਲੋ ਕਹਿੰਦੇ enough is enough, ਬਹੁਤ ਹੋ ਗਿਆ। ਔਰ ਉਹਨਾਂ ਨੇ ਕਿਹਾ such a situation has come today। ਹੁਣ ਅਸੀਂ ਉੱਥੇ ਪਹੁੰਚ ਗਏ, we are here to voice our disagreements and anger। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਵੀ ਇਹ ਫ੍ਰੀ ਮੂਵਮੈਂਟ ਰਜੀਮ ਨੂੰ ਰੀਸਟੋਰ ਕਰੋ। ਔਰ ਉਹਨਾਂ ਦੇ ਨਾਲ ਅੱਡ-ਅੱਡ ਸਟੇਟਾਂ ਦੇ ਨਾਗੇ ਵੀ ਔਰ ਮਿਜ਼ੋਆਂ ਨੇ ਵੀ ਉਹਨਾਂ ਨੂੰ ਜੁਆਇਨ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਇਹ ਟੁਕੜੇ ਗੈਂਗ ਜਿਨ੍ਹਾਂ ਨੂੰ ਕਹਿੰਦੇ ਨੇ, ਇਹ ਨੇ ਟੁਕੜੇ ਕੋਈ ਇਧਰ ਟੁਕੜਾ ਡਿੱਗੇਗਾ, ਕੋਈ ਉਧਰ ਡਿੱਗੇਗਾ, ਪਰ ਇਹ ਦੱਸ ਰਹੇ ਨੇ ਇਹ ਡਿਵੈਲਪਮੈਂਟਸ ਕਿ ਭਾਈ ਆਜ਼ਾਦੀ ਕਿਹਨਾਂ ਦੇ ਦਰਵਾਜ਼ਿਆਂ ਤੇ ਦਸਤਕ ਦੇ ਰਹੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪਿਛਲੇ ਦਿਨੀ ਕੌਮੀ ਜਰਨੈਲ ਭਾਈ ਮਹਿਲ ਸਿੰਘ ਜੀ ਬੱਬਰ ਪਾਕਿਸਤਾਨ ਦੀ ਧਰਤੀ ਤੇ ਵਾਹਿਗੁਰੂ ਵੱਲੋਂ ਦਿੱਤੀ ਆਪਣੇ ਸਵਾਸਾਂ ਦੀ ਪੂੰਜੀ ਅਤੇ ਜਲਾਵਤਨੀ ਵਿੱਚ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਸੇਵਾ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਹਨ। ਉਹਨਾਂ ਦੀ ਯਾਦ ਵਿੱਚ ਤੁਰਕੀ ਬਾਣੀ ਦੇ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 6 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਐਨਵਲ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਹਵਾਲੇ ਨਾਲ ਕਿ ਪਿਛਲੇ ਦਿਨੀ ਕਸ਼ਮੀਰ ਵਾਦੀ ਅਤੇ ਪੁੰਛ ਵਿੱਚ ਕਸ਼ਮੀਰੀ ਜੁਝਾਰੂਆਂ ਨੇ ਭਾਰਤੀ ਫੌਜ ਦਾ ਕਾਫੀ ਜਾਨੀ ਨੁਕਸਾਨ ਕੀਤਾ ਔਰ ਭਾਰਤੀ ਫੌਜ ਨੇ ਹੁਣ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ 2021 ਵਿੱਚ ਹੋਏ ਜੰਗਬੰਦੀ ਐਗਰੀਮੈਂਟ ਨੂੰ ਲਾਗੂ ਕਰਦਿਆਂ ਚੰਗੇ ਗੁਆਂਢੀ ਹੋਣ ਦਾ ਸਬੂਤ ਦੇਵੇ। ਇਹ ਭਾਰਤੀ ਫੌਜ ਦੀਆਂ ਕਢਾਈਆਂ ਚੀਕਾਂ ਦਾ ਹੀ ਨਤੀਜਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਾੜਾ ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੋਂ ਭਾਰਤੀ ਰਾਹ ਏਜੰਸੀ ਪਾਕਿਸਤਾਨ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਦਖਲਅੰਦਾਜ਼ੀ ਕਰਕੇ ਬਹੁਤ ਸਾਰੀਆਂ ਘਟਨਾਵਾਂ ਨੂੰ ਸਰੰਜਾਮ ਦੇ ਰਹੀ ਹੈ, ਜਿਵੇਂ ਖੈਬਰ ਪਖਤੂਨਖਵਾ ਦੇ ਵਿੱਚ ਅਫਗਾਨ ਤਾਲਿਬਾਨ ਦੇ ਨਾਲ ਜੋ ਇਹਨਾਂ ਨੇ ਅਲਾਇੰਸ ਬਣਾਇਆ ਹੋਇਆ, ਔਰ ਸਭ ਤੋਂ ਖਤਰਨਾਕ ਜਿਹੜੀ ਟ੍ਰੇਨ ਹਾਈਜੈਕਿੰਗ ਕਰਵਾਈ ਗਈ ਬਲੂਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ, ਜਿਹੜੀ ਇੰਡੀਅਨ ਰਾਹ ਦੀ ਆਊਟਫਿਟ ਹੈ, ਜਿਹਦੇ 'ਚ ਉਹਨਾਂ ਨੇ ਕਿਸ ਲੈਵਲ ਦੇ ਉੱਤੇ ਜਿਹੜੀ ਕੋਆਰਡੀਨੇਸ਼ਨ ਵੀ ਕੀਤੀ, ਵੈਪਨ ਵੀ ਜਿਹੜੇ ਇਸਤੇਮਾਲ ਹੋਏ ਉਹ ਭਾਰਤ ਦੇ ਔਰ ਦੂਸਰੇ, ਔਰ ਇਹ ਵੀ ਸਾਹਮਣੇ ਆਇਆ ਕਿ ਭਾਰਤੀ ਏਜੰਸ ਜਿਹੜਾ ਹੈ ਇੰਟੈਲੀਜੈਂਸ ਦਾ ਬੰਦਾ ਹੈ ਉਹ ਉਹਨਾਂ ਨੂੰ ਡਾਇਰੈਕਟ ਕਰ ਰਿਹਾ ਸੀ ਕੀ ਕਰਨਾ ਹੈ ਕੀ ਨਹੀਂ ਕਰਨਾ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜੇ ਪਾਕਿਸਤਾਨ ਦੇ ਫੌਜੀ ਚੀਫ ਨੇ ਉਹਨਾਂ ਨੇ ਆਪਣੀ ਇੱਕ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਸੀ ਕਿ ਵੀ ਇਨਫ ਇਜ਼ ਇਨਫ, ਬਹੁਤ ਹੋ ਗਿਆ, ਕਿ ਰੂਲਸ ਆਫ ਦਾ ਗੇਮ ਵਿਲ ਨਾਓ ਚੇਂਜ। ਹੁਣ ਜੇ ਤੁਸੀਂ ਨਹੀਂ ਹਟੇ ਤਾਂ ਫਿਰ ਅਸੀਂ ਵੀ ਜਿਹੜਾ ਆਪਣੇ ਹੱਥ ਦਿਖਾਵਾਂਗੇ। ਔਰ ਅਸੀਂ ਦੇਖ ਰਹੇ ਹਾਂ ਕਿ ਵੀ ਇਹਨਾਂ ਸਾਰਿਆਂ ਤੋਂ ਬਾਅਦ ਜਿਸ ਤੇਜ਼ੀ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ, ਜਿਵੇਂ ਪਿਛਲੇ ਦਿਨਾਂ 'ਚ ਪੁੰਛ ਦੇ ਵਿੱਚ, ਉਸ ਤੋਂ ਪਹਿਲਾਂ ਜੰਮੂ ਏਰੀਆ, ਜਿਹੜੇ ਵਾਕਿਆਤ ਹੋਏ ਨੇ ਜਿਨ੍ਹਾਂ 'ਚ ਭਾਰਤੀ ਫੌਜ ਦਾ ਕਾਫੀ ਜਾਨੀ ਨੁਕਸਾਨ ਹੋਇਆ, ਉਹਨਾਂ ਨੇ ਕਿਤੇ ਐਡਮਿਟ ਕੀਤਾ ਕਿਤੇ ਨਹੀਂ ਕੀਤਾ। 2-3 ਘਟਨਾਵਾਂ ਤਾਂ ਸਾਹਮਣੇ ਆਈਆਂ, ਜਿਵੇਂ
LOC ਦੇ ਉੱਤੇ ਜਿਹੜੀ ਸਕਰਮਿਸ਼ ਹੋਈ ਜੰਮੂ, ਰਜੌਰੀ, ਪੁੰਛ ਡਿਸਟ੍ਰਿਕਟਸ ਦੇ ਵਿੱਚ, ਉਹਦੇ 'ਚ 2 ਭਾਰਤੀ ਫੌਜੀ ਮਾਰੇ ਜਾਣ ਦਾ, ਜਿਨ੍ਹਾਂ 'ਚ ਕੈਪਟਨ ਵੀ ਸ਼ਾਮਲ ਸੀ, ਉਸ ਨੂੰ ਉਹਨਾਂ ਨੇ ਮੰਨਿਆ ਕਿ ਜੀ ਜਿਹੜੀ ਐਕਸਪਲੋਸਿਵ ਡਿਵਾਈਸ ਦੇ ਥੱਲੇ IED ਦੇ ਨਾਲ ਮਰੇ। ਔਰ ਇਸੇ ਤਰ੍ਹਾਂ ਜਿਹੜੇ ਨੇ 2 ਹੋਰ ਸੋਲਜਰਸ ਜਿਹੜੇ ਮਰੇ, ਉਹ ਸਨਾਈਪਰਸ ਨੇ ਅਕ੍ਰੋਸ ਲਾਈਨ ਆਫ ਕੰਟਰੋਲ ਕੀਤਾ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਜਦੋਂ ਕਿ ਇਹਨਾਂ ਦੇ ਉੱਤੇ ਦਬਾਅ ਬਣਿਆ ਔਰ ਆਰਮੀ ਬੜੀ ਫਰਸਟ੍ਰੇਸ਼ਨ 'ਚ ਹੈ, ਔਰ ਉੱਥੇ ਈਵਨ ਇੰਡੀਅਨ ਆਰਮੀ ਦੇ ਬਹੁਤ ਸਾਰੇ ਜਿਹੜੇ ਕੇਸ ਇਹ ਮੁੜ ਕੇ ਸਾਹਮਣੇ ਨਹੀਂ ਲਿਆਂਦੇ, ਸੁਸਾਈਡ ਵਿਦ ਐਨ ਇੰਡੀਅਨ ਆਰਮੀ ਵੀ, ਉਹ ਤੁਹਾਨੂੰ ਕਸ਼ਮੀਰ ਵਾਦੀ 'ਚ ਔਰ ਉਸ ਏਰੀਆ 'ਚ ਨਜ਼ਰ ਆਉਣਗੇ। ਹਾਲਾਂ ਉੱਥੇ ਉਹਨਾਂ ਨੇ ਨਾਮ ਨਿਹਾਦ ਉਮਰ ਅਬਦੁੱਲਾ ਦੀ ਹਕੂਮਤ ਖੜੀ ਕਰ ਦਿੱਤੀ ਹੈ, ਲੇਕਿਨ ਫੌਜ ਦਾ ਹੀ ਪੂਰਾ ਕੰਟਰੋਲ ਹੈ। ਔਰ ਈਵਨ ਹੁਣ ਜਿਨ੍ਹਾਂ ਦਿਨਾਂ 'ਚ ਈਦ ਸੀ, ਲਾਲ ਮਸਜਿਦ ਜਿਹੜੀ ਵੱਡੀ ਹੈ ਸ੍ਰੀਨਗਰ ਦੀ, ਉਹਨੂੰ ਲੋਕ ਲਾ ਦਿੱਤਾ ਹੈ। ਈਵਨ ਜਿਹੜਾ ਉਹਨਾਂ ਦਾ ਮੀਰਵਾਇਜ਼ ਉਮਰ ਫਾਰੂਕ ਹੈ, ਉਹਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਹੋਇਆ। ਹੁਣ ਇਸ ਦੇ ਚੱਲਦਿਆਂ ਜ਼ਾਹਰ ਹੈ ਕਿ ਜਿਹੜਾ ਪਾਕਿਸਤਾਨੀ ਚੀਫ ਨੇ ਕਿਹਾ ਵੀ ਗੇਮ ਜਿਹੜੇ ਨਿਯਮ ਨੇ ਬਦਲੇ ਨੇ, ਉਹਦਾ ਇੰਪੈਕਟ ਕਸ਼ਮੀਰ 'ਚ ਨਜ਼ਰ ਆਇਆ। ਔਰ ਹੁਣ ਅਗੇਨ ਜਦੋਂ ਸੇਕ ਲੱਗਣਾ ਸ਼ੁਰੂ ਹੋਇਆ, ਔਰ ਇਹਨਾਂ ਦੀ ਮੇਨ ਖਬਰ ਹੈ, Indian Army asks Pakistan to abide by 2021 ceasefire agreement after Poonch skirmish। ਹੁਣ ਭਾਰਤ ਯਾਦ ਕਰਵਾ ਰਿਹਾ ਹੈ ਕਿ ਜੀ ਦੇਖੋ 2021 ਦੇ ਵਿੱਚ ਜਿਹੜੇ ਡਾਇਰੈਕਟਰ ਜਨਰਲਸ ਮਿਲਟਰੀ ਆਪਰੇਸ਼ਨਸ ਦਾ ਆਪਸ ਦੇ ਵਿੱਚ ਸਮਝੌਤਾ ਹੋਇਆ ਸੀ ਟੂ ਮੇਨਟੇਨ ਪੀਸ ਅਲੋਂਗ ਦਾ ਲਾਈਨ ਆਫ ਕੰਟਰੋਲ, ਉਹਨੂੰ ਜਿਹੜਾ ਵਾਇਲੇਟ ਨਾ ਕੀਤਾ ਜਾਏ। ਹੁਣ ਇਹਨਾਂ ਨੂੰ 2021 ਯਾਦ ਆਇਆ 4 ਸਾਲ ਬਾਅਦ। ਤੁਸੀਂ ਉੱਥੇ ਜੋ ਮਰਜ਼ੀ ਕਰੀ ਜਾਓ, ਤੁਸੀਂ ਉਹਨਾਂ ਦੇ ਬੱਚੇ ਚੁੱਕ ਕੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਓ, ਉਹਨਾਂ ਦੀਆਂ ਬੱਚੀਆਂ ਦੇ ਨਾਲ ਜ਼ਬਰ ਜਨਾਹ ਕਰੋ। ਔਰ ਉਹਨੇ ਕਿਹਾ ਜੀ ਇੰਡੀਅਨ ਆਰਮੀ ਰੀਟਰੇਟ ਕਰ ਰਹੀ ਹੈ ਕਿ ਉਹ ਜਿਹੜਾ 2021 ਦਾ ਐਗਰੀਮੈਂਟ ਹੈ ਉਸ ਦੇ ਨੂੰ ਬਹਾਲ ਕੀਤਾ ਜਾਏ ਜਾਂ ਉਸ ਦੇ ਉੱਤੇ ਅਮਲ ਦਰਾਮਦ ਕੀਤਾ ਜਾਏ। ਅਸੀਂ ਤਾਂ ਜਿਹੜਾ ਐਡਹੇਅਰ ਕਰ ਰਹੇ ਹਾਂ ਸੀਜ਼ਫਾਇਰ ਐਗਰੀਮੈਂਟ ਨੂੰ, ਪਰ ਇਹ ਜਿਹੜਾ ਪਾਕਿਸਤਾਨ ਵੱਲੋਂ ਜਿਹੜਾ ਹੁਣ ਪਿਛਲੇ ਮਾਈਨ ਬਲਾਸਟ ਹੋਇਆ ਟਿਊਜ਼ਡੇ ਕ੍ਰਿਸ਼ਨਾ ਘਾਟੀ ਸੈਕਟਰ 'ਚ, ਕਿਉਂਕਿ ਇਹ ਡਿਊ ਟੂ ਪਾਕਿਸਤਾਨ ਆਰਮੀ ਇੰਟਰੂਜਨ ਅਕ੍ਰੋਸ LOC ਕਿ ਲਾਈਨ ਆਫ ਕੰਟਰੋਲ ਤੋਂ ਪਾਕਿਸਤਾਨ ਆਰਮੀ ਇੰਟਰੂਡ ਕਰ ਰਹੀ ਹੈ। ਫਿਰ ਉਹਨਾਂ ਨੇ ਕਿਹਾ ਜੀ ਅਨਪ੍ਰੋਵੋਕਡ ਫਾਇਰਿੰਗ ਹੋਈ, ਆਰਮੀ ਟਰੂਪਸ ਨੇ ਕੀਤੀ, ਔਰ ਇਹ ਜਿਹੜੀ ਇਸ ਸਕਰਮਿਸ਼ ਚੱਲ ਰਹੀ ਹੈ, ਦੂਸਰਾ ਹੋ ਰਿਹਾ। ਸੋ ਅਸੀਂ ਇੰਡੀਆ ਨੂੰ ਜਿਹੜਾ ਪਾਕਿਸਤਾਨ ਨੂੰ ਯਾਦ ਦਹਾਨੀ ਕਰਵਾਉਂਦੇ ਹਾਂ ਕਿ ਭਾਈ ਇਹ ਜਿਹੜਾ ਐਗਰੀਮੈਂਟ ਹੋਇਆ ਸੀਜ਼ਫਾਇਰ ਐਗਰੀਮੈਂਟ, ਇਸ ਦੇ ਉੱਤੇ ਅਮਲ ਕੀਤਾ ਜਾਏ। ਤੁਸੀਂ ਪਾਕਿਸਤਾਨ 'ਚ ਜਾ ਕੇ ਗੜਬੜ ਕਰੋ, ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ ਉਹਨਾਂ ਰਾਹੀਂ ਤੁਸੀਂ ਉੱਥੇ ਜਿਹੜਾ ਉਹ ਵਾਇਲੈਂਸ ਕ੍ਰੀਏਟ ਕਰੋ, ਤੇ ਉਹ ਤੁਹਾਨੂੰ ਹੁਣ ਜਿਹੜਾ ਉਹ ਖੀਰ ਪਰੋਸ ਕੇ ਦੇਣਗੇ। ਇਹੀ ਮਤਲਬ ਸੀ ਜਦੋਂ ਆਰਮੀ ਚੀਫ ਨੇ ਕਿਹਾ ਸੀ ਕਿ ਵੀ ਹੁਣ ਜਿਹੜੀ ਰੂਲਸ ਆਫ ਦਾ ਗੇਮ ਵਿਲ ਚੇਂਜ ਨਾਓ। ਇਹਦੀ ਹੀਟ ਇਹਨਾਂ ਨੂੰ ਹੁਣ ਹੋਣੀ ਮਹਿਸੂਸ ਹੋ ਗਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਇੰਦਰਜੀਤ ਸਿੰਘ ਸੰਧੂ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਨਾਲੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਧਰਮ ਸਿੰਘ ਜੀ ਵੀ, ਸੋਨਮਾਲ ਜੀ ਵੀ, ਗੁਰਦੇਵ ਨਾਨੜ ਜੀ ਵੀ, ਔਰ ਨਿਹੰਗ ਸਿੰਘ ਜੀ ਵੀ, ਹਰਦੀਪ ਬਰਾੜ ਜੀ ਵੀ, ਜਤਿੰਦਰ ਸਿੰਘ ਜੀ ਵੀ, ਮੁਹੰਮਦ ਯਾਕੂਬ ਜੀ ਹੋਰਾਂ ਦੇ ਅੱਜ ਵੀ ਕਾਫੀ ਸਾਰੇ ਮੈਸੇਜ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਇਹ ਕਹਿ ਰਹੇ ਨੇ ਕਿ ਡਾਕਟਰ ਸਾਹਿਬ खबर गर्मा गर्म है, US ईरान पर किसी भी वक्त हमला करेगा, बमबारी कर सकता है। मोहम्मद याकूब साहब ऑलरेडी कई खुशी इस ਵੇਲੇ ਚੱਲ ਰਿਹਾ ਹੈ, ਹੋਪਫੁਲੀ ਇਵੇਂ ਨਾ ਹੋਏ, ਕਿਉਂਕਿ ਇਸ ਦੇ ਨਾਲ ਫਿਰ ਵਾਰ ਜਿਹੜੀ ਹੈ ਉਹ ਆਲਰੇਡੀ ਇਜਿਪਟ ਨੇ ਵੀ ਇਜ਼ਰਾਈਲ ਦੇ ਨਾਲ ਲੱਗਦੇ ਬਾਰਡਰ ਦੇ ਉੱਤੇ ਆਪਣੀ ਫੌਜ ਇਕੱਠੀ ਕਰਨੀ ਸ਼ੁਰੂ ਕੀਤੀ ਹੋਈ ਹੈ। ਟਰਕੀ ਦੇ ਵਿੱਚ ਇੰਟਰਨਲ ਟਰਮੋਇਲ ਚੱਲ ਰਿਹਾ ਹੈ। ਅੱਜ ਸੀਰੀਆ ਨੇ ਵੀ ਇਜ਼ਰਾਈਲ ਨੂੰ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੋ। ਤੇ ਜੇ ਇਸ ਕਿਸਮ ਦੀ ਆਲਰੇਡੀ ਟੈਰਿਫ ਦੇ ਥੱਲੇ ਸਟਾਕ ਮਾਰਕੀਟ ਔਰ ਦੂਸਰਾ ਜਾ ਰਿਹਾ, ਜੇ ਆਇਲ ਪ੍ਰਾਈਸਿਸ ਅਪ ਗਏ ਈਰਾਨ ਦੇ ਉੱਤੇ, ਕੋਈ ਵੀ ਹਾਲਾਂ ਤਿਆਰੀ ਇਹਨਾਂ ਦੀ ਹੈ, ਉਹ ਤਾਂ ਕਾਫੀ ਦੇਰ ਦੀ ਹੈ। ਹੋਪਫੁਲੀ ਇਟ ਡੋਂਟ ਹੈਪਨਸ जी। और इसी तरह निर्मल सिंह जी भी, फिर ऋषि भारद्वाज जी भी। हाँ जी, भारद्वाज जी ने फतेह बुलाई है, बहुत शुक्रिया भारद्वाज साहब। वाहिगुरू जी का खालसा वाहिगुरू जी की फतेह। ਤੁਹਾਡੇ ਵੱਲੋਂ ਜਿਹੜੀ ਤੁਸੀਂ ਤਾਰੀਫ ਦੇ ਲਫ਼ਜ਼ ਕਹੇ ਨੇ ਉਹਦੇ ਲਈ ਵੀ ਬਹੁਤ ਸ਼ੁਕਰੀਆ। ਦੇਖੋ ਇੱਕ ਵਕਤ ਜ਼ਰੂਰ ਸੀ ਜਦੋਂ ਕਿ ਅਸੀਂ ਇਹ ਕਹਿ ਸਕਦੇ ਸੀ ਕਿ ਵੀ ਵਿਦਨ ਦਾ ਇੰਡੀਅਨ ਸਿਸਟਮ ਅਸੀਂ ਜਸਟਿਸ ਚਾਹੁੰਦੇ ਹਾਂ। ਉਹ ਜੂਨ 84 ਨੂੰ ਫਾਈਨਲ ਵਾਟਰਸ਼ੈਡ ਸੀ। ਸਾਡੀ ਕਿਸੇ ਮਜ਼ਹਬ ਨਾਲ ਜਾਂ ਹਿੰਦੂ ਭਾਈਚਾਰੇ ਨਾਲ ਕੋਈ ਜਿਹੜੀ ਹੈ ਉਹ ਵੈਰ ਵਿਰੋਧ ਨਹੀਂ ਹੈ। ਅਸੀਂ ਇੰਡੀਅਨ ਸਟੇਟ ਦੇ ਖਿਲਾਫ
ਆਪਣੇ ਹੱਕ ਲੈਣ ਲਈ ਲੜ ਰਹੇ ਹਾਂ। ਹਾਂ, ਜੇ ਤੁਹਾਡੇ ਵਰਗੇ ਜਿਹੜੇ ਸੁਹਿਰਦ ਤੁਸੀਂ ਸਮਝਦੇ ਹੋ ਕਿ ਭਾਈ ਸਾਡੀ ਸਟਰਗਲ ਦਾ ਜਿਹੜਾ ਬੇਸ ਹੈ ਉਹ ਸੱਚ, ਹੱਕ, ਇਨਸਾਫ ਤੇ ਹੈ, ਜੇ ਤੁਹਾਡੇ ਵਰਗੇ ਵੀਰ ਸਾਡੇ ਨਾਲ ਖਲੋਣਗੇ, ਅਸੀਂ ਸਮਝਦੇ ਹਾਂ ਵੀ ਖਾਲਿਸਤਾਨ, ਦੇਖੋ ਜਿਹੜਾ ਜੁਗਰਾਫੀਆ ਹੁੰਦਾ ਹੈ ਉਹ ਤਾਂ ਤੁਸੀਂ ਨਹੀਂ ਬਦਲ ਸਕਦੇ, ਨਾ ਤੁਸੀਂ ਗੁਆਂਢੀ ਬਦਲ ਸਕਦੇ ਹੋ। ਜੇ ਖਾਲਿਸਤਾਨ ਹੋਣ ਚਾਣ ਤੋਂ ਬਾਅਦ ਵੀ ਇੱਕ ਪਾਸੇ ਵਾਘਾ ਤੋਂ ਪਾਰ ਸਾਡਾ ਪਾਕਿਸਤਾਨ ਗੁਆਂਢੀ ਹੋਏਗਾ, ਦੂਸਰੇ ਪਾਸੇ ਜਮਨਾ ਪਾਰ ਜਿਹੜਾ ਵੀ ਹਿੰਦੁਸਤਾਨ ਦਾ ਬਚਿਆ ਹਿੱਸਾ ਹੋਏਗਾ ਗੰਗਾ ਜਮਨੀ ਤਹਿਜ਼ੀਬ ਦਾ, ਉਹ ਸਾਡਾ ਗੁਆਂਢੀ ਹੋਏਗਾ। ਅਸੀਂ ਗੁਆਂਢੀਆਂ ਦੇ ਨਾਲ ਚੰਗਾ ਸੰਬੰਧ ਰੱਖਣਾ ਚਾਹੁੰਦੇ ਹਾਂ। ਤੁਹਾਡੀਆਂ ਲੋੜਾਂ ਦੇ ਵੇਲੇ ਖਾਲਿਸਤਾਨ ਹਾਜ਼ਰ ਹੋਏਗਾ, ਪਰ ਜੇ ਤੁਸੀਂ ਜਿਹੜਾ ਹੈ ਉਹ ਹੋਰ ਬਲੱਡ ਸ਼ੈਡ ਕੀਤੇ ਬਿਨਾਂ, ਆਲਰੇਡੀ ਇੱਕ ਜਨਰੇਸ਼ਨ ਸਾਡੀ ਮਾਰ ਦਿੱਤੀ, ਇੱਕ ਡਰੱਗਸ ਦੇ ਹਵਾਲੇ ਕੀਤੀ, ਤੀਸਰੀ ਨੂੰ ਤੁਸੀਂ ਬਾਹਰ ਵੀ ਤੁਹਾਡੀ ਸਟੇਟ ਜਿਹੜੀ ਹੈ ਟਾਰਗੇਟ ਕਰ ਰਹੀ ਹੈ। ਪਰ ਤੁਹਾਡੀਆਂ ਵੈਲ ਵਿਸ਼ੇਸ ਦੇ ਲਈ ਸ਼ੁਕਰੀਆ। ਅਸੀਂ ਸਮਝਦੇ ਹਾਂ ਵੀ ਖਾਲਿਸਤਾਨ ਆਪਣੇ ਆਪ 'ਚ ਇੱਕ ਰੋਲ ਮਾਡਲ ਹੋਏਗਾ, ਤੇ ਬਾਕੀ ਜਿਹੜਾ ਕੰਗਾਲਿਸਤਾਨ ਹੈ ਉਹਨਾਂ ਦੀਆਂ ਵੀ ਲੋੜਾਂ ਪੂਰੀਆਂ ਕਰਨ ਦੇ ਲਈ ਲੰਗਰ ਫਿਰ ਸਿੱਖਾਂ ਨੇ ਆ ਕੇ ਲਾਉਣਾ ਜਦੋਂ ਵੀ ਕਦੇ ਲੋੜ ਪਈ। ਸੁਖਜੀਵਨ ਬੱਚੂ ਜੀ ਵੀ ਨਿਹੰਗ ਸਿੰਘ ਜੀ ਰਿਸ਼ੀ ਭਾਰਦਵਾਜ ਨੂੰ ਜਵਾਬ ਦਿੰਦੇ ਕਿ ਯੂ ਹੈਵ ਆਲਰੇਡੀ ਅ ਜੀਨੀਅਸ ਮੈਨ ਮੋਦੀ, ਹੀ ਮੇਡ ਆਲਰੇਡੀ ਵਿਸ਼ਵ ਗੁਰੂ। ਐਂਡ ਮੁਹੰਮਦ ਜਾਕੂਬ ਜੀ ਵੀ, ਨਿਹੰਗ ਸਿੰਘ ਜੀ ਨੇ ਫਿਰ ਆਪਣਾ ਵਿਅੰਗ ਕੀਤਾ, ਇਹ ਵੀ ਜਵਾਬ ਦੇ ਰਹੇ ਨੇ ਰਿਸ਼ੀ ਭਾਰਦਵਾਜ ਨੂੰ ਵੀ। ਔਰ ਸ਼ਰਦਾ ਸਿੰਘ ਜੀ ਵੀ ਮੁਹੰਮਦ ਜਾਕੂਬ ਜੀ ਕਹਿੰਦੇ ਨੇ ਕਿ ਰਿਸ਼ੀ कपूर को पता है कि जब खालिस्तान बन गया तो फिर खालिस्तान सारी भारत माता को फतेह कर लेगा। और ਅਸੀਂ ਆਪਣੇ ਹੱਕਾਂ ਤੱਕ ਹੀ ਮਹਿਦੂਦ ਹੈ ਔਰ ਅਸੀਂ ਆਪਣੇ ਹੱਕ ਚਾਹੁੰਦੇ ਹਾਂ, ਅਸੀਂ ਬਾਕੀ ਵਸਣ ਸੁਖੀ ਵਸਣ। ਹਾਂਜੀ ਬਿਲਕੁਲ। ਗੁਰਵਿੰਦਰ ਮਾਨ ਜੀ ਵੀ ਔਰ ਇਮਤਿਆਜ਼ ਖਾਨ ਜੀ ਵੀ ਔਰ ਇੰਦਰਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਕਹਿੰਦੇ ਤੁਹਾਨੂੰ ਹੋਪਫੁਲੀ ਸੀ ਯੂ ਗਾਇਜ਼ ਇਨ ਸਟਾਕਟਨ ਔਨ ਨਗਰ ਕੀਰਤਨ ਸਾਹਿਬ। और फिर इसी तरह सतराम सिंह जी, मोहम्मद याकूब जी कहते मेरी खालसा कौम से दरखास्त है कि गुंजारिश है, या कह रहे हैं अपनी बच्चों पता नहीं की कहना चाहते उन्होंने कहना मतलब कि अपने बच्चों ਜਿਹੜੀ ਹਿੰਦੀ ਵੀ ਸਿਖਾਓ, ਉਰਦੂ ਵੀ ਸਿਖਾਓ, ਆਪਣੀ ਜਿਹੜੀ ਮਾਦਰੀ ਭਾਸ਼ਾ ਉਹ ਹੈਗੀ ਉਹ ਤੇ ਆਪਣੀ ਹੈ ਹੀ ਹੈ ਉਰਦੂ, ਜਾਂ ਪੰਜਾਬੀ ਜ਼ਰੂਰ ਬੋਲੋ। ਔਰ ਫਿਰ ਕਹਿੰਦੇ ਆਪਕੀ ਪੰਜਾਬੀ ਜ਼ਰੂਰ, ਹਾਂਜੀ ਇਹੀ ਇਹਨਾਂ ਦਾ ਕਹਿਣ ਦਾ ਮਤਲਬ ਉੱਪਰ ਵੀ। ਔਰ ਹਿਊਮਨ 1984 ਕਹਿੰਦੇ ਨੇ ਡੌਨ ਲੁਕਸ ਗੁੱਡ ਇਨ ਮੂਵੀ ਨਾਟ ਇਨ ਰਿਐਲਿਟੀ। ਜਿੱਦਾਂ ਆਪਾਂ ਗੱਲ ਕੀਤੀ ਡੌਨ ਪਟੇਲ ਦੀ, ਹਾਂਜੀ। ਮੁਹੰਮਦ ਜਾਕੂਬ ਜੀ ਕਹਿੰਦੇ ਨੇ ਨਵਾਜ਼ਿਸ਼, ਕਰਮ, शुक्रिया, मेहरबानी, हमें बख्शिश दी आपने जिंदगी जी। डॉक्टर साहब नीलम साहिबा, वाह जी वाह, शायरी भी निकल रही है ना किन्ने लफ्ज नहीं है। हुण पूरा माह रमजान च जदों तुसी इबादत और दूसरे जुड़दे हो, एक एनर्जी, एक होर ताकत नाल ਜਿਹੜਾ ਤੁਸੀਂ ਸਰਸ਼ਾਰ ਹੁੰਦੇ ਹੋ। ਬਿਲਕੁਲ। ਰਾਜਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ what they called us weekend Khalistani, now they know we are warrior Khalistani। ਰਾਜਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ। ਹੋਪਫੁਲੀ ਸਾਨੂੰ ਵਾਰੀਅਰ ਬਣੇ ਬਿਨਾ ਗੱਲ ਬਣਨੀ ਨਹੀਂ ਹੈ। ਇਹ ਨਾ ਹੋਏ ਵੀ ਸਾਡਾ ਇੱਕ ਵੱਡਾ ਤਬਕਾ ਜਿਹੜਾ ਉਹ ਕੰਪਿਊਟਰ ਦੇ ਕੀਪੈਡ ਦੇ ਉੱਤੇ ਹੀ ਰਹਿ ਜਾਏ, ਉੱਤੇ ਰਹਿ ਜਾਏ। ਹਾਂਜੀ। ਪੰਨੂ ਜੀ ਵੀ ਔਰ ਮੁਹੰਮਦ ਯਾਕੂਬ ਜੀ ਵੀ, ਇਹਨਾਂ ਦੀ ਪੋਇਮ ਹੀ ਇਹਨਾਂ ਦੀ। ਸੋ फिर अमरजीत सानी जी भी, और फिर कहते ने याकूब जी, जी डॉक्टर साहब हिंदू इंडिया ने इंडिया के 20-25 या 30 करोड़ मुसलमानों से जंग छेड़ ली है। उम्मीद है अब इंडिया का मुस्लिम जाग जाएगा। होपफुली क्योंकि भारत ਦੇ ਵਿੱਚ ਸਵਾਏ ਕਸ਼ਮੀਰੀ ਮੁਸਲਮਾਨਾਂ ਤੋਂ ਜਿਨ੍ਹਾਂ ਨੇ ਗੁਲਾਮੀ ਨਹੀਂ ਕਬੂਲੀ ਹੋਈ, ਵੱਡਾ ਹਿੱਸਾ ਜਿਹੜਾ ਹੈ ਉਹ ਸਾਈਕੋਲੋਜੀਕਲੀ ਕਾਫੀ ਕਮਜ਼ੋਰ ਹੈ ਖਲੋਣ ਲਈ, ਬਟ ਹੋਪਫੁਲੀ ਨੰਬਰ ਤਾਂ ਬਹੁਤ ਹੈ। ਰਣਜੋਤ ਸਿੰਘ ਜੀ ਵੀ, ਜਗਦੀਪ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਅਤੇ ਬੀਬੀ ਜੀ ਸੱਚੋ ਸੱਚ ਕਹੋ ਨਾਲੇ ਚੜ੍ਹਦੀ ਕਲਾ ਵਿੱਚ ਰਹੋ। ਵਾਹ ਜੀ ਵਾਹ, ਧੰਨਵਾਦ, ਬਹੁਤ ਸ਼ੁਕਰੀਆ। ਹਾਂਜੀ। ਫਿਰ ਮੁਹੰਮਦ ਜੀ ਕਹਿੰਦੇ ਨੇ ਕਿ ਚਲੋ ਖਾਲਿਸਤਾਨ ਦੀ ਪਰੇਡ ਤੇ ਚਲੋ, ਮੈਨਹੈਟਨ 26 ਉਹਨਾਂ ਨੇ ਕਿਹਾ, ਠੀਕ ਹੈ ਜੀ। ਔਰ ਫਿਰ ਇਸੇ ਤਰ੍ਹਾਂ ਉਹਨਾਂ ਦਾ ਮੈਸੇਜ ਕਹਿੰਦੇ ਖਾਲਿਸਤਾਨ मूवमेंट को क्रश करने के क्या हाथ है, इंडिया ने सिखों को सिख दे, पता नहीं की कहना चाहते हैं, सॉरी अबाउट दैट।
ਔਰ ਫਿਰ ਹਾਂਜੀ ਮੀਡੀਆ ਪੰਜਾਬ ਰੈਫਰੈਂਡਮ ਟੀਵੀ ਕਹਿੰਦੇ ਨੇ ਕਿ ਯੂਪੀ ਬਿਹਾਰ ਬੰਗਾਲ ਰਾਜਸਥਾਨ ਆਂਧਰਾ ਪ੍ਰਦੇਸ਼ ਨੂੰ ਬੇਗਮਪੁਰਾ ਬਣਾਉਣ ਦੀ ਕਦੇ ਵਕਾਲਤ ਨਹੀਂ ਕੀਤੀ। ਡਾਕਟਰ ਅਮਰਜੀਤ ਸਿੰਘ ਜੀ ਟੀਵੀ 84 ਵਾਲੇ ਜੀ ਇਸ ਬਾਰੇ ਜਾਣਕਾਰੀ ਦਿਓ ਜੀ। ਦੇਖੋ ਸ਼ੁਕਰੀਆ ਮੀਡੀਆ ਪੰਜਾਬ ਰੈਫਰੈਂਡਮ ਜੀ, ਤੁਸੀਂ ਲਿਖਿਆ ਸਾਨੂੰ। ਅਸੀਂ ਇਸ ਵੇਲੇ ਤਾਂ ਜਿਹੜੀ ਜੋ ਕੁਝ ਸਾਡੇ ਕੋਲ ਇੱਕ ਨਿਊਕਲੀਅਸ ਹੈ ਜਿੱਥੇ ਸਾਡੀ ਮੈਜੋਰਿਟੀ ਹੈ, ਅਸੀਂ ਆਲਮੋਸਟ ਉਸ ਨੂੰ ਔਰ ਸਾਡੇ ਨਾਲ ਲੱਗਦੇ ਜਿਹੜੇ ਆਲਰੇਡੀ ਸਾਡੇ ਇਲਾਕੇ ਜਿਹੜੇ ਸਾਥੋਂ ਖੋਏ ਗਏ ਉਹ ਘੱਗਰ ਤੋਂ ਜਮਨਾ ਤੱਕ ਵੀ ਔਰ ਇਧਰੋਂ ਹਿਮਾਚਲ ਦੇ ਵੀ ਔਰ ਰਾਜਸਥਾਨ ਦੇ ਗੰਗਾਨਗਰ ਔਰ ਹਨੂਮਾਨਗੜ੍ਹ, ਪਰ ਭਵਿੱਖ ਦੇ ਵਿੱਚ ਜੇ ਨਾਲ ਲੱਗਦੇ ਜਿਹੜੇ ਦੂਸਰੇ ਨੇ ਉਹ ਸਾਨੂੰ ਜੁਆਇਨ ਕਰਨਾ ਚਾਹਣ, ਜਿਵੇਂ ਅਮਰੀਕਾ ਦੀ ਸ਼ੁਰੂਆਤ 13 ਕਾਲੋਨੀਜ਼ ਤੋਂ ਹੋਈ, ਅੱਜ 50 ਸਟੇਟਾਂ ਨੇ, ਤੇ ਅਸੀਂ ਵੈਲਕਮ ਕਰਾਂਗੇ, ਪਰ ਅਸੀਂ ਰੀਅਲਿਸਟਿਕਲੀ ਆਪਣਾ ਨਿਸ਼ਾਨਾ ਰੱਖ ਕੇ ਤੁਰ ਰਹੇ ਹਾਂ। मोहम्मद जी कहते हैं मुझे अपनों ने मारा गैरों में दम कहाँ था, मेरी कश्ती वहाँ डूबी जहाँ पानी कम था। और फिर उन्होंने हैगा इंडिया का कहते एक और फाइटर जेट कश्मीर में करा दिया है और इंडिया का फाइटर जेट गुजरात में खुद ब खुद गिर गया। ਇਹ ਬਹੁਤ ਸਾਰੇ ਰਸ਼ੀਆ ਦੇ ਨੇ, ਇਹਨਾਂ ਦੇ ਮਿਗ ਵੀ ਡਿੱਗਦੇ ਨੇ, ਦੂਸਰੇ ਵੀ ਹੁੰਦੇ ਨੇ ਕਿਉਂਕਿ ਉਹ ਕਮਿਸ਼ਨ ਖਾਦੇ ਹੋਏ ਨੇ ਇਹਨਾਂ ਨੇ, ਉਹਦੇ ਚੋਂ ਥਰਡ ਰੇਟ ਲੈ ਕੇ ਜੰਕ ਉਹਨੂੰ ਵੇਚਦੇ ਨੇ ਉਹਨਾਂ ਨੂੰ। ਹਾਂਜੀ। ਔਰ ਫਿਰ ਮੀਡੀਆ ਪੰਜਾਬ ਰੈਫਰੈਂਡਮ ਟੀਵੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਟੀਵੀ 84 ਜੀ ਤੁਸੀਂ ਦਲਿਤਾਂ ਪਛੜਿਆਂ ਅਤੇ ਆਸੀਆਂ ਮੁਸਲਮਾਨਾਂ ਦੀਆਂ ਸਮੱਸਿਆ ਨੂੰ ਵੀ ਚਰਚਾ ਕਰਦੇ ਆ ਤੇ ਕਰਦੇ ਰਹਿੰਦੇ ਆ। ਦੇਖੋ ਨਹੀਂ ਉਹਨਾਂ ਨੇ ਇਹੀ ਕਿਹਾ ਵੀ ਚਰਚਾ ਕਰਦੇ ਹੋ। ਦੇਖੋ ਸਾਡੀ ਇਸ ਦੇ ਉੱਤੇ ਬੜੀ ਪੋਜੀਸ਼ਨ ਕਲੀਅਰ ਰਹੀ ਹੈ। ਅਸੀਂ ਸਮਝਦੇ ਹਾਂ ਕਿ ਜਿਹੜੀ ਆਈਡੀਓਲੋਜੀ ਹੈ ਬ੍ਰਾਹਮਣਵਾਦ ਦੀ ਉਹ ਸਾਡੀ ਦੁਸ਼ਮਣ ਹੈ। ਉਸ ਦੇ ਪ੍ਰਭਾਵ ਜਾਂ ਉਸ ਦੇ ਜ਼ੁਲਮ ਦਾ ਸ਼ਿਕਾਰ ਘੱਟ ਗਿਣਤੀਆਂ ਵੀ ਨੇ, ਦਲਿਤ ਭਾਈਚਾਰਾ ਵੀ ਹੈ। ਔਰ ਦਲਿਤ ਇਸ਼ੂ ਦੇ ਉੱਤੇ ਤਾਂ ਮੇਰੀ ਇੱਕ ਸਟੇਟਮੈਂਟ ਜਿਹੜੀ ਮੈਂ ਪਿਛਲੇ 40 ਸਾਲ ਤੋਂ ਵਿਦਆਊਟ ਇੰਟਰਪਸ਼ਨ ਲਿਖਤ ਔਰ ਆਪਣੀਆਂ ਸਪੀਚਸ ਵੀ ਹਮੇਸ਼ਾ ਕਹਿੰਦਾ, 6 ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ, ਕਿਉਂਕਿ ਦਲਿਤ ਦਾ ਮਤਲਬ ਦਲਿਆ ਹੋਇਆ ਹੈ, ਡਾਊਨ ਟਰੋਡਨ ਹੈ। ਔਰ ਸਿੱਖੀ ਤਾਂ ਐਮਪਾਵਰ ਹੀ ਉਹਨਾਂ ਨੂੰ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਫਰਮਾਇਆ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਔਰ ਉਹਨਾਂ ਨੂੰ ਹੀ ਗੁਰੂ ਕਲਗੀਧਰ ਪਾਤਸ਼ਾਹ ਨੇ ਐਮਪਾਵਰ ਕੀਤਾ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕरें ਹਮਰੀ ਗੁਰਿਆਈ। ਸੋ ਅਸੀਂ ਤਾਂ ਜਿਹੜੇ ਬਿਲਕੁਲ ਡਾਊਨ ਟਰੋਡਨ ਨੇ, ਜਿਹੜੇ ਓਪਰੈਸਡ ਨੇ, ਰਿਪਰੈਸਡ ਨੇ, ਸੁਪਰੈਸਡ ਨੇ, ਉਹਨਾਂ ਸਭ ਦੀ ਆਵਾਜ਼ ਹਾਂ ਖਾਲਸਾ ਪੰਥ ਦੇ ਜ਼ਿੰਮੇ ਹੀ ਇਹ ਮਿਸ਼ਨ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸਾਡੀ ਕਿਸੇ ਨਾਲ ਵੀ ਇਸ ਕਿਸਮ ਦਾ ਜਿਹੜਾ ਕੋਈ ਟਕਰਾਅ ਨਹੀਂ ਹੈ। ਸਤਨਾਮ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਤੇ ਭੈਣ ਜੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਕੌਮ ਵਾਸਤੇ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖਣ ਬਖਸ਼ਣ। ਥੈਂਕ ਯੂ ਸੋ ਮਚ। ਜਸਵੰਤ ਸਿੰਘ ਸਿੱਧੂ ਜੀ ਵੀ ਖਾਲਸਾ ਦੀ ਧਰਤੀ ਪੰਜਾਬ ਤੇ ਬਠਿੰਡਾ ਸ਼ਹਿਰ ਤੋਂ ਦੇਖ ਰਹੇ ਆ, ਸੋ ਨਾਈਸ। ਰਾਜਨਪ੍ਰੀਤ ਸਿੰਘ ਜੀ, ਨੂਪਾ ਜੀ, ਇਹਨਾਂ ਦਾ ਮੈਸੇਜ ਬਠਿੰਡੇ ਤਾਂ ਬਹੁਤ ਗਰਮੀ ਹੋਣੀ ਹੈ, ਕਹਿੰਦੇ ਪੰਜਾਬ 'ਚ ਇੱਕਦਮ ਗਰਮੀ ਬਹੁਤ ਗਰਮੀ। ਹਾਂਜੀ ਨੂਪਾ ਜੀ ਦਾ ਮੈਸੇਜ ਤੁਸੀਂ ਜਰਾ ਕਰ ਦਿਓ ਕਿ ਕਹਿੰਦੇ ਸੁਧੀਰ ਚौधरी, अमेरिका हर साल भारत से करोड़ों लीटर गौमूत्र इंपोर्ट करता है, फिर उसे प्रोसेस करके एक्सपोर्ट करता है, तो हमारे युवा क्यों नहीं, पता नहीं क्या कहना। और ਭਰਾ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ, ਆਮ ਸੌਰੀ ਅਬਾਊਟ ਦੈਟ, ਪਤਾ ਨਹੀਂ ਨਾ ਕੀ ਕਹਿਣ ਦਾ ਮਤਲਬ ਹੈਗਾ। ਮੀਡੀਆ ਪੰਜਾਬ ਰੈਫਰੈਂਡਮ ਕਹਿੰਦੇ ਮੇਰੀ ਆਈ ਬਲੌਕ ਨਹੀਂ, ਪਤਾ ਨਹੀਂ ਕੀ ਕਹਿੰਦੇ ਆ ਵੀ। ਓਕੇ ਠੀਕ ਹੈ। ਫਿਰ ਮਨਪ੍ਰੀਤ ਸਿੰਘ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਵਾਹਿਗੁਰੂ ਤੁਹਾਡੀ ਲੰਮੀ ਉਮਰ ਬਖਸ਼ੇ, ਸਾਡੀ ਉਮਰ ਵੀ ਕਹਿੰਦੇ ਤੁਹਾਨੂੰ ਲੱਗ ਜਾਵੇ। ਮਹਾਰਾਜ ਹਰ ਇੱਕ ਨੂੰ ਤੰਦਰੁਸਤੀ ਔਰ ਸਫਲ ਜ਼ਿੰਦਗੀ ਦੇ। ਬਹੁਤ ਸ਼ੁਕਰੀਆ ਇਸ ਕੰਮ। ਮੁਹੰਮਦ ਯੂਕਬ ਜੀ ਸਾਡਾ ਸ਼ੁਕਰੀਆ ਅਦਾ ਕਰਦੇ ਨੇ। ਲਾਡੀ ਸਿੰਘ ਜੀ ਵੀ ਥੈਂਕਸ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।